ਅੱਛਾ, ਇਸ ਆਜ਼ਾਦੀ ਲਈ ਤੁਸੀਂ ਆਪਣਾ ਮਾਂ ਪਿਓ ਗਵਾਇਆ? ਮੈਂ ਕੀ ਗਵਾਇਆ, ਸਾਰੇ ਵਿਚਾਰੇ ਗਵਾਚੇ ਗਏ। ਮੈਨੇ ਕੌਣ ਕੌਣ ਤੁਹਾਡਾ ਸ਼ਹੀਦ ਹੋਇਆ? ਸਾਰੀ ਫੈਮਿਲੀ ਦੇ ਕੋਈ ਬੰਦਾ ਨਹੀਂ ਬਚਿਆ। 47 ਜੀ, ਜਿਨ੍ਹਾਂ 'ਚ 2 ਸਾਡੇ ਨੌਕਰ ਸਨ, ਬਾਕੀ ਸਾਡੇ ਜਿਹੜੇ ਫੁੱਫੀ ਦਾ ਖਾਨਦਾਨ ਜਾਂ ਦਾਦੇ ਦਾ ਭਰਾ ਦਾ ਖਾਨਦਾਨ, ਇਹ ਸਾਰੇ 47 ਜੀ। ਮਾਂ ਸਾਡੀ ਦੀ ਸਹੇਲੀ ਸੀ, ਸੀਤਾ ਉਹਦਾ ਨਾਂ ਸੀ, ਜਿਹਨੇ ਸਾਡੇ ਟੱਬਰ ਨੂੰ ਪਨਾਹ ਵੀ ਦਿੱਤੀ ਸੀ ਥੋੜੀ ਜਿਹੀ। ਅੱਛਾ। ਲੇਕਿਨ ਉਹ ਵਿਚਾਰੀ ਬੇਬਸ ਸੀ, ਕਿਉਂਕਿ ਉਸ ਵਕਤ ਨਾ ਕੁਝ ਨਹੀਂ ਸੀ ਹੋ ਸਕਦਾ। ਜਿਹੜਾ ਮਤਲਬ ਹਿੰਦੂ ਜਾਂ ਜਿਹੜਾ ਸਿੱਖ ਪਨਾਹ ਦਿੰਦਾ ਸੀ ਨਾ ਕਿਸੇ ਨੂੰ, ਉਹਨੂੰ ਵੀ ਨਾਲ ਦਾ ਮਾਰ ਦਿੱਤਾ ਜਾਂਦਾ। ਮੈਨੂੰ ਇੰਨਾ ਪਤਾ ਲੱਗਦਾ ਸੀ ਪਿਆ ਕਿ ਇਹਦੇ ਘਰ ਦੀ ਤਲਾਸ਼ੀ ਪੇ ਲੈਂਦੇ ਨੇ, ਮਾਸੀ ਦੇ ਘਰ ਦੀ, ਕਿ ਹੋਰ ਤੇ ਨਹੀਂ ਕੋਈ ਛਪਿਆ ਆਇਆ ਇੱਥੇ। ਉਹ ਪੇ ਕਹਿੰਦੇ ਨੇ ਤੂੰ ਇਹਨਾਂ ਨੂੰ ਪਨਾਹ ਦਿੱਤੀ ਹੈ, ਤੂੰ ਇਹਨਾਂ ਨੂੰ ਤੇ ਘਰ ਰੱਖਿਆ, ਤੇਰਾ ਪੁੱਤਰ ਕਿੱਥੇ ਵੇ, ਤੇਰਾ ਖਾਵੰਦ ਕਿੱਥੇ ਵੇ। ਮੈਂ ਸਟੋਰ ਦੇ ਛਪੀ ਹੋਈ, ਅਚਾਨਕ ਉਹ ਵਿਚਾਰੀ ਸਾਡੀ ਮਾਂ ਦੀ ਭੈਣ ਸੀਤਾ ਜਿਹੜੀ ਸੀ, ਅਸੀਂ ਉਹਨੂੰ ਮਾਸੀ ਸੀਤਾ ਕਹਿੰਦੇ ਸਨ, ਮਾਸੀ ਅੰਦਰ ਆਈ। ਉਹਦੀ ਧੀ ਵੀ ਮੇਰੇ ਨਾਲ ਪੜ੍ਹਦੀ ਸੀ। ਉਹਨੇ ਵਿਚਾਰੀ ਨੇ ਮੈਨੂੰ ਪਾਣੀ ਪਿਲਾਇਆ। ਉਹਨੇ ਆਖਿਆ ਇਹ ਬੜਾ ਹਸ਼ਰ ਹੋਇਆ ਹੀ ਇੰਝ, ਤੇ ਤੂੰ ਨਾ ਕੋਈ ਟਿਕਾਣਾ ਕਰ ਲਈ, ਨਹੀਂ ਤੇ ਸਾਨੂੰ ਉਹਨਾਂ ਨੇ ਸਾਰੇ ਟੱਬਰ ਨੂੰ ਮਾਰ ਦੇਣਾ। 47 ਤੋਂ ਪਹਿਲੇ ਕਦੀ ਇਸ ਚੀਜ਼ ਦੀ ਆਵਾਜ਼ ਹੈ ਸੀ ਕਿ ਪਾਕਿਸਤਾਨ ਬਣਨ ਲੱਗਾ ਜਾਂ ਹਿੰਦੁਸਤਾਨ ਬਣਨ ਲੱਗਾ ਜਾਂ ਕਸ਼ਮੀਰ ਕਿਹਦੇ ਕੋਲ ਜਾਏਗਾ? ਕੋਈ ਇਸ ਤਰ੍ਹਾਂ ਦੀ ਆਵਾਜ਼ ਸੁਣੀ ਸੀ? ਨਹੀਂ, ਕੋਈ ਆਵਾਜ਼ ਨਹੀਂ ਸੀ ਇਸ ਤਰ੍ਹਾਂ ਦੀ। ਹੌਲੀ ਹੌਲੀ ਜਦੋਂ ਇੰਡੀਆ ਦੇ ਚੋਂ ਲੋਕ ਜ਼ਖਮੀ ਹੋ ਕੇ ਜਾਂ ਮਾਰੇ ਕੁੱਟੇ ਜਾਂਦੇ ਸਨ ਲੋਕ, ਉਹਨਾਂ ਦੇ ਜਿਹੜੇ ਰਿਸ਼ਤੇਦਾਰ ਸਨ ਜੰਮੂ ਦੇ ਵਿੱਚ, ਉਹਨਾਂ ਦੇ ਕੋਲ ਜਾ ਕੇ ਰਹਿੰਦੇ ਸਨ ਕਿ ਸਾਡੇ ਨਾਲ ਇਹ ਕੁਛ ਹੋਇਆ। ਮਤਲਬ ਇਹ ਉਹਨਾਂ ਦਾ ਜਿਹੜਾ ਉੱਥੇ ਜਾਣਾ ਸੀ, ਉਹਨਾਂ ਦੀਆਂ ਜਿਹੜੀਆਂ ਉਸ ਵਕਤ ਦੀਆਂ ਜ਼ੁਲਮੋ ਸਿਤਮ ਦੀਆਂ ਕਹਾਣੀਆਂ ਸਨ, ਉਹ ਫਿਰ ਮੁਸਲਮਾਨਾਂ ਨੂੰ ਹੀ ਕੁਛ ਉਹਦਾ ਅਸਰ ਹੋਣਾ ਸ਼ੁਰੂ ਹੋ ਗਿਆ। ਇਤਨੇ ਲੋਕ ਸਨ ਜੰਮੂ ਦੇ, ਉਹਨਾਂ ਦਾ ਇੱਕ ਕਿਸਮ ਦਾ ਨਾਕਾਬੰਦੀ ਹੋ ਗਈ। ਉਹ ਆਪਣੇ ਪਹਿਲੋਂ ਤਾਂ ਘਰਾਂ ਦੇ ਵਿੱਚ ਬੰਦ ਹੋ ਗਏ, ਉਹਨਾਂ ਦਾ ਬਾਹਰ ਨਿਕਲਣਾ ਬੜਾ ਮੁਸ਼ਕਿਲ ਹੋ ਗਿਆ। ਜਿਹੜਾ ਵੀ ਸੁਣਦੇ ਸਨ ਬਾਹਰ ਨਿਕਲਿਆ, ਉਹਨੂੰ ਗਲੀ 'ਚ ਕਤਲ ਕਰ ਦਿੱਤਾ ਜਾਂਦਾ। ਤੇ ਮਹੱਲੇ ਦੇ ਲੋਕਾਂ ਦਾ ਸਾਨੂੰ ਅੱਜ ਤੱਕ ਪਹਿਚਾਣ ਹੈ ਕਿ ਉਹਨਾਂ 'ਚ ਉਹਨਾਂ ਦਾ ਬੰਦਾ ਨਹੀਂ ਸੀ ਕੋਈ ਵੀ ਸ਼ਾਮਲ। ਅੱਛਾ। ਇਹ ਬਾਹਰ ਇਹੋ ਹੀ ਜਿਹੜੇ ਲਸ਼ਕਰ ਤਿਆਰ ਕੀਤੇ ਗਏ ਸੀ, ਸਰਪ੍ਰਸਤੀ ਕਰਨ ਵਾਲੇ ਜਿਹੜੇ ਸਨ, ਉਹ ਤੇ ਹਕੂਮਤਾਂ ਸਨ, ਉਹਨਾਂ ਨੂੰ ਪਾਲਣ ਵਾਲੀਆਂ ਹਕੂਮਤਾਂ ਸਨ। ਮਾਤਾ ਜੀ ਨੇ ਆਪਣੀ ਸਾਰੀ ਕਹਾਣੀ ਆਪਣੀ ਇਸ ਕਿਤਾਬ ਦੇ ਅੰਦਰ ਲਿਖੀ ਹੋਈ ਹੈ ਕਿ ਕਿਸ ਤਰ੍ਹਾਂ ਇਹਨਾਂ ਦੇ ਪਰਿਵਾਰ ਦੇ 47 ਜੀ ਸ਼ਹੀਦ ਹੋਏ ਔਰ ਆਪਣੇ ਦਾਦੇ ਦੇ ਪੂਰੇ ਖਾਨਦਾਨ ਦੇ ਵਿੱਚ ਵਾਹਦ ਮਾਤਾ ਜੀ ਨੇ, ਜਿਨ੍ਹਾਂ ਦੀ ਉਮਰ ਉਸ ਵੇਲੇ 15-16 ਸਾਲ ਸੀ, ਜਵਾਨ ਸੀਗੇ। ਸਭ ਤੋਂ ਜ਼ਿਆਦਾ ਖਤਰਾ ਉਸ ਵੇਲੇ ਇਸ ਉਮਰ ਦੀਆਂ ਬੀਬੀਆਂ ਬੱਚੀਆਂ ਨੂੰ ਸੀਗਾ। ਵਾਘਾ ਬਾਰਡਰ ਤੇ ਪਹੁੰਚੀ, ਵਾਘਾ ਬਾਰਡਰ ਤੋਂ ਨਾ ਹੁਣ ਮੈਂ ਜਿਸਲੇ ਬਾਹਰ ਵੀ ਨਿਕਲਣੀ ਆ, ਹੁਣ ਜਾਵਾਂ ਕਿੱਥੇ? ਓਏ ਹੋਏ ਹੋਏ। ਪੰਜਾਬੀ ਲਹਿਰ ਵੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਬਹੁਤ ਸਾਰਾ ਸਲਾਮ ਤੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਮੈਂ ਤੁਹਾਡਾ ਵੀਰ ਭੁਪਿੰਦਰ ਸਿੰਘ ਲਵਲੀ। ਔਰ ਜਿਸ ਤਰ੍ਹਾਂ ਆਪ ਸਭ ਜਾਣਦੇ ਹੀ ਹੋ ਕਿ ਅਸੀਂ ਪੰਜਾਬ ਦੇ ਵੱਖ-ਵੱਖ ਥਾਵਾਂ ਤੇ ਜਾ ਕੇ ਕੋਸ਼ਿਸ਼ ਕਰੀਦੀ ਹੈ ਕਿ ਜਿਹੜੇ ਅਣਵੰਡੇ ਪੰਜਾਬ ਦੇ ਸਾਡੇ ਕੋਲ ਉਹ ਲੋਕ ਨੇ ਜਿਨ੍ਹਾਂ ਨੇ ਅਣਵੰਡਿਆ ਪੰਜਾਬ ਵੇਖਿਆ, ਜਿਨ੍ਹਾਂ ਨੇ ਉਸ ਵੇਲੇ ਦੀ ਸਾਂਝ ਵੇਖੀ, ਆਪਸ 'ਚ ਪ੍ਰੇਮ ਪਿਆਰ ਵੀ ਵੇਖਿਆ ਔਰ 47 ਵਿੱਚ ਹੋਣ ਵਾਲੀ ਕਤਲੋ ਗਾਰਤ ਵੀ ਵੇਖੀ। ਅਮੂਮਨ ਲੋਕ ਇਹ ਸਮਝਦੇ ਨੇ ਕਿ 47 ਦੀ ਵੰਡ 1947 'ਚ ਹੋ ਗਈ, 2 ਦੇਸ਼ ਬਣ ਗਏ ਔਰ ਲੋਕਾਂ ਨੇ ਹਿਜਰਤ ਕੀਤੀ, ਘਰ-ਬਾਰ ਛੱਡੇ। ਲੇਕਿਨ ਹਕੀਕਤ ਦੇ ਵਿੱਚ ਇਹ ਪਾਰਟੀਸ਼ਨ ਜਿਹੜੀ ਹੈ, ਇਹ ਉਜੜਨਾ ਜਿਹੜਾ ਹੈ, ਹਿਜਰਤ ਕਰਨੀ ਜਿਹੜੀ ਹੈ, ਇਹ ਕਈ ਸਾਲਾਂ ਤੱਕ ਜਾਰੀ ਰਹੀ। ਇਸ ਵੇਲੇ ਮੈਂ ਮੌਜੂਦ ਹਾਂ ਲਾਹੌਰ ਮਾਡਲ ਟਾਊਨ ਦੇ ਵਿੱਚ। ਮੇਰੇ ਨਾਲ ਜੋ ਇਸ ਵੇਲੇ ਮਾਤਾ ਜੀ ਬੈਠੇ ਨੇ, ਇਹਨਾਂ ਦੀ ਕਹਾਣੀ ਵੀ ਕੁਝ ਅਜਿਹੀ ਹੈ ਕਿਉਂਕਿ ਇਹ ਕਸ਼ਮੀਰ ਤੋਂ ਆਏ। ਕਿਉਂਕਿ ਜਿਸ ਤਰ੍ਹਾਂ ਪੰਜਾਬ ਦੇ ਦੋ ਟੋਟੇ ਹੋਏ ਸਾਨੂੰ ਦਿਖਦੇ ਨੇ, ਇਸ ਤਰ੍ਹਾਂ ਕਸ਼ਮੀਰ ਦੇ ਵੀ 2 ਟੋਟੇ ਨੇ, ਇੱਕ ਭਾਰਤ ਦੇ ਕੋਲ ਹੈ ਔਰ ਇੱਕ ਪਾਕਿਸਤਾਨ ਦੇ ਕੋਲ ਨੇ। ਸੋ ਆਓ ਇਹਨਾਂ ਕੋਲ ਪੁੱਛਦੇ ਹਾਂ ਇਹਨਾਂ ਦੀ ਕਹਾਣੀ ਕਿ ਕਿਸ ਤਰ੍ਹਾਂ ਕਸ਼ਮੀਰ ਤੋਂ ਉਜੜੇ, ਪਾਕਿਸਤਾਨ ਕਿਸ ਤਰ੍ਹਾਂ ਪਹੁੰਚੇ, ਕੀ ਮੁਸ਼ਕਲਾਤ ਵੇਖਣੀਆਂ ਪਈਆਂ ਤੇ ਅਜੋਕੇ ਸਮੇਂ ਦੇ ਵਿੱਚ ਕਿਆ ਇਹਨਾਂ ਨੂੰ ਆਪਣਾ ਵਤਨ ਯਾਦ ਹੈ। ਮਾਤਾ ਜੀ ਕੀ ਹਾਲ ਚਾਲ ਤੁਹਾਡਾ? ਠੀਕ ਠਾਕ ਹੋ? ਮੇਰਾ ਸਾਰਿਆਂ ਨੂੰ ਪਹਿਲਾਂ ਸਲਾਮ ਪਹੁੰਚੇ ਜੀ। ਮੈਂ ਅੱਲਾ ਦਾ ਫਜ਼ਲ ਠੀਕ ਠਾਕ। ਨਾਂ ਕੀ ਤੁਹਾਡਾ ਜੀ? ਮੇਰਾ ਨਾਂ ਕਨੀਜ਼ ਫਾਤਮਾ। ਕਨੀਜ਼ ਫਾਤਮਾ। ਹੁਣ ਮੇਰਾ ਨਾਂ, ਸ਼ਾਦੀ ਤੋਂ ਬਾਅਦ ਮੇਰਾ ਨਾਂ ਕਨੀਜ਼ ਯੂਸਫ ਮਿਨਹਾਸ
ਕਿਉਂਕਿ ਸ਼ਾਦੀ ਮੇਰੀ ਮਿਨਹਾਸ ਖਾਨਦਾਨ ਦੇ 'ਚ ਹੋਈ। ਮਿਨਹਾਸ ਖਾਨਦਾਨ ਦੇ ਵਿੱਚ ਹੋਈ। ਇਸ ਬਾਰੇ ਮੈਂ ਤੁਹਾਡੇ ਕੋਲ ਜ਼ਰੂਰ ਪੁੱਛਾਂਗਾ, ਲੇਕਿਨ ਪਹਿਲੇ ਮੈਨੂੰ ਇਹ ਦੱਸੋ ਕਿ ਤੁਹਾਡੇ ਵਾਲਿਦ ਮੁਹਤਰਮ ਦਾ ਕੀ ਨਾਮ ਹੈ? ਉਹਨਾਂ ਦਾ ਨਾਮ ਸੀ ਚੌਧਰੀ ਗੁਲਾਮ ਮੁਹੰਮਦ। ਚੌਧਰੀ ਗੁਲਾਮ ਮੁਹੰਮਦ। ਮੁਹੰਮਦ। ਔਰ ਤੁਹਾਡੇ ਦਾਦਾ ਜੀ ਦਾ ਨਾਮ ਚੇਤੇ ਤੁਹਾਨੂੰ? ਬਲਾਵੁद्दीन ਸੀ ਦਾਦਾ ਜੀ ਦਾ ਨਾਮ, ਚੌਧਰੀ ਬਲਾਵੁद्दीन। ਅੱਛਾ, ਇਸ ਵੇਲੇ ਜਿਸ ਜਗ੍ਹਾ ਦੇ ਉੱਪਰ ਬੈਠੇ ਆ, ਜਿਸ ਏਰੀਏ ਦੇ ਵਿੱਚ, ਇਹ ਲਾਹੌਰ ਦਾ ਬੜਾ ਗੁੰਜਾਨਵਾਦ ਜਗ੍ਹਾ ਹੈ ਔਰ ਬੜੀ ਮਸ਼ਹੂਰ ਜਗ੍ਹਾ ਹੈ। ਇਸ ਜਗ੍ਹਾ ਦਾ ਨਾਮ ਕੀ ਹੈ? ਇਸ ਜਗ੍ਹਾ ਦਾ ਨਾਮ ਹੈ ਮਾਡਲ ਟਾਊਨ। ਨਹੀਂ, ਮਾਡਲ ਟਾਊਨ ਦੇ ਵਿੱਚ ਇਸ ਏਰੀਆ ਦੇ ਕੋਈ ਖਾਸ ਨਾਮ ਹੈ? ਐਕਸਟੈਂਸ਼ਨ ਹੈ ਮਾਡਲ ਟਾਊਨ ਦੀ। ਅੱਛਾ, ਠੀਕ ਹੋ ਗਿਆ। ਅੱਛਾ ਮਾਤਾ ਜੀ, ਇਸ ਵੇਲੇ ਤੁਹਾਡੀ ਉਮਰ ਕਿੰਨੀ ਕੁ ਹੈਗੀ ਹੈ? ਮੇਰੀ ਅਸਲੀ ਉਮਰ 90 ਸਾਲ ਦੀ ਅੱਛਾ। ਹੋਣ ਵਾਲੀ ਹੈ, ਬਸ ਸਮਝ ਲਓ। 90 ਤੁਹਾਡੀ ਸਾਲ ਲਗਭਗ ਕਰੀਬ 90 ਸਾਲ ਉਮਰ ਹੈ। ਉਮਰ ਹੈ, ਹਾਂ। ਇਹ ਜਿਹੜੀ ਪਾਕਿਸਤਾਨ ਦੀ 74 ਸਾਲਗਿਰਾ ਹੋਈ ਹੈ ਤਾਂ ਹਾਂਜੀ। ਮੇਰੀ ਉਮਰ 90 ਸਾਲ ਹੈ। 90 ਸਾਲ ਹੋ ਗਈ। ਹਾਂ। ਵੈਸੇ ਤੁਸੀਂ 90 ਸਾਲ ਦੇ ਲੱਗਦੇ ਨਹੀਂ ਹੋ। ਅੱਛਾ ਮਾਤਾ ਜੀ, ਤੁਸੀਂ ਇੰਡੀਆ ਤੋਂ ਆਏ ਹੋ ਜਾਂ ਇੱਥੋਂ ਦੇ ਵਸਿੰਦੇ ਹੋ? ਕਸ਼ਮੀਰ ਦੇ ਦੋ ਸੂਬੇ ਸਨ ਨਾ, ਇੱਕ ਸੂਬਾ ਜੰਮੂ ਸੀ, ਇੱਕ ਸੂਬਾ ਕਸ਼ਮੀਰ ਸੀ। ਅੱਛਾ। ਜੰਮੂ ਦਾ ਜਿਹੜਾ ਦਾਰੁਲ ਹਕੂਮਤ ਸੀ, ਉਹ ਮਤਲਬ ਡੋਗਰਾ ਹਕੂਮਤ ਦਾ ਜਿਹੜਾ ਗਰਮੀਆਂ ਦਾ ਸੀ ਦਾਰੁਲ ਹਕੂਮਤ, ਉਹ ਜੀ, ਜੰਮੂ ਹੁੰਦਾ ਸੀ। ਤੇ ਜਿਹੜਾ ਸਰਦੀਆਂ ਦਾ ਦਾਰੁਲ ਹਕੂਮਤ ਜੰਮੂ ਹੁੰਦਾ ਸੀ ਤੇ ਗਰਮੀਆਂ ਦਾ ਦਾਰੁਲ ਹਕੂਮਤ ਸ੍ਰੀਨਗਰ ਹੁੰਦਾ ਸੀ। ਸ੍ਰੀਨਗਰ ਹੁੰਦਾ ਹਾਂ, ਸੀ। ਕਿਉਂਕਿ ਸਾਡਾ ਕਾਰੋਬਾਰ ਕੁਛ ਇਸੇ ਤਰ੍ਹਾਂ ਦਾ ਸੀ। ਮੇਰੇ ਵਾਲਦੈਨ ਦਾ, ਵਾਲਦ ਸਾਹਿਬ ਵਿੱਚ, ਦਾਦਾ ਜੀ ਵਿੱਚ, ਤਾਇਆ ਜੀ ਸਾਰੇ ਇਕੱਠੇ ਕੰਮ ਕਰਦੇ ਸਨ। ਉਹ ਨਾਲ ਹੀ ਮਤਲਬ ਇਹਨਾਂ ਦੇ ਨਾਲ ਹੀ ਫਿਰ ਜਿੱਥੇ ਇਹ ਹਕੂਮਤ ਜਾਂਦੀ ਸੀ ਉੱਥੇ ਫਿਰ ਅਸੀਂ ਵੀ ਜਾਂਦੇ ਸਨ ਨਾਲ। ਤੁਹਾਡੇ ਦਾਦਾ ਜੀ ਕੀ ਕਰਦੇ ਸੀ? ਉਹਨਾਂ ਦੇ ਮੈਸ ਦਾ, ਉਹਨਾਂ ਦੇ ਟੇਲਰਿੰਗ ਦਾ ਠੇਕਾ ਸੀ ਉਹਨਾਂ ਦੇ ਕੋਲ। ਅੱਛਾ। ਹਾਂ, ਸਾਰਾ। ਇਹ ਕਿਹਨਾਂ ਦਾ? ਆਰਮੀ ਦਾ? ਨਹੀਂ, ਡੋਗਰਾ ਹਕੂਮਤ। ਤੁਹਾਡਾ ਜਨਮ ਕਿਹੜੀ ਜਗ੍ਹਾ ਦੇ ਵਿੱਚ ਹੋਇਆ? ਮੇਰਾ ਸੂਬਾ ਜੰਮੂ ਦੇ ਵਿੱਚ ਹੋਇਆ। ਜੰਮੂ ਦੇ ਵਿੱਚ ਕੋਈ ਖਾਸ ਜਗ੍ਹਾ, ਕੋਈ ਪਿੰਡ ਸੀਗਾ ਜਾਂ ਸ਼ਹਿਰ ਦੇ ਵਿੱਚ ਹੀ? ਸ਼ਹਿਰ ਦੇ ਚ ਹੋਇਆ। ਹਾਂ। ਮੱਲਾ ਮੰਡੀ ਮੁਬਾਰਕ ਨਾਂ ਹੈ। ਮੰਡੀ ਮੁਬਾਰਕ, ਜਿਹੜਾ ਕਿ ਰਾਜਾ ਦੇ ਮਹੱਲਾਂ ਦੇ ਨਾਲ ਲੱਗਦਾ ਹੈ। ਰਾਜਿਆਂ ਦੇ ਮਹੱਲਾ ਦੇ ਨਾਲ ਲੱਗਦਾ ਹੈ। ਅੱਛਾ। ਮੰਡੀ ਦੇ ਵਿੱਚ ਉਹਨਾਂ ਦੇ ਮਹੱਲ ਸਨ, ਅੰਦਰ ਮੰਡੀ ਦੇ ਅੰਦਰ। ਅੱਛਾ। ਜਿਹੜਾ ਅਕਸਰ ਜਾ ਕੇ ਹਾਂ। ਸੈਰ ਕਰਨ ਜਾਂਦੇ ਸਨ। ਦਰਵਾਜ਼ੇ ਚਾਰ ਸਨ, ਖੁੱਲੇ ਰਹਿੰਦੇ ਸਨ। ਸਹੀ। ਸਵੇਰ ਤੋਂ ਲੈ ਕੇ ਸ਼ਾਮ ਦੇ 9 ਵਜੇ ਤੱਕ। ਬੜੀ ਪਿਆਰੀ ਮਤਲਬ ਜਗ੍ਹਾ ਸੀ ਸੈਰ ਕਰਨ ਵਾਸਤੇ। ਬੱਚੇ ਅਸੀਂ ਹੁੰਦੇ ਸਾਂ, ਸਾਨੂੰ ਇੰਨਾ ਮਤਲਬ ਇਲਮ ਨਹੀਂ ਸੀ, ਲੇਕਿਨ ਸਾਲਾਨਾ ਜਿਹੜਾ ਸੀ ਨਾ ਇੱਕ ਉਹਨਾਂ ਦਾ ਦੁਸਹਿਰੇ ਦਾ ਸਮਝ ਲਓ, ਕੋਈ ਇਹੋ ਜਿਹਾ ਤਿਉਹਾਰ ਹੁੰਦਾ ਸੀ ਜਿਹੜਾ ਉਹਦੇ ਅੰਦਰ ਮੰਡੀ ਮੁਬਾਰਕ ਦੇ ਅੰਦਰ ਇੱਕ ਚਬੂਤਰਾ ਬਣਿਆ ਦਾ ਹੁੰਦਾ ਸੀ। ਅੱਛਾ। ਉੱਥੇ ਉਹ ਫਿਰ ਆ ਕੇ ਨਾ ਆਪਣੀ ਪੂਰੀ ਡੋਗਰਾ ਜਿਹੜਾ ਲਿਬਾਸ ਹੁੰਦਾ ਹੈ ਉਹਦੇ ਵਿੱਚ ਬੜੀ ਸ਼ਾਨ ਦੇ ਨਾਲ ਆ ਕੇ ਬੈਠਦੇ ਹੁੰਦੇ ਸਨ। ਅੱਛਾ। ਉਸ ਵਕਤ ਇਜਾਜ਼ਤ ਜਿਹੜੀ ਸੀ ਨਾ, ਮਤਲਬ ਇਹ ਖਾਸ ਬੰਦਿਆਂ ਨੂੰ ਮਿਲਦੀ ਸੀ ਜਿਹੜੇ ਉਹ ਦੇਖਦੇ ਸਨ। ਜਿਹੜਾ ਤੁਹਾਡਾ ਮੁਬਾਰਕ ਮਹੱਲਾ ਸੀ ਜਾਂ ਰਾਜਾ ਮਹੱਲਾ ਸੀ ਜਾਂ ਜੰਮੂ ਸੀਗਾ, ਤੁਹਾਡਾ ਆਪਸੀ ਵਸੇਬ ਤੁਸੀਂ ਵੈਸੇ ਦੱਸਤਾ ਕਿ ਉੱਥੇ ਇਸ ਤਰ੍ਹਾਂ ਦੇ ਤਿਉਹਾਰ ਹੁੰਦੇ ਸਨ, ਲੇਕਿਨ ਮੈਨੂੰ ਇਹ ਦੱਸੋ ਕਿ ਤੁਹਾਡਾ ਆਪਸੀ ਵਸੇਬ ਕਿਦਾਂ ਦਾ ਸੀ? ਕਿਆ ਹਿੰਦੂ, ਸਿੱਖ, ਮੁਸਲਮਾਨ, ਕ੍ਰਿਸਚਨ ਸਾਰੇ ਲੋਕ ਸਭ ਲੋਕ ਇਕੱਠੇ ਹੈਗੇ ਸੀਗੇ? ਹਾਂਜੀ, ਬਲਕਿ ਸਾਡੇ ਮਹੱਲੇ 'ਚ ਅਕਸਰੀਅਤ ਹਿੰਦੂਆਂ ਦੀ ਸੀ। ਸਿਰਫ ਸਾਡੇ 4 ਘਰ, ਤੁਹਾਡੇ 4 ਘਰ ਮੁਸਲਮਾਨਾਂ ਦੇ ਸਨ, ਜਿਹੜੇ ਕਿ ਸਾਡੇ ਆਪਣੇ ਸਨ। ਉਹ ਨਾਲ ਹੀ ਘਰ ਉਹ ਸੀ, ਉਹ ਗਾਂਧੀ ਫੈਮਿਲੀ ਉਹਨੂੰ ਕਹਿੰਦੇ ਸਨ। ਉਹਨਾਂ ਦੀ ਮਤਲਬ ਉਹ ਗਾਂਧੀ ਖਿਲਾਉਂਦੇ ਸਨ, ਹੈ ਮੁਸਲਮਾਨ ਸਨ। ਸਹੀ। ਅੱਛਾ, ਤੇ ਕਦੀ 47 ਤੋਂ ਪਹਿਲੇ ਤੁਹਾਡਾ ਇਲਾਕਾ ਚੂँਕਿ ਬਹੁਤ ਖੂਬਸੂਰਤ ਇਲਾਕਾ ਹੈ, ਕਦੀ 47 ਤੋਂ ਪਹਿਲੇ ਆਪਸ ਦੇ ਵਿੱਚ ਕੋਈ ਤਲਖ ਕਲਾਮੀ, ਕੋਈ ਜਿਸ ਤਰ੍ਹਾਂ ਹੋ ਜਾਂਦਾ ਹੈ ਛੋਟੀ ਮੋਟੀ ਗੱਲ ਤੇ ਕੋਈ ਲੜਾਈ ਝਗੜਾ ਤੇ ਨਹੀਂ ਹੋਇਆ? ਨਹੀਂ, ਕਿਸੇ ਨਾਲ ਲੜਾਈ ਝਗੜਾ ਨਹੀਂ। ਉਸਨੇ ਬਿਲਕੁਲ ਇਸ ਤਰ੍ਹਾਂ ਮਤਲਬ ਮੇਰੇ ਕਹਿਣ ਦਾ ਮਕਸਦ ਕਿ ਮੁਸਲਮਾਨਾਂ ਦਾ, ਸਿੱਖਾਂ ਦਾ ਜਾਂ ਹਿੰਦੂਆਂ ਦਾ ਆਪਸ ਦੇ ਵਿੱਚ ਕੋਈ ਗੱਲਬਾਤ ਤੇ ਨਹੀਂ ਸੀਗੀ? ਕੁਝ ਲੋਕ ਮਤਲਬ ਦੇਖਿਆ ਬਚਪਨ ਦੇ ਵਿੱਚ ਕਿ ਕੁਝ ਸ਼ਰਾਰਤਾਂ ਉਹ ਕਿਸੇ ਤਿਉਹਾਰ ਤੇ ਉਹਨਾਂ ਨੇ ਉਹ ਕਰਦੇ ਸਨ। ਫਿਰ ਉਹ ਜਿਹੜਾ ਗਰਜ ਉਹਨਾਂ ਦੇ ਰੱਖ ਲੈਂਦੇ ਸਨ ਉਹ, ਤੇ ਜਿਹੜਾ ਉਹਨਾਂ ਦਾ ਤਿਉਹਾਰ ਆਉਂਦਾ ਸੀ ਤੇ ਫਿਰ ਉਹ ਕਰਦੇ ਸਨ। ਤੁਹਾਡੀ ਉਮਰ ਉਸ ਵੇਲੇ ਕੋਈ ਲਗਭਗ 15-16 ਸਾਲ ਹੈ ਸੀ। ਇਸ ਤੋਂ ਵੀ ਨੀਚੇ ਹੀ ਹੋਏਗੀ। ਅੱਛਾ। ਆਪਸੀ ਜਿਹੜਾ ਸੀ ਤੁਹਾਡਾ, ਤੁਹਾਡੀਆਂ ਕੋਈ ਸਹੇਲੀਆਂ ਜਾਂ ਤੁਸੀਂ ਉੱਥੇ ਪੜ੍ਹੇ ਹੋ ਤੇ ਕਿੰਨਾ ਪੜ੍ਹੇ ਹੋ, ਕੋਈ ਸਹੇਲੀਆਂ ਹੈ ਸਨ ਤੁਹਾਡੀਆਂ? ਹਾਂ, ਮੈਂ ਬਚਪਨ ਦੇ ਹੈ ਸਨ ਸਹੇਲੀਆਂ, ਕੁਝ ਆਪਣੇ ਰਿਸ਼ਤੇਦਾਰਾਂ ਦੇ ਮਤਲਬ। ਅਗਰ ਤੁਸੀਂ ਕੋਈ ਹਿੰਦੂਆਂ ਦੇ, ਸਿੱਖਾਂ ਦੀਆਂ ਸਹੇਲੀਆਂ ਦੱਸ ਦਿਓ ਤੇ ਜ਼ਿਆਦਾ ਆਸਾਨੀ। ਸਿੱਖਾਂ ਦੀਆਂ ਸਹੇਲੀਆਂ, ਇੱਕ ਮਾਂ ਸਾਡੀ ਦੀ ਸਹੇਲੀ ਸੀ, ਸੀਤਾ ਉਹਦਾ ਨਾਂ ਸੀ, ਜਿਹਨੇ ਸਾਡੇ ਟੱਬਰ ਨੂੰ ਪਨਾਹ ਵੀ ਦਿੱਤੀ ਸੀ ਥੋੜੀ ਜਿਹੀ। ਅੱਛਾ। ਲੇਕਿਨ ਉਹ ਵਿਚਾਰੀ ਬੇਬਸ ਸੀ, ਕਿਉਂਕਿ ਉਸ ਵਕਤ ਨਾ ਕੁਝ ਨਹੀਂ ਸੀ ਹੋ ਸਕਦਾ। ਜਿਹੜਾ ਮਤਲਬ ਹਿੰਦੂ ਜਾਂ ਜਿਹੜਾ ਸਿੱਖ ਪਨਾਹ ਦਿੰਦਾ ਸੀ ਨਾ ਕਿਸੇ ਨੂੰ, ਉਹਨੂੰ ਵੀ ਨਾਲ ਦਾ
ਮਾਰ ਦਿੱਤਾ ਜਾਂਦਾ ਸੀ। ਨਫ਼ਰਤ ਇੰਨੀ ਕੁ ਫੈਲ ਇੰਨੀ ਗਈ ਕੁ ਸੀ। ਫੈਲ ਗਈ ਸੀ। ਮੈਂ ਤੁਹਾਡੇ ਕੋਲ ਪਾਰਟੀਸ਼ਨ ਵਾਲੇ ਪਾਸੇ ਬਾਅਦ 'ਚ ਆਵਾਂਗਾ। ਨਫ਼ਰਤ ਉਹਨਾਂ ਦੇ ਦਿਲ 'ਚ ਨਹੀਂ ਸੀ, ਲੇਕਿਨ ਜਿਹੜੇ ਸ਼ਰਪਸੰਦ ਸਨ ਹਾਂਜੀ, ਹਾਂਜੀ। ਉਹਨਾਂ ਨੇ ਉਹਨਾਂ ਨੂੰ ਨਾ ਵਿਚਾਰਿਆਂ ਨੂੰ ਮਤਲਬ ਇਸ ਡਰਾ ਤਰ੍ਹਾਂ ਦਿੱਤਾ ਸੀ। ਡਰਾਇਆ ਕੀ, ਬਲਕਿ ਵਾਕਿਆਤ ਹੋਏ ਨੇ ਇਹੋ ਜਿਹੇ। ਅੱਛਾ, ਮੈਂ ਪਾਰਟੀਸ਼ਨ ਵਾਲੇ ਪਾਸੇ ਤੁਹਾਡੇ ਕੋਲ ਬਾਅਦ 'ਚ ਆਵਾਂਗਾ। ਮੈਨੂੰ ਪਾਰਟੀਸ਼ਨ ਤੋਂ ਪਹਿਲੇ ਜਿਹੜਾ ਜੰਮੂ ਦਾ ਫੇਸ ਸੀ, ਕਿਉਂਕਿ ਤੁਸੀਂ ਮੇਰੇ ਕੋਲ ਪਹਿਲੇ ਐਸੀ ਖਾਤੂਨ ਹੋ ਜਾਂ ਮੇਰੀ ਮਾਤਾ ਜੀ ਐਸੇ ਨੇ ਜੋ ਮੈਨੂੰ ਜੰਮੂ ਸ਼ਹਿਰ ਦੇ ਮਿਲੇ ਨੇ। ਸੋ ਮੈਨੂੰ ਦੱਸੋ ਕਿ ਤੁਸੀਂ ਉਸ ਵੇਲੇ ਪੜ੍ਹਦੇ ਸੀਗੇ? ਮੈਂ ਮਿਡਲ ਸਕੂਲ ਚ ਪੜ੍ਹਦੀ ਸਾਂ। ਮੈਂ Middle 'ਚ ਪਿਛਲੇ ਪੜ੍ਹਦੇ? ਵਸਾਦ ਹੋਏ ਨੇ। ਮੈਂ ਮਿਡਲ ਦਾ ਇਮਤਿਹਾਨ ਬੋਰਡ ਦਾ ਦਿੱਤਾ ਹੈ, ਜਿਹੜਾ ਬੋਰਡ ਸਾਡਾ ਲਾਹੌਰ ਪੰਜਾਬ ਦੇ ਨਾਲ ਲੱਗਦਾ ਸੀ ਬੋਰਡ। ਅੱਛਾ, ਜੀ ਹਾਂ, ਸਹੀ ਹੋ ਗਿਆ। ਤੁਸੀਂ ਉਸ ਵੇਲੇ ਮਿਡਲ ਦੇ ਮਤਲਬ 8ਵੀਂ ਕਲਾਸ ਪਾਸ ਕਰ ਚੁੱਕੇ ਪਾਸ ਸੀ? ਕਰ ਲਈ ਸੀ। ਅੱਛਾ, ਤੁਸੀਂ ਇਹ ਦੱਸੋ ਕਿ ਤੁਹਾਡਾ ਸਕੂਲ ਕਿੱਥੇ ਸੀਗਾ? ਸਾਡਾ ਗਵਰਨਮੈਂਟ ਸਕੂਲ ਸੀ। ਐਨੇ ਸਕੂਲ ਨਹੀਂ ਸਨ ਹੁੰਦੇ। ਅੱਛਾ। ਗਵਰਨਮੈਂਟ ਸਕੂਲ ਹੁੰਦਾ ਸੀ ਮਤਲਬ ਲੜਕੀਆਂ ਦਾ। ਗਵਰਨਮੈਂਟ ਸਕੂਲ ਹੁੰਦਾ ਸੀ ਲੜਕਿਆਂ ਦਾ। ਹਾਂਜੀ। ਉਹਦੇ ਇਲਾਵਾ ਇੱਕ ਇਸਲਾਮੀ ਸਕੂਲ ਸੀ ਜਿੱਥੇ ਲੜਕੇ ਪੜ੍ਹਦੇ ਸਨ। ਲੜਕੀਆਂ ਦੇ ਇੰਨੇ, ਬਾਕੀ ਪ੍ਰਾਇਮਰੀ ਸਕੂਲ ਤੇ ਹੈ ਸਨ। ਪ੍ਰਾਇਮਰੀ ਸਹੀ। ਸਕੂਲ ਕਾਫੀ ਸਨ, ਲੇਕਿਨ ਉਹ ਵੀ ਜਿੱਥੇ- ਗਵਰਨਮੈਂਟ ਦੇ ਅੰਡਰ। ਗਵਰਨਮੈਂਟ ਦੇ ਅੰਦਰ। ਹਾਂ। ਅੱਛਾ, ਜਿਹੜਾ ਤੁਸੀਂ ਸਕੂਲ ਪੜ੍ਹਦੇ ਸੀ ਉੱਥੇ ਨਿਸਾਬ ਕਿਸ ਤਰ੍ਹਾਂ ਦਾ ਸੀਗਾ? ਪੜ੍ਹਾਈ ਤੁਹਾਨੂੰ ਕਿਹੜੀਆਂ ਚੀਜ਼ਾਂ, ਅੱਜ ਤੋਂ ਪੌਣੀ ਸਦੀ ਪਹਿਲੇ ਕਿਹੜੀ ਚੀਜ਼ ਪੜ੍ਹਾਈ ਜਾਂਦੀ ਸੀ ਤੁਹਾਨੂੰ? ਸਾਡਾ ਨਿਸਾਬ ਮਤਲਬ ਜ਼ਿਆਦਾਤਰ ਜਿਹੜੇ ਕੋਈ ਐਸੇ ਕੋਈ ਡਰਾਮੇ ਸ਼ਰਾਮੇ ਜਾਂ ਇਸ ਤਰ੍ਹਾਂ ਦੇ ਕੋਈ ਹੁੰਦੇ ਸਨ, ਉਹਨਾਂ ਦੀ ਥੀਮ ਤੇ ਜ਼ਿਆਦਾਤਰ ਹਿੰਦੂਆਂ ਦੇ ਨਾਲ ਤਾਲੁਕ ਰੱਖਦੀ ਸੀ, ਉਹਨਾਂ ਦੇ ਅਵਤਾਰਾਂ ਦੇ ਨਾਲ ਤਾਲੁਕ ਰੱਖਦੀ ਸੀ। ਅੱਛਾ। ਲੇਕਿਨ ਉਹਦੇ ਇਲਾਵਾ ਮਤਲਬ ਇਹ ਨਿਸਾਬ ਦੇ 'ਚ ਅਸੀਂ ਸਾਡੀ ਇਸਲਾਮੀਆਤ ਵੀ ਹੈ ਸੀ ਨਿਸਾਬ ਦੇ ਵਿੱਚ। ਲੇਕਿਨ ਉਰਦੂ ਹੈ, ਜਿਨ੍ਹਾਂ ਨੇ ਹਿੰਦੀ ਪੜ੍ਹਨੀ ਹੈ ਉਹ ਹਿੰਦੀ ਪੜ੍ਹਨ, ਲੇਕਿਨ ਉਰਦੂ ਸਾਰਿਆਂ ਨੇ ਪੜ੍ਹਨੀ, ਉਹ ਆਪਸ਼ਨਲ ਸਬਜੈਕਟ ਹੁੰਦੇ ਸੀ। ਤੁਹਾਡੇ ਕੋਈ ਸਕੂਲ ਦੇ ਵਿੱਚ ਤੁਹਾਡੇ ਨਾਲ ਕੋਈ ਬੱਚੀਆਂ ਪੜ੍ਹਦੀਆਂ, ਕੋਈ ਉਹਨਾਂ ਦੇ ਨਾਮ? ਹਾਂਜੀ, ਮੇਰੇ ਨਾਲ ਬੱਚੀਆਂ ਪੜ੍ਹਦੀਆਂ ਸਨ। ਹਾਂਜੀ, ਹਾਂਜੀ। ਅਬਦੁਲ ਗਫੂਰ ਫੈਮਿਲੀ ਸੀ, ਹਾਂ। ਮੁਸਲਮਾਨ ਸੀ ਉਹ ਬੱਚੇ। ਬਾਅਦ ਵਿੱਚ ਡਾਕਟਰ ਵੀ ਰਹੀ, ਉਹਦਾ ਨਾਮ ਫੌਜ਼ੀਆ ਸੀ, ਫੌਤ ਹੋ ਗਈ ਹੈ। ਫਜ਼ੀਲਤ ਵੀ ਇੱਕ ਬੱਚੀ ਸੀ, ਉਹ ਵੀ ਇੱਥੇ ਆਈ ਹੈ। ਲੇਕਿਨ ਉਹ ਐਸੀਆਂ ਮੁਸੀਬਤਾਂ ਪਈਆਂ ਨੇ ਕਿ ਉਹਨਾਂ ਨੂੰ ਮਿਲਣ ਦੀ ਕੋਸ਼ਿਸ਼ ਨਹੀਂ ਕੀਤੀ ਨਾ। ਉਹਨਾਂ ਨੂੰ ਪਤਾ ਨਹੀਂ ਕੀ ਮੁਸੀਬਤਾਂ ਪਈਆਂ ਨੇ ਸਾਡੇ ਯਾਰ। ਤੇ ਇਸ ਤਰ੍ਹਾਂ ਫਿਰ ਬਾਅਦ ਵਿੱਚ ਕੁਛ ਐਸੇ ਹੀ ਕੁਝ ਹਾਲਾਤ बढ़ते तारफ आ गया। ਜ਼ਾਹਰਾ ਮੁਸਲਮਾਨ ਫੈਮਲੀਜ਼ ਜਾਂ ਮੁਸਲਮਾਨ ਜਿਹੜੀਆਂ ਤੁਹਾਡੀਆਂ ਸਹੇਲੀਆਂ ਸਨ, ਉਹ ਤਾਂ ਜ਼ਾਹਰਾ ਇੱਥੇ ਆ ਗਈਆਂ। ਹਾਂ, ਲੇਕਿਨ ਉੱਥੇ ਜਿਹੜੀਆਂ ਸਹੇਲੀਆਂ ਰਹਿ ਗਈਆਂ ਉਹ ਤੇ ਹਿੰਦੂਆਂ ਸਿੱਖਾਂ 'ਚ ਹੋਣਗੀਆਂ। ਕੋਈ ਉਹਨਾਂ ਦੇ ਨਾਮ ਚੇਤੇ ਹੈ? ਨਾਮ ਹੈ ਇੱਕ ਕਿਰਨ ਸੀ ਸਾਡੀ ਸਹੇਲੀ, ਬੜੀ ਪਿਆਰੀ ਕਿਰਨ। ਕਿ ਅੱਛਾ। ਵੈਲਕਮ ਜਿਹੜਾ ਹੁੰਦਾ ਸੀ ਨਾ ਡਾਂਸ, ਉਹ ਕਰਦੀ ਸੀ ਸਾਡੇ ਸਕੂਲ ਦੇ ਵਿੱਚ। ਅੱਛਾ, ਮਤਲਬ ਅਗਰ ਉਹਨਾਂ ਨੂੰ ਲੱਭਣਾ ਹੋਵੇ ਤੇ ਉਹਨੂੰ ਜ਼ਰੂਰ ਆਪਣਾ ਬਚਪਨ ਯਾਦ ਹੋਏਗਾ ਕਿ ਉਹ ਪਸਰੂਰੀਆਂ ਦੇ ਅੱਡੇ ਵੱਲ ਰਹਿੰਦੀ ਸੀ। ਕਿਹਦਾ ਵੱਲ? ਸਿਆਲਕੋਟ ਦੇ ਵਿੱਚ ਇੱਕ ਅੱਡਾ ਪਸਰੂਰੀਆਂ। ਅੱਛਾ ਅੱਛਾ ਅੱਛਾ। ਉਹਦੇ ਉੱਥੇ ਉਹਦਾ ਮਤਲਬ ਇੱਕ ਕੋਠੀ ਸੀ। ਹਾਂ ਹਾਂ ਹਾਂ। ਬਸ ਇੰਨਾ ਕਿ ਯਾਦ ਹੈ। ਉਹ ਵਿਚਾਰੀ, ਕੋਈ ਟੀਚਰਾਂ ਕੋਈ ਦੇ ਨਾਮ ਨਫ਼ਰਤ। ਤੁਹਾਨੂੰ ਯਾਦ ਹੋਣ? ਨਫ਼ਰਤ ਕੋਈ ਨਹੀਂ ਸੀ ਹੈ। ਟੀਚਰਾਂ ਦੇ ਨਾਂ ਨਹੀਂ ਯਾਦ। ਟੀਚਰਾਂ ਹਿੰਦੂ ਵੀ ਸਨ, ਟੀਚਰਾਂ ਈਸਾਈ ਵੀ ਸਨ, ਟੀਚਰਾਂ ਮੁਸਲਮਾਨ ਵੀ ਸਨ। ਅੱਛਾ। ਹਾਂ। ਅੱਛਾ, ਤੁਹਾਡੇ ਜਿਹੜੇ ਕਰੀਬ ਲੋਕ ਰਹਿੰਦੇ ਸੀ ਉਹਨਾਂ 'ਚ ਕੋਈ ਜ਼ਾਹਰਾ ਘਰ ਦੇ ਵਿੱਚ ਕੋਈ ਗੱਲਬਾਤ ਤੇ ਹੁੰਦੀ ਹੈ, ਕੋਈ ਨਾਮੀ ਗ੍ਰਾਮੀ ਲੋਕਾਂ ਦੇ ਵਿੱਚ ਕੋਈ ਹਿੰਦੂਆਂ ਸਿੱਖਾਂ ਦੇ ਕੋਈ ਨਾਮ ਚੇਤੇ? ਨਾਮ ਤਾਂ ਮੈਨੂੰ ਨਹੀਂ ਚੇਤੇ। ਇੱਕ ਮਤਲਬ ਬਹੁਤ ਵੱਡਾ ਘਰ ਹੁੰਦਾ ਸੀ, ਬਹੁਤ ਇੱਕ ਬਿਲਕੁਲ ਉਹ ਇੰਨਾ ਬੜਾ ਘਰ ਹੁੰਦਾ ਸੀ। ਹਾਂ ਹਾਂ। ਹਿੰਦੂਆਂ ਦਾ ਸੀ। ਅੱਛਾ। ਉਹਨਾਂ ਦੇ ਨਾਲ ਬੜੇ ਤਾਲੁਕਾਤ ਸਨ, ਬਲਕਿ ਤਿਉਹਾਰਾਂ ਦੇ ਵਿੱਚ ਅਸੀਂ ਇੱਕ ਦੂਸਰੇ ਦੇ ਨਾਲ ਨਾ ਬੜੇ ਮਿਕਸ ਅਪ ਹੁੰਦੇ ਸਾਂ। ਅੱਛਾ। ਅਸੀਂ ਉਹਨਾਂ ਦਾ ਖਾਣਾ ਖਾ ਲੈਂਦੇ ਸਾਂ। ਉਹਨਾਂ ਦੇ ਤਾਂ ਆਪਣਾ ਜਦੋਂ ਸਾਡੇ ਵਿਆਹ ਸ਼ਾਦੀਆਂ ਹੁੰਦੀਆਂ ਸਨ, ਉਹਨਾਂ ਵਾਸਤੇ ਅਸੀਂ ਫਿਰ ਉਹਨਾਂ ਦੇ ਹਿੰਦੂਆਂ ਖਾਨ ਸਾਮਿਆਂ ਕੋਲ ਉਹਨਾਂ ਵਾਸਤੇ ਖਾਣਾ ਪਕਵਾਉਂਦੇ ਸਨ। ਅੱਛਾ ਅੱਛਾ। ਮਿਸਿਸ ਗੋਹਰ ਮਾਨ ਸਨ, ਬੜੇ ਮਤਲਬ ਬਹੁਤ ਪਿਆਰੇ ਟੀਚਰ ਸਨ। ਉਹ ਪਾਕਿਸਤਾਨ ਦੇ ਹਿਜਰਤ ਕਰਕੇ ਆਏ ਨੇ, ਬਲਕਿ ਉਹ ਉਹਨਾਂ ਦੇ ਮੀਆਂ ਨੇ ਆਜ਼ਾਦ ਕਸ਼ਮੀਰ ਦੇ ਵਾਸਤੇ ਕੰਮ ਵੀ ਕੀਤਾ। ਉਹ ਇਸ ਹੁਕੂਮਤ ਦੇ 'ਚ ਰਹੇ ਨੇ ਕੁਛ ਦੇਰ। ਸਹੀ। ਬਾਅਦ ਵਿੱਚ ਨਹੀਂ ਪਤਾ, ਲੇਕਿਨ ਉਹਨਾਂ ਦਾ ਮੈਂ ਨਾਮ ਪੜ੍ਹਦੀ ਰਹੀ ਹਾਂ ਤੇ ਮੈਂ ਕਿਹਾ ਇਹ ਉਹ ਹੀ ਨੇ ਮਿਸਿਸ ਗੋਹਰ। ਅੱਛਾ। ਜਿਹੜੇ ਸਾਡੇ ਟੀਚਰ ਸਨ, ਬੜੇ ਪਿਆਰੇ ਟੀਚਰ ਸਨ। ਹਾਂ ਹਾਂ ਹਾਂ। ਅੱਛਾ ਮਾਤਾ ਜੀ, ਇਹ ਦੱਸੋ ਕਿ 47 ਤੋਂ ਪਹਿਲੇ ਕਦੀ ਇਸ ਚੀਜ਼ ਦੀ ਆਵਾਜ਼ ਹੈ ਸੀ ਕਿ ਪਾਕਿਸਤਾਨ ਬਣਨ ਲੱਗਾ ਜਾਂ ਹਿੰਦੁਸਤਾਨ ਬਣਨ ਲੱਗਾ ਜਾਂ ਕਸ਼ਮੀਰ ਕਿਹਦੇ ਕੋਲ ਜਾਏਗਾ? ਕੋਈ ਇਸ ਤਰ੍ਹਾਂ ਦੀ ਆਵਾਜ਼ ਸੁਣੀ ਸੀ? ਨਹੀਂ, ਕੋਈ ਆਵਾਜ਼ ਨਹੀਂ ਸੀ ਇਸ ਤਰ੍ਹਾਂ ਦੀ। ਕੋਈ ਆਵਾਜ਼ ਨਹੀਂ? ਨਹੀਂ, ਉਸ ਵਕਤ ਤੱਕ ਸਾਡੇ ਬਚਪਨ ਤੱਕ ਤਾਂ ਕੋਈ ਆਵਾਜ਼ ਨਹੀਂ ਸੀ। ਇਹ ਹੁੰਦਾ ਸੀ ਕਿ ਹਿੰਦੂ ਦਾ ਜ਼ਰਾ ਜ਼ਿਆਦਾ ਗਲਬਾ ਸੀ ਮੁਸਲਮਾਨਾਂ ਦੇ ਉੱਤੇ। ਉਧਰ ਕਿਆ ਹਿੰਦੂ ਜ਼ਿਆਦਾ ਸਨ?
ਜੰਮੂ ਸੂਬੇ ਦੇ ਚ ਹਿੰਦੂ ਜ਼ਿਆਦਾ ਸਨ, ਕਸ਼ਮੀਰ ਦੇ ਚ ਮੁਸਲਮਾਨ ਬਹੁਤ ਜ਼ਿਆਦਾ। ਅੱਛਾ, ਜੋ ਹਿੱਸਾ ਪਾਕਿਸਤਾਨ ਕੋਲ ਹੈ ਇਹਦੇ ਚ ਮੁਸਲਮਾਨ ਜ਼ਿਆਦਾ ਸਨ। ਪਾਕਿਸਤਾਨ ਦੇ ਕੋਲ ਹਾਂ ਇਹ ਅਕਸਰੀਅਤ ਮੁਸਲਮਾਨਾਂ ਦੀ। ਜਿਹੜਾ ਪਾਕਿਸਤਾਨ ਦੇ ਕੋਲ ਹਿੱਸਾ ਹੈ ਨਾ, ਇਹ ਐਕਚੁਅਲੀ ਜੰਮੂ ਕਸ਼ਮੀਰ ਦਾ ਮੁਸ਼ਤਰਕਾ ਹਿੱਸਾ ਹੈ, ਉਹਦੇ ਕੋਲ ਆਇਆ ਹੈ। ਅੱਛਾ, ਕੁਝ ਕਸ਼ਮੀਰ ਦੇ ਹਿੱਸੇ ਉਹਦੇ ਚ ਪੈ ਗਏ ਨੇ ਤੇ ਕੁਝ ਜੰਮੂ ਦੇ ਹਿੱਸੇ ਉਹਦੇ ਚ ਪੈ ਗਏ। ਸਹੀ ਹੋ ਗਿਆ। ਜਿਸ ਤਰ੍ਹਾਂ ਤੁਸੀਂ ਮੀਰਪੁਰ ਜਾਂਦੇ ਹੋ, ਹਾਂ ਹਾਂ, ਇਸ ਤਰ੍ਹਾਂ ਜੰਮੂ ਨੂੰ ਰਸਤਾ ਜਾਂਦਾ ਪਿਆ ਮੀਰਪੁਰ। ਹਾਂਜੀ ਹਾਂਜੀ, ਬਿਲਕੁਲ ਜਾਂਦਾ। ਮੁਜ਼ੱਫਰਾਬਾਦ ਤੋਂ ਕਸ਼ਮੀਰ ਨੂੰ ਰਸਤਾ ਜਾਂਦਾ ਸੀ। ਮੁਜ਼ੱਫਰਾਬਾਦ ਬਿਲਕੁਲ ਮਤਲਬ ਸ਼ਾਹਰਾਹ ਸੀ ਕਸ਼ਮੀਰ ਦੀ। ਕਸ਼ਮੀਰ ਜਾਣ ਵਾਸਤੇ ਸਹੀ, ਕਸ਼ਮੀਰ ਦਾ ਰਸਤਾ ਹੀ ਹੋਈ ਸੀ ਪੰਜਾਬ ਤੋਂ ਜਾਂਦਾ। ਪੰਜਾਬ ਤੋਂ ਉਧਰੋਂ ਹੀ ਪੰਜਾਬ ਤੋਂ ਸੀ ਤੇ ਇਧਰੋਂ ਹੀ ਪੰਜਾਬ। ਇੱਧਰ ਪੰਜਾਬ। ਸਹੀ ਹੋ ਗਿਆ। ਪਹਿਲੇ ਤਲਕਾਤ ਵੀ ਪੰਜਾਬ ਦੇ ਨਾਲ, ਕਾਰੋਬਾਰ ਵੀ ਪੰਜਾਬ ਦੇ ਨਾਲ। ਪੰਜਾਬ ਤੋਂ ਮੁਰਾਦ ਹੈ ਅੰਮ੍ਰਿਤਸਰ ਜਾਂ ਅੱਗੇ ਇਸ ਦੇ ਜਿਤਨੇ ਵੀ ਆਉਂਦੇ ਨੇ ਬੜੇ ਬੜੇ ਸ਼ਹਿਰ, ਉਹਨਾਂ ਦੇ ਨਾਲ ਕਾਰੋਬਾਰ ਸਨ ਕਸ਼ਮੀਰੀਆਂ ਦੇ। ਅੱਛਾ, ਤੁਸੀਂ ਪੰਜਾਬੀ ਬਹੁਤ ਵਧੀਆ ਬੋਲਦੇ ਹੋ ਤੇ ਤੁਸੀਂ ਬੋਰਨ ਹੋ ਕਸ਼ਮੀਰ ਦੇ, ਜੰਮੂ ਦੇ। ਹਾਂ ਹਾਂ। ਸੋ ਮਤਲਬ ਕਿ ਤੁਸੀਂ ਬਚਪਨ ਤੋਂ ਮਾਂ ਪਿਓ ਤੋਂ ਪੰਜਾਬੀ ਸਿੱਖੀ? ਪੰਜਾਬੀ। ਅੱਛਾ ਮਾਤਾ ਜੀ, ਹੁਣ ਮੈਨੂੰ ਇਹ ਦੱਸੋ ਕਿ 47 ਵਿੱਚ ਐਸਾ ਕੀ ਹੋਇਆ ਤੁਹਾਡੇ ਵਾਲੇ ਪਾਸੇ ਕਿ ਤੁਹਾਨੂੰ ਉੱਥੋਂ ਉਜੜਨਾ ਪਿਆ, ਤੁਹਾਨੂੰ ਉੱਥੋਂ ਕੱਢਿਆ ਗਿਆ, ਤੁਹਾਡੇ ਤੇ ਹਮਲਾ ਹੋਇਆ ਜਾਂ ਕੀ ਹਾਲਾਤ ਬਣੇ, ਉਹ ਜ਼ਰਾ ਦੱਸ ਦਿਓ। ਹਾਲਾਤ ਹੌਲੀ ਹੌਲੀ ਜਦੋਂ ਇੰਡੀਆ ਦੇ ਚੋਂ ਲੋਕ ਜ਼ਖਮੀ ਹੋ ਕੇ ਜਾਂ ਮਾਰੇ ਕੁੱਟੇ ਜਾਂਦੇ ਸਨ ਲੋਕ, ਉਹਨਾਂ ਦੇ ਜਿਹੜੇ ਰਿਸ਼ਤੇਦਾਰ ਸਨ ਜੰਮੂ ਦੇ ਵਿੱਚ, ਉਹਨਾਂ ਦੇ ਕੋਲ ਜਾ ਕੇ ਰਹਿੰਦੇ ਸਨ ਕਿ ਸਾਡੇ ਨਾਲ ਇਹ ਕੁਛ ਹੋਇਆ। ਅੱਛਾ, ਮਤਲਬ ਇਹ ਉਹਨਾਂ ਦਾ ਜਿਹੜਾ ਉੱਥੇ ਜਾਣਾ ਸੀ, ਉਹਨਾਂ ਦੀਆਂ ਜਿਹੜੀਆਂ ਉਸ ਵਕਤ ਦੀਆਂ ਜ਼ੁਲਮੋ ਸਿਤਮ ਦੀਆਂ ਕਹਾਣੀਆਂ ਸਨ, ਉਹ ਫਿਰ ਮੁਸਲਮਾਨਾਂ ਨੂੰ ਹੀ ਕੁਛ ਉਹਦਾ ਅਸਰ ਹੋਣਾ ਸ਼ੁਰੂ ਹੋ ਗਿਆ। ਜਿਹੜੇ ਤੇ ਬੜੇ ਸਮਝਦਾਰ ਸਨ ਨਾ, ਉਸ ਜਦੋਂ ਪਾਕਿਸਤਾਨ ਬਣਿਆ ਹੀ ਹੈ, ਉਹ ਤੇ ਉਸ ਲਈ ਹਿਜਰਤ ਕਰ ਰਹੇ ਪਾਕਿਸਤਾਨ ਤੇ ਇੱਥੇ ਹੁਣ ਜਿਹੜਾ ਖਤਰਾ ਹੈ ਰਹਿਣ ਦੇ ਵਿੱਚ, ਕਿਉਂਕਿ ਡੋਗਰਾ ਮਹਾਰਾਜ ਜਿਹੜਾ ਹੈ ਉਹ ਅੱਗੇ ਹੀ ਹਿੰਦੂ ਹੈ, ਉਹਨੇ ਹਿੰਦੂਆਂ ਦਾ ਹੀ ਸਾਥ ਦੇਣਾ ਤੇ ਉਹਨੇ ਮੁਸਲਮਾਨਾਂ ਦੇ ਨਾਲ ਪਹਿਲੇ ਹੀ ਉਹਦੀ ਬੜੀ ਨਫ਼ਰਤ ਹੈ ਤੇ ਹੁਣ ਤੇ ਉਹਨੂੰ ਮੌਕਾ ਮਿਲ ਜਾਣਾ ਮੁਸਲਮਾਨਾਂ ਨੂੰ ਮਾਰਨ ਦਾ। ਇਸ ਤਰ੍ਹਾਂ ਮੁਸਲਮਾਨਾਂ ਨੂੰ ਮਾਰਨ ਵਾਸਤੇ ਇਹ ਜਿਹੜਾ ਸੇਵਾ ਸੰਘ ਨੇ ਤੇ ਦੂਸਰੇ ਇਸ ਤਰ੍ਹਾਂ ਅੱਜ ਵੀ ਉਹ ਲਸ਼ਕਰ ਇਹ ਜਿਹੜਾ ਤੁਹਾਡਾ ਮੋਦੀ ਦਾ ਹੈ, ਇਹ ਆਰਐਸ ਵਗੈਰਾ, ਇਹ ਆਰਐਸ ਉਸ ਲਈ ਵੀ ਸੀ, ਲੇਕਿਨ ਇਹ ਕਿ ਸਰਪ੍ਰਸਤੀਆਂ ਉਹਨਾਂ ਦੀਆਂ ਹੋਰ ਸਨ, ਲੇਕਿਨ ਟ੍ਰੇਨਿੰਗ ਕਰਦੇ ਸਨ। ਇਹਨਾਂ ਦਾ ਆਰੀਆ ਸਮਾਜ ਸਕੂਲ ਵੀ ਸੀ। ਅੱਛਾ ਅੱਛਾ। ਔਰ ਬਕਾਇਦਾ ਇਹਨਾਂ ਦੀਆਂ ਟ੍ਰੇਨਿੰਗ ਹੁੰਦੀਆਂ ਸੀ। ਹੁਣ ਯਾਦ ਆਉਂਦਾ ਹੈ ਕਿ ਇਹ ਕੀ ਕਰਦੇ ਸਨ, ਮਸ਼ਕਾਂ ਕਰਦੇ ਸਨ, ਟ੍ਰੇਨਿੰਗ ਕਰਦੇ ਸਨ। ਤੁਹਾਨੂੰ ਕਿਸ ਤਰ੍ਹਾਂ ਹਿਜਰਤ ਕਰਨੀ ਪਈ? ਹਿਜਰਤ ਇਸ ਤਰ੍ਹਾਂ ਫਿਰ ਕਰਨੀ ਪਈ, ਵਿਚਾਰੇ ਜਿਤਨੇ ਲੋਕ ਸਨ ਜੰਮੂ ਦੇ, ਉਹਨਾਂ ਦਾ ਇੱਕ ਕਿਸਮ ਦਾ ਨਾਕਾਬੰਦੀ ਹੋ ਗਈ। ਉਹ ਆਪਣੇ ਪਹਿਲੋਂ ਤਾਂ ਘਰਾਂ ਦੇ ਵਿੱਚ ਬੰਦ ਹੋ ਗਏ, ਉਹਨਾਂ ਦਾ ਬਾਹਰ ਨਿਕਲਣਾ ਬੜਾ ਮੁਸ਼ਕਿਲ ਹੋ ਗਿਆ। ਜਿਹੜਾ ਵੀ ਸੁਣਦੇ ਸਨ ਬਾਹਰ ਨਿਕਲਿਆ ਉਹਨੂੰ ਗਲੀ 'ਚ ਕਤਲ ਕਰ ਦਿੱਤਾ ਜਾਂਦਾ ਸੀ। ਅੰਦਰ ਬੈਠੇ ਦੇ ਉਹ ਗੁਜ਼ਾਰਾ ਪੇ ਕਰਦੇ ਸਨ। ਲੇਕਿਨ ਇੱਕ ਦਿਨ ਮਤਲਬ ਮੈਂ ਤੇ ਉਹਦੇ ਸਕਾਫ 'ਚ ਸ਼ਾਮਲ ਨੇ, ਇੱਕ ਦਿਨ ਐਲਾਨ ਹੋਇਆ ਕਿ ਅਗਰ ਮੁਸਲਮਾਨ ਪਾਕਿਸਤਾਨ ਜਾਣਾ ਚਾਹੁੰਦੇ ਨੇ ਤੇ ਉਹ ਨਾ ਇਸ ਜਗ੍ਹਾ ਜਾਂ ਇਸ ਮੈਦਾਨ ਦੇ ਵਿੱਚ, ਪੁਲਿਸ ਲਾਈਨ ਉਹਨੂੰ ਕਹਿੰਦੇ ਸਨ ਮੈਦਾਨ ਨੂੰ, ਸ਼ਹਿਰੋਂ ਬਾਹਰ ਸੀ ਕਾਫੀ, ਉੱਥੇ ਇਕੱਠੇ ਹੋ ਜਾ। ਸਹੀ। ਮੁਸਲਮਾਨ ਬਹੁਤ ਸਤਾਏ ਸਨ ਕਿਉਂਕਿ ਖਾਣਾ ਪੀਣਾ ਖਤਮ ਹੋ ਗਿਆ ਸੀ, ਖੁਰਾਕ ਸਾਰੀ ਖਤਮ ਹੋ ਗਈ ਸੀ। ਬੱਚੇ ਜਵਾਨ ਬੱਚੀਆਂ ਇੱਕ ਮਹੀਨਾ ਮਤਲਬ ਇਹ ਪੋਜੀਸ਼ਨ ਰਹੀ ਕਿ ਘਰਾਂ 'ਚ ਬੰਦ ਰਹੇ। ਬਾਹਰੋਂ ਕੋਈ ਨਾ ਦੁੱਧ ਨਾ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਤਾਜ਼ੀਆਂ ਬਾਹਰੋਂ ਲੈ ਕੇ ਲੋਕ ਆਉਂਦੇ ਸਨ। ਦੁੱਧ ਉਦੋਂ ਇਹ ਨਹੀਂ ਸੀ ਹਿਸਾਬ ਹੁੰਦਾ ਕਿ ਡੱਬਿਆਂ ਦਾ ਹੁੰਦਾ ਤੇ ਇਹ ਹੁੰਦਾ ਤੇ ਉਹ ਹੁੰਦਾ, ਉਦੋਂ ਤਾਜ਼ਾ ਦੁੱਧ ਆਉਂਦਾ ਸੀ। ਉਸ ਪਹਿਲੋਂ ਤਾਂ ਇਹੀ ਸੁਣਦੇ ਰਹੇ ਅੱਜ ਫਲਾਣੇ ਗਾਉਂ ਨੂੰ ਉੱਥੋਂ ਦੇ ਬੰਦਿਆਂ ਨੂੰ ਜਲਾ ਦਿੱਤਾ ਮੁਸਲਮਾਨਾਂ ਨੂੰ, ਉਹਨਾਂ ਦੇ ਘਰ ਜਲਾ ਦਿੱਤੇ ਨੇ, ਉਹਨਾਂ ਨੂੰ ਘਰਾਂ ਦੇ ਵਿੱਚ ਬੰਦ ਕਰਕੇ ਉਹਨਾਂ ਨੂੰ ਜਲਾ ਦਿੱਤਾ ਗਿਆ। ਖਬਰਾਂ ਸੱਜਿਓਂ ਖੱਬਿਓਂ ਐਸੇ ਜਿੰਨੇ ਪਿੰਡ ਸਨ ਇਸੇ ਤਰ੍ਹਾਂ ਦੀਆਂ ਮੁਸਲਮਾਨਾਂ ਦੀਆਂ। ਸ਼ਹਿਰ ਦੇ 'ਚ ਉਹਨਾਂ ਦਾ ਆਉਣਾ ਕਿੱਥੇ ਸੀ, ਕੋਈ ਬਚਿਆ ਹੀ ਨਹੀਂ ਹੋਏਗਾ। ਔਰ ਪਹਿਲੋਂ ਤੇ 2 ਮਹੀਨੇ ਉਹਨਾਂ ਨੂੰ ਲੱਗੇ ਕਿ ਐਸੇ ਤਰ੍ਹਾਂ ਉਹਨਾਂ ਦਾ ਸਫਾਇਆ ਕਰਨ ਵਾਸਤੇ। ਸਹੀ। ਹਾਲੇ ਜਿਤਨੇ ਮਤਲਬ ਚੀਦਾ ਘਰ ਸਨ ਨਾ, ਉਹਨਾਂ ਦਾ ਸਫਾਇਆ ਆਸਾਨ ਸੀ ਉਹਨਾਂ ਦਾ ਸਫਾਇਆ ਕਰਨਾ। ਕੁਛ ਮਹੱਲੇ ਦੇ ਲੋਕ ਆ, ਕਹਿ ਨਹੀਂ ਸਕਦਾ ਬੰਦਾ ਮਹੱਲੇ ਦੇ ਲੋਕ ਹੋਣ, ਇਹ ਸਾਰੇ ਉਹ ਲਸ਼ਕਰ ਸਨ ਜਿਹੜੇ ਇਹ ਕੰਮ ਕਰ ਰਹੇ ਸਨ। ਸਹੀ। ਹਾਂ, ਤੇ ਮਹੱਲੇ ਦੇ ਲੋਕਾਂ ਦਾ ਸਾਨੂੰ ਅੱਜ ਤੱਕ ਪਹਿਚਾਣ ਹੈ ਕਿ ਉਹਨਾਂ 'ਚ ਉਹਨਾਂ ਦਾ ਬੰਦਾ ਨਹੀਂ ਸੀ ਕੋਈ ਵੀ ਸ਼ਾਮਲ। ਅੱਛਾ। ਇਹ ਬਾਹਰ ਇਹੋ ਹੀ ਜਿਹੜੇ ਲਸ਼ਕਰ ਤਿਆਰ ਕੀਤੇ ਗਏ ਸਨ ਨਾ ਸੇਵਾ ਸੰਘ ਦੇ, ਇਹ ਸਾਰੇ ਉਹੀ ਸਨ। ਤੇ ਵਿੱਚ ਕੋਈ ਇਹੋ ਜਿਹੇ ਗੁੰਡੇ ਵੀ ਹੁੰਦੇ ਨੇ ਜਿਹੜੇ ਰਲ ਜਾਂਦੇ ਨੇ, ਜਿਹਨਾਂ ਲੁੱਟਮਾਰ ਕਰਨੀ ਹੁੰਦੀ ਹੈ। ਹਾਂਜੀ, ਹਰ ਸ਼ਹਿਰ ਦੇ ਵਿੱਚ। ਹਾਂ, ਉਹ ਫਿਰ ਜਿਸ ਵਕਤ ਤੁਸੀਂ ਕਿਧਰੋਂ ਨਿਕਲੇ, ਕਿਸ ਤਰ੍ਹਾਂ ਨਿਕਲੇ ਔਰ ਪਾਕਿਸਤਾਨ ਦੇ ਵਿੱਚ ਕਿੱਥੇ ਆ ਕੇ ਪਨਾਹ ਲਈ?
ਔਰ ਨਹੀਂ ਜਿਸਲੇ ਮੈਦਾਨ ਦੇ ਸਾਰਿਆਂ ਦਾ ਐਲਾਨ ਹੋਇਆ ਕਿ ਮੈਦਾਨ ਦੇ 'ਚ ਇਕੱਠੇ ਹੋ ਜਾਓ, ਮੈਦਾਨ ਦੇ ਵਿੱਚ ਇਕੱਠੇ ਹੋ ਜਾਓ। ਜਿਹੜੇ ਮੁਸਲਮਾਨ ਜਾਣਾ ਚਾਹੁੰਦੇ ਨੇ, ਜ਼ਾਹਿਰ ਹੈ ਕਿ ਉਹ ਡੱਕੇ ਵਿਚਾਰੇ 1 ਮਹੀਨੇ ਦੇ, ਉਹ ਕੀ ਕਰਨ? ਘਰਾਂ ਤੇ ਬਿਲਕੁਲ ਇਹੀ ਸੁਣਦੇ ਸਾਂ ਪੇ ਘਰ ਜਲਾ ਦਿੱਤੇ ਗਏ ਨੇ, ਘਰਾਂ ਨੂੰ ਖਤਮ ਕਰ ਦਿੱਤਾ ਗਿਆ। ਉਹ ਫਿਰ ਇੱਕ ਪੁਲਿਸ ਲਾਈਨ ਦੇ 'ਚ ਜਾ ਕੇ ਤਾਂ ਸਾਰੇ ਆਪਣੇ ਫੈਮਲੀਆਂ ਦੇ ਸਮੇਤ ਉੱਥੇ ਜਮ੍ਹਾਂ ਹੋਣੇ ਸ਼ੁਰੂ ਹੋ ਗਏ। ਸਹੀ। ਬੱਚੇ ਜਿਹੜੇ ਨੌਜਵਾਨ ਸਨ ਉਹ ਚਾਰੋਂ ਤਰਫ ਨਾ ਉਹਨਾਂ ਨੇ ਪਹਿਰਾ ਦੇਣਾ ਰਾਤ ਨੂੰ। ਬੜੇ ਪਿਆਰੇ ਬੱਚੇ, ਬੜੇ ਮੁਜਾਹਿਦ ਕਿਸਮ ਦੇ ਬੱਚੇ ਨਿਕਲ ਕੇ ਨਾ ਵਿੱਚੋਂ ਚਾਰੋਂ ਪਾਸੇ ਨਾ ਪਹਿਰਾ ਰਾਤ ਨੂੰ ਦਿੰਦੇ ਸਨ। ਸਹੀ। ਗੋਲੀਆਂ ਬਾਹਰੋਂ ਗੋਲੀਆਂ ਚੱਲਣ ਦੀ ਵੀ ਆਵਾਜ਼ ਆਉਂਦੀ ਸੀ ਉਸ ਵੇਲੇ। ਪਤਾ ਨਹੀਂ ਕਿਹਨੂੰ ਮਾਰਦੇ ਸਨ ਜਾਂ ਕੀ ਗੋਲੀਆਂ ਕਿਹਨੂੰ ਚੀਦਾ ਬੰਦਿਆਂ ਨੂੰ ਮਾਰਦੇ ਸਨ ਜਾਂ ਕਿਸ ਤਰ੍ਹਾਂ ਚਲਾ ਰਹੇ ਸਨ। ਜਿਸ ਵੇਲੇ ਉੱਥੇ ਇਕੱਠੇ ਹੋ ਗਏ ਤੇ ਉੱਥੇ ਸਾਰੇ ਮਤਲਬ ਐਲਾਨ ਹੋ ਗਿਆ ਕਿ ਕਾਫਲਾ ਤਿਆਰ ਹੋ ਜਾਏ। ਉਹਨਾਂ ਨੂੰ ਨਾ ਅੱਜ ਸਟੇਜਗੜ੍ਹ ਸੀ ਨਾ, ਰਸਤੇ ਬਾਰਡਰ ਸੀ ਨਾ ਚਤੇਤਗੜ੍ਹ, ਉਹਦਾ ਮਤਲਬ ਬਾਰਡਰ ਕ੍ਰਾਸ ਕਰਕੇ ਤੇ ਤੁਸੀਂ ਸਿਆਲਕੋਟ ਪਹੁੰਚ ਸਕਦੇ ਸੋ। ਜੀ। ਉਹ ਮਤਲਬ ਮੇਰਾ ਖਿਆਲ ਹੈ ਕਿ 28-30 ਮੀਲ ਹੋਏਗਾ ਬਾਰਡਰ। ਅੱਛਾ। ਜਿਹੜਾ ਮਤਲਬ ਅਸੀਂ ਕ੍ਰਾਸ ਕਰਕੇ ਤੇ ਪੰਜਾਬ ਦੀ ਹੱਦ ਤੇ ਜਾਂਦੇ ਸੀ। ਸਾਡੀ ਹੱਦ ਤੇ ਕਸ਼ਮੀਰ ਦੀ ਸੀ ਨਾ। ਜੀ। ਰਿਆਸਤ ਦੀ ਸੀ ਨਾ, ਤੇ ਪੰਜਾਬ ਦੀ ਜਾਂਦੇ ਸਨ। ਉਸ ਵਕਤ ਉਹਨਾਂ ਦੇ ਮਤਲਬ ਵਿਚਾਰਿਆਂ ਨੇ ਕਾਫਲਾ ਤਿਆਰ ਹੋ ਗਿਆ। ਹਰ ਕਿਸੇ ਦੀ ਕੋਸ਼ਿਸ਼ ਇਹ ਹੁੰਦੀ ਸੀ ਕਿ ਮੈਂ ਪਹਿਲੋਂ ਬੈਠਾਂ। ਬੱਚੇ, ਜਵਾਨ ਬੱਚੀਆਂ, ਪਰਦਾਦਾਰ ਬੱਚੀਆਂ, ਹਯਾ ਵਾਲੀਆਂ ਬੱਚੀਆਂ, ਐਸੀ ਉਸ ਵਕਤ ਆਫਤ ਸੀ ਕਿ ਬੰਦਾ ਕਿਆਮਤ ਸੀ, ਬਿਆਨ ਨਹੀਂ ਕਰ ਸਕਦਾ ਕਿ ਕਿਸ ਤਰ੍ਹਾਂ ਲੋਕ ਆਪਣੇ ਵਿਚਾਰੇ ਫੈਮਲੀਆਂ ਨੂੰ ਲੈ ਕੇ ਤੇ ਬੈਠੇ। ਬੱਸਾਂ ਮਤਲਬ ਤਾਦਾਦ ਕਾਫੀ ਸੀ ਟਰੱਕਾਂ ਦੀ ਜਿਹੜੀ ਉਹਨਾਂ ਨੇ ਤਿਆਰ ਕਰ ਲਈ। ਟਰੱਕ ਸਨ, ਬੱਸਾਂ ਨਹੀਂ ਸਨ। ਟਰੱਕਾਂ ਦੇ 'ਚੋਂ ਬੈਠ ਗਏ। ਫਿਰ ਉਹਨਾਂ ਨੇ ਅੱਗੇ ਜਾ ਕੇ ਨਾ ਕੋਈ ਜਗ੍ਹਾ ਮੁਕਰਰ ਕੀਤੀ ਹੋਈ ਸੀ ਜਿੱਥੇ ਉਹਨਾਂ ਨੂੰ ਨਾ ਮਤਲਬ ਕਿਹਾ ਕਿ ਸਭ ਉਤਰ ਜਾਓ ਤੁਸੀਂ। ਅੱਛਾ। ਸਭ ਉਤਰ ਜਾਓ। ਉਹ ਹੈਰਾਨ ਹੁੰਦੇ ਨੇ ਪਏ ਕਿ ਹਾਲੀ ਤੇ ਸਿਆਲਕੋਟ ਆਇਆ ਨਹੀਂ, ਅਸਾਂ ਤੇ ਹੱਦ ਵੀ ਨਹੀਂ ਪਾਰ ਕੀਤੀ ਤੇ ਇਹ ਕਹਿੰਦੇ ਨੇ ਪਏ ਉਤਰ ਜਾਓ। ਮੇਰਾ ਖਿਆਲ ਕੋਈ 10 ਮੀਲ ਦੂਰ ਹੋਏਗੀ ਉਹਦਾ ਸੁਚੇਤਗੜ੍ਹ ਜਾਂ ਇਸ ਤਰ੍ਹਾਂ ਦਾ ਕੋਈ ਇਲਾਕਾ ਸੀ। ਅੱਛਾ। ਮੈਂ ਕਾਫਲੇ 'ਚ ਸ਼ਾਮਿਲ ਨਹੀਂ ਸਾਂ। ਵੈਸੇ ਇਹ ਉਹਨਾਂ ਦੇ ਸੁਣੀਆਂ ਹੋਈਆਂ ਗੱਲਾਂ ਨੇ ਉਸ ਵੇਲੇ, ਔਰ ਗੱਲਾਂ ਸੱਚੀਆਂ ਸਾਰੀਆਂ। ਜਿਸ ਲਈ ਅਸੀਂ ਦੇਖੀਆਂ, ਅਸੀਂ ਸੁਣੀਆਂ, ਅਸੀਂ ਉਹਨਾਂ ਦੇ ਮਤਲਬ ਇੱਕ ਕਿਸਮ ਦੇ ਬਿਆਨ ਹੀ ਸੁਣੇ ਨੇ ਉਹਨਾਂ ਦੇ ਵਿਚਾਰਿਆਂ ਦੇ। ਸਹੀ। ਇਹ ਮਰ ਗਿਆ, ਉਹ ਮਰ ਗਿਆ, ਇਹਨੂੰ ਗੋਲੀ ਲੱਗੀ ਦੀ, ਇਹ ਇਸ ਤਰ੍ਹਾਂ ਢੇਰ ਕਰਕੇ ਨਾ ਕੋਈ ਥੱਲੇ ਆ ਜਾਂਦਾ ਸੀ, ਕੋਈ ਸਾਹ ਵੀ ਲੈਂਦਾ ਸੀ ਨਾ ਪਿਆ, ਉਹ ਵੀ ਵਿਚਾਰਾ ਮਰ ਜਾਂਦਾ ਸੀ। ਮਤਲਬ ਲੜਕੀਆਂ ਨੂੰ ਉਹਨਾਂ ਨੇ, ਜਵਾਨ ਲੜਕੀਆਂ ਨੂੰ ਕੱਢ ਕੇ ਤੇ ਵੱਖਰਿਆਂ ਕਰ ਲਿਆ, ਟਰੱਕਾਂ 'ਚ ਪਾ, ਉਹਨਾਂ ਟਰੱਕਾਂ ਦੇ 'ਚ ਲੜਕੀਆਂ ਨੂੰ ਵੱਖਰਿਆਂ ਕਰਕੇ ਟਰੱਕਾਂ 'ਚ ਪਾ ਲਿਆ। ਜਿਹੜੇ ਕੋਈ ਗੈਰਤਮੰਦ ਸਨ ਉਹਨਾਂ ਨੂੰ ਪਤਾ ਸੀ ਕਿ ਇਹਨਾਂ ਨੇ ਕਿਉਂ ਲੜਕੀਆਂ ਨੂੰ ਇਕੱਠਿਆਂ ਕੀਤਾ, ਐਡੀਆਂ ਪਿਆਰੀਆਂ ਲੜਕੀਆਂ ਸਾਰੀਆਂ ਉਸ ਵਕਤ। ਉਹਨਾਂ ਨੇ ਮਤਲਬ ਇਤਜਾਜ ਕੀਤਾ ਕਿ ਨਹੀਂ, ਲੜਕੀਆਂ ਨਹੀਂ ਸਾਡੀਆਂ ਜਾਣਗੀਆਂ, ਸਾਡੇ ਤੋਂ ਅਲਾਦਾ ਨਹੀਂ ਹੋਣਗੀਆਂ। ਸਾਰਿਆਂ ਤੋਂ ਪਹਿਲਾਂ ਉਹਨਾਂ ਨੂੰ ਗੋਲੀ ਮਾਰੀ ਜਿਹੜੇ ਮਤਲਬ ਇਹ ਇਤਰਾਜ਼ ਕਰਦੇ ਸਨ। ਕੁਛ ਉਹਨਾਂ ਨੇ ਲੜਕੀਆਂ ਨੂੰ ਨਾ ਆਪੇ ਹੀ ਕੁਝ ਲੜਕੀਆਂ ਨੱਸ ਗਈਆਂ। ਉਸ ਵਕਤ ਨਹਿਰ ਨਾਲ ਸੀ, ਨਹਿਰ ਦਾ ਪਾਣੀ ਵਗਦਾ ਸੀ ਪਿਆ, ਉਹਦੇ 'ਚ ਉਹਨਾਂ ਨੇ ਛਲਾਂਗ ਲਗਾ ਦਿੱਤੀ। ਕੁਛ ਲੜਕੀਆਂ ਇਸ ਤਰ੍ਹਾਂ ਹੀ ਮਰ ਗਈਆਂ ਕਿ ਬਜਾਏ ਇਹਦੇ ਕਿ ਇਹਨਾਂ ਦੇ ਹੱਥ ਅਸੀਂ ਆ ਜਾਈਏ ਤੇ ਅਸੀਂ ਕਿਉਂ ਨਾ ਮਰ ਜਾਈਏ। ਸਹੀ। ਉਹ ਇਹ ਹਾਲਾਤ ਸਨ ਜਿਹੜੇ ਮਤਲਬ ਔਰ ਸੱਚੇ ਔਰ ਸੁਣेंगे। ਸਾਡੇ ਘਰ ਜਿਹੜੇ ਸਨ ਨਾ, ਆਪਣੇ ਮਹੱਲੇ ਦੇ ਸਾਡੇ ਆਪਣੇ ਰਿਸ਼ਤੇਦਾਰਾਂ ਦੇ ਘਰ ਚਾਰ ਘਰ ਸਨ ਜਿਹੜੇ ਮੇਰੇ ਦਾਦੇ ਦੇ ਕਜ਼ਨ ਦਿਆਂ ਔਲਾਦ ਸਨ, ਜਿਸ ਤਰ੍ਹਾਂ ਸਾਡੇ ਕਜ਼ਨ ਸਨ। ਹਾਂ, ਉਹ ਸਾਡੇ ਘਰ ਨਾ ਉਹ 4 ਘਰ ਸਾਡੇ, ਕਿਉਂਕਿ ਵੱਡਾ ਘਰ ਸੀ ਉਹ ਸਾਡੇ ਘਰ, ਅਸੀਂ ਆਖਿਆ ਇੱਥੇ ਆ ਜਾਓ। ਉਹ ਆਂਦਿਆਂ ਇੱਕ ਸਾਡਾ ਫੁੱਫੜ ਲੱਗਦਾ ਸੀ, ਫੁੱਫੀ ਦਾ ਖਾਣ ਫੁੱਫੜ ਲੱਗਦਾ ਸੀ, ਉਹਨੂੰ ਉਹਨਾਂ ਨੇ ਕਤਲ ਕਰ ਦਿੱਤਾ। ਸਾਰੇ ਡਰ ਗਏ। ਇੱਕ ਨੂੰ ਕਤਲ ਕਰਦੇ ਸਨ, ਬਾਕੀ ਉਂਝ ਡਰ ਜਾਂਦੇ ਸਨ। ਉਹ ਇਸ ਤਰ੍ਹਾਂ ਨਾ ਸਾਡੇ ਘਰ ਆ ਗਏ। ਸਾਡੇ ਘਰ ਸੇ ਤੁਸੀਂ ਇਹਦੇ ਵਿੱਚ ਵੀ ਮੈਂ ਤਫਸੀਲ ਬੜੀ ਲਿਖੀ ਦੀ ਹੈ। 2 ਡਿਓਡੀਆਂ ਹੁੰਦੀਆਂ ਸਨ। ਅੱਛਾ। ਇੱਕ ਡਿਓਡੀ ਦੇ ਵਿੱਚ ਕਿ ਮਰਦਾਨ ਖਾਨਾ ਹੈ, ਉਹ ਇੱਕ ਬੈਠਕ ਹੈ। ਅੱਛਾ। ਉਹ ਡਿਓਡੀ ਦਾ ਗੇਟ ਜਿਹੜਾ ਪਹਿਲੋਂ ਮਰਦਾਨ ਖਾਨਾ ਪਿਆ ਹੁੰਦਾ ਹੈ, ਅਗਲਾ ਜਿਹੜਾ ਗੇਟ ਹੈ ਨਾ ਉਹ ਅੰਦਰ ਅਸੀਂ ਅੰਦਰ ਔਰਤਾਂ ਦਾ ਮਤਲਬ ਉਹ ਮਰਦਾਂ ਵਾਸਤੇ ਸਪੈਸ਼ਲ ਬਣਾਇਆ ਸੀ। ਉਹ ਗੇਟ ਉਹਨਾਂ ਨੇ ਤੋੜਨਾ ਸ਼ੁਰੂ ਕਰ ਦਿੱਤਾ। ਸੁਬਾਹ ਦਾ ਉਸ ਵਕਤ ਮਤਲਬ ਇਹ ਕੋਈ ਸੁਬਾਹ ਸਵੇਰੇ
3-4 ਵਜੇ ਦਾ ਅਲੀ ਅਜ਼ਾਨਾਂ ਨਹੀਂ ਸੁਣਾਉਂਦੀਆਂ ਪਈਆਂ, 3-4 ਵਜੇ ਦਾ ਟਾਈਮ ਸੀ। ਪਹਿਲਾਂ ਉਹਨਾਂ ਨੇ ਬੜਾ ਗੇਟ ਤੋੜਿਆ, ਉਹ ਉਹਨਾਂ ਦੇ ਕੋਲੋਂ ਟੁੱਟਾ ਨਾ, ਫਿਰ ਉਹਨਾਂ ਨੇ ਨਾ ਇਸ ਤਰ੍ਹਾਂ ਹੀ ਕੋਠੇ ਟੱਪ ਕੇ ਨਾ ਅੰਦਰੋਂ ਫਿਰ ਉਹਦਾ ਕੁੰਡਾ ਖੋਲ੍ਹਿਆ ਉਸਕੇ ਬੜੇ ਗੇਟ ਦਾ। ਇਸ ਸੁਨਾਹ ਦੇ ਵਿੱਚ ਨਾ ਬੱਚੇ, ਸਾਡੀ ਫੈਮਿਲੀ, ਮਾਂ ਬਾਪ, ਤਾਈ ਤਾਇਆ, ਉਹ ਵਿਚਾਰੇ ਨਾਲ ਉਸ ਵੇਲੇ ਕੋਠਿਆਂ ਦਾ ਇਹ ਹਿਸਾਬ ਹੁੰਦਾ ਸੀ, ਕੋਠੇ ਟੱਪ ਕੇ ਦੂਜੇ ਘਰ ਚਲੇ ਜਾਈਦਾ। ਹਾਂਜੀ, ਮਤਲਬ ਇੰਨਾ ਭਾਈਚਾਰਾ, ਕੋਈ ਇਤਰਾਜ਼ ਨਹੀਂ ਸੀ। ਕੋਈ ਖਿੜਕੀ ਪਿਆ ਬਣਾਉਂਦਾ ਛੱਤ ਦੇ ਉੱਤੇ, ਉਹਨੂੰ ਕੋਈ ਇਤਰਾਜ਼ ਨਹੀਂ ਉਸ ਵਕਤ। ਉਹ ਨਾਲ ਮੇਰੀ ਮਾਂ ਦੀ ਬਹੁਤ ਕਲੋਜ਼ ਫਰੈਂਡ ਸੀ, ਅਸੀਂ ਜਾਂਦੇ ਸਾਂ, ਅਕਸਰ ਵੀ ਉਹਦੇ ਘਰ ਜਾਂਦੇ ਸਾਂ। ਅਸੀਂ ਉਹਦੇ ਘਰ ਜਾ ਕੇ ਨਾ ਬੱਚੇ ਵੀ, ਮੈਂ ਵੀ, ਮੇਰੇ ਮਾਂ ਬਾਪ, ਤਾਈ ਤਾਇਆ, ਦਾਦਾ ਤੇ ਪਹਿਲਾਂ ਹੀ ਆਪਣੀ ਮੌਤ ਫੌਤ ਹੋ ਗਈ ਸਨ। ਦਾਦੀ ਜਿਹੜੀ ਮੇਰੀ ਸੀ ਉਹ ਮਾਸ਼ਾਅੱਲਾ ਬੜੀ ਇੱਕ ਕਿਸਮ ਦੀ ਹਿਕਮਤ ਜਾਣਦੀ ਸੀ, ਮਲਕਾ ਉਹਨਾਂ ਦਾ ਨਾਂ ਸੀ। ਅੱਛਾ। ਉਹ ਬੜੇ ਮਤਲਬ ਅੱਖਾਂ ਦਾ ਦਾਰੂ ਤੇ ਕੁਛ ਇਸ ਤਰ੍ਹਾਂ ਦੇ ਉਹਨਾਂ ਨੇ ਰੱਖੇ ਸਨ। ਉਹ ਅੰਦਰ ਮਹਾਰਾਜਿਆਂ ਦੀ ਵੀ ਬੇਗਮਾਤ ਤੱਕ ਉਹਨਾਂ ਦੀ ਰਸਾਈ ਸੀ। ਅੱਛਾ। ਚਲੇ ਜਾਂਦੇ ਸਨ ਦਵਾਈ ਦਾਰੂ ਵਾਸਤੇ। ਮਲਕਾ ਉਹਨਾਂ ਦਾ ਨਾਂ ਸੀ, ਉਹ ਪਹਿਲਾਂ ਹੀ ਫੌਤ ਹੋ ਗਏ ਸਨ ਸਾਰੇ। ਸਾਡੀ ਫਿਰ ਫੈਮਿਲੀ, ਅਸੀਂ ਉੱਥੇ ਵਿਚਾਰੀ ਦੇ, ਉਹਨੇ ਸਾਨੂੰ ਛੁਪਾਇਆ। ਕਿਹਨਾਂ ਨੇ ਛੁਪਾਇਆ? ਉਹ ਸਾਡੀ ਸੀਤਾ ਜਿਹੜਾ ਸਾਡੀ ਮਾਂ ਦੀ ਬੜੀ ਫਰੈਂਡ ਸੀ, ਕਲੋਜ਼ ਫਰੈਂਡ ਸੀ। ਅੱਛਾ। ਬਾਅਦ ਵਿੱਚ ਜਦੋਂ ਮੈਂ ਜੰਮੂ ਰਹੀ ਹਾਂ ਨਾ, ਬਚ ਵੀ ਗਈ ਹਾਂ, ਜੰਮੂ ਵੀ ਰਹੀ ਹਾਂ। ਉਹ ਆਏਗਾ ਅੱਗੇ ਵਕਤ ਆਏਗਾ, ਉਹਦੇ ਕੋਲੋਂ ਮੈਂ ਹਾਲਾਤ ਪੁੱਛਦੀ ਰਹੀ ਹਾਂ ਕਿ ਮੇਰੇ ਭੈਣ ਭਾਈ ਕਿਸ ਤਰ੍ਹਾਂ ਮਾਰੇ ਗਏ, ਮੇਰਾ ਮਾਂ ਪਿਓ ਕਿਸ ਤਰ੍ਹਾਂ ਮਾਰਿਆ ਉਹਨਾਂ ਨੇ। ਤੁਸੀਂ ਤਾਂ ਦੇਖਦੇ ਸੋ ਨਾ। ਤੁਹਾਡੇ ਭੈਣ ਭਾਈਆਂ ਨੂੰ ਮਾਰ ਦਿੱਤਾ ਗਿਆ ਸੀ? ਸਭ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ। ਤੁਹਾਡੇ ਵਾਲਦ ਨੂੰ ਵੀ ਮਾਰ ਦਿੱਤਾ ਗਿਆ? ਵਾਲਦ ਨੂੰ ਵੀ ਮਾਰ ਦਿੱਤਾ ਗਿਆ, ਵਾਲਦਾ ਨੂੰ ਵੀ ਮਾਰ ਦਿੱਤਾ ਗਿਆ। ਸਿਰਫ ਸਾਡੇ ਇੱਕ ਭੈਣ, 2 ਭੈਣਾਂ, ਵੱਡੀ ਇੱਕ ਭੈਣ ਵਿਆਹੀ ਸੀ, ਉਹ ਕਸ਼ਮੀਰ ਦੇ ਵਿੱਚ ਸੀ। ਉਹਦੇ ਨਾਲ ਇੱਕ ਛੋਟੀ ਭੈਣ ਤੇ ਸਾਡਾ ਭਰਾ ਜਿਹੜਾ ਮੇਰੇ ਤੋਂ ਵੱਡਾ ਸੀ। ਸਹੀ। ਉਹ ਵੱਡੀ ਦੇ ਭੈਣ ਦੇ ਕੋਲ ਸਨ ਉਸ ਵੇਲੇ, ਕਿਉਂਕਿ ਸਕੂਲਾਂ ਦੇ ਵਿੱਚ ਗਰਮੀਆਂ ਦੀਆਂ ਛੁੱਟੀਆਂ ਹੋ ਗਈਆਂ ਹੁੰਦੀਆਂ, ਹੋ ਗਈਆਂ ਸਨ। ਉਹ ਛੁੱਟੀਆਂ ਗੁਜ਼ਾਰਨ ਵਾਸਤੇ ਅਕਸਰ ਅਸੀਂ ਵੀ ਜਾਂਦੇ ਸਾਂ। ਲੇਕਿਨ ਉਸ ਵਕਤ ਨਾ ਉਹ ਬੱਚੇ 2 ਮੇਰੇ ਭਾਈ ਤੇ ਮੇਰੀ ਭੈਣ, ਵੱਡੀ ਭੈਣ ਦੇ ਕੋਲ ਚਲੇ ਗਏ, ਜਿਹੜੀ ਮਾਸ਼ਾਅੱਲਾ ਉਸ ਵੇਲੇ ਉਹ ਹਕੂਮਤ ਦੇ ਵਿੱਚ ਸੀ, ਉਹਨਾਂ ਦਾ ਖਾਮਨ। ਅੱਛੇ ਹਾਲਾਤ ਸਨ ਉਹਨਾਂ ਦੇ। ਉਹ ਪਿੱਛੋਂ ਇਹ ਸਾਡੇ ਨਾਲ ਫਿਰ ਪਿੱਛੋਂ ਵਾਰਦਾਤਾਂ ਹੋਈਆਂ। ਉਹਨਾਂ ਸਾਰਿਆਂ ਦੇ ਵਿੱਚੋਂ ਸਾਰਿਆਂ ਨੂੰ ਸ਼ਹੀਦ ਕਰ ਦਿੱਤਾ ਗਿਆ, ਕੱਢ ਕੇ। ਬੱਚੇ 2 ਸਨ, ਉਹ ਵਿਚਾਰੇ ਕਿਧਰੇ ਛੱਪੇ ਹੋਏ ਸਨ। ਮੈਂ ਵੀ ਕਿਧਰੇ ਛੱਪ ਗਈ, ਬਲਕਿ ਉਹਨਾਂ ਦੇ ਸਟੋਰ ਦੇ ਵਿੱਚ ਹੀ ਛੱਪ ਗਈ। ਉੱਤੇ ਉਹਨਾਂ ਦੇ ਜਿਹੜੇ ਉਸ ਵੇਲੇ ਲਿਹਾਜ਼ ਵਗੈਰਾ ਉਹਨਾਂ ਨੇ ਰੱਖੇ ਸਨ, ਮੈਂ ਉਹਨਾਂ ਦੇ ਪਿੱਛੇ ਇਸ ਤਰ੍ਹਾਂ ਪਨਾਹ ਲੈ ਲਈ। ਉਹ ਬੱਚੇ ਵੀ ਕਿਤੇ ਮਤਲਬ ਉਹਨਾਂ ਨੇ ਸਾਰਿਆਂ ਨੂੰ ਕਤਲ ਕਰ ਦਿੱਤਾ। ਜਿਸ ਵੇਲੇ 2 ਬੱਚੇ ਮੇਰੇ, 2 ਭਰਾ, ਇੱਕ ਸ਼ਾਇਦ 3 ਸਾਲ ਦਾ ਸੀ ਉਸ ਵਕਤ, ਇੱਕ 4 ਸਾਲ ਦਾ। ਇਹ ਉਮਰ ਸੀ ਉਹਨਾਂ ਦੀ। ਉਹਨਾਂ ਨੇ ਜਿਸ ਵੇਲੇ ਦੇਖਿਆ ਕਿ ਹੁਣ ਸ਼ੋਰ ਸ਼ਰਾਬਾ ਘਟ ਗਿਆ, ਤਾਂ ਉਹ ਵਿਚਾਰੇ ਨਾ ਦਹਿਸ਼ਤ ਦੇ ਵਿੱਚ ਬਾਹਰ ਨਿਕਲ ਆਏ। ਉਹ ਉੱਪਰ ਛੱਤ ਸੀ ਜਿੱਥੇ ਉਹਨਾਂ ਨੇ ਲਾਸ਼ਾਂ ਨੂੰ ਇਕੱਠਿਆਂ ਕੀਤਾ ਸੀ, ਉਹ ਮੈਦਾਨ ਸੀ ਜਿੱਥੇ ਮਾਰਦੇ ਸਨ। ਤੇ ਔਰਤਾਂ ਦੇ ਕੋਈ ਜ਼ੇਵਰ ਸ਼ੇਵਰ ਹੋਣੇ ਤੇ ਉਹ ਖਿੱਚ ਲੈਣੇ ਉਹਨਾਂ ਨੇ, ਬਸ ਐਸੇ ਤਰ੍ਹਾਂ ਹੀ। ਉਹ ਬੱਚੇ ਨਾ ਫਿਰ ਬਾਅਦ ਵਿੱਚ ਨਿਕਲੇ, ਮੇਰੇ ਦੋਨੋਂ ਛੋਟੇ ਸਨ, 3-4 ਸਾਲ ਦੀ ਉਹਨਾਂ ਦੀ ਉਮਰ ਸੀ। ਉਹਨਾਂ ਨੂੰ ਨਾ ਜਿਸ ਵੇਲੇ ਬਾਹਰ ਨਿਕਲੇ ਤੇ ਉਹਨਾਂ ਨੂੰ ਨਾ ਪਕੜ ਕੇ ਨਾ ਇੱਕ ਨੇ ਥੱਲੇ ਐਸਾ ਨੇਜ਼ਾ ਇੰਜ ਕੀਤਾ ਦਾ, ਉਹਨਾਂ ਨੇ ਪਕੜ ਕੇ ਨਾ ਉਹਨਾਂ ਨੂੰ ਛੱਤ ਤੋਂ ਥੱਲੇ ਸੁੱਟਿਆ ਤੇ ਉਹਨੇ ਨੇਜ਼ੇ ਦੇ ਨਾਲ ਨਾ ਉਹਨੂੰ ਇਸ ਤਰ੍ਹਾਂ ਕਰਕੇ ਤੇ ਮਾਰ ਦਿੱਤਾ। ਦੋਨੋਂ ਐਸੇ ਤਰ੍ਹਾਂ ਹੀ ਮਾਰੇ ਗਏ ਉੱਥੇ। ਉਹ ਮੈਂ ਤੇ ਜਿਸ ਵੇਲੇ ਮੈਂ ਉਹਨਾਂ ਨੂੰ ਘਰਦਿਆਂ ਨੂੰ ਵੀ ਨਹੀਂ ਸੀ ਪਤਾ ਉਸ ਵਕਤ ਕਿ ਮੈਂ ਕਿੱਥੇ, ਮਤਲਬ ਕਿਹੜੇ ਸਟੋਰ 'ਚ ਛੱਪੀ ਹਾਂ ਜਾਂ ਕੀ। ਸਵੇਰ ਤੋਂ ਲੈ ਕੇ 3 ਵਜੇ ਤੱਕ ਇਹ ਕਤਲੋ ਗਾਰਤ ਦਾ ਨਾ ਖਤਮ ਹੋ ਗਿਆ, ਸ਼ੋਰ ਸ਼ਰਾਬਾ ਸਾਰਾ ਖਤਮ ਹੋ ਗਿਆ। 3 ਵਜ ਗਏ ਸਨ। ਮੈਂ ਸਟੋਰ ਦੇ ਛੱਪੀ ਹੋਈ, ਅਚਾਨਕ ਉਹ ਵਿਚਾਰੀ ਸਾਡੀ ਮਾਂ ਦੀ ਭੈਣ ਸੀਤਾ ਜਿਹੜੀ ਸੀ, ਅਸੀਂ ਉਹਨੂੰ ਮਾਸੀ ਸੀਤਾ ਕਹਿੰਦੇ ਸਨ, ਮਾਸੀ ਅੰਦਰ ਆਈ। ਉਹਦੀ ਧੀ ਵੀ ਮੇਰੇ ਨਾਲ ਪੜ੍ਹਦੀ ਸੀ। ਮਾਸੀ ਅੰਦਰ ਆਈ ਤੇ ਮੈਨੂੰ ਪਿਆਸ ਬੜੀ ਲੱਗੀ ਸੀ, ਮੂੰਹ ਸੁੱਕਾ ਆਇਆ ਸੀ ਬਿਲਕੁਲ। ਜੋ ਮੈਨੂੰ ਆਂਦਾ ਗਿਆ ਪੜ੍ਹਦੀ ਗਈ ਜੋ ਵੀ ਸੀ, ਤੇ ਉਹ ਅੰਦਰ ਆਈ।
ਉਹ ਮੈਨੂੰ ਦੇਖ ਕੇ ਤੇ ਦਹਿਸ਼ਤ ਜ਼ਦਾ ਹੋ ਗਏ। ਮੈਨੂੰ ਆਖਿਆ ਮੈਨੂੰ ਪਾਣੀ ਦਾ ਘੁੱਟ ਪਿਲਾ। ਉਹਨੇ ਵਿਚਾਰੀ ਨੇ ਮੈਨੂੰ ਪਾਣੀ ਪਿਲਾਇਆ। ਉਹਨੇ ਆਖਿਆ ਇਹ ਬੜਾ ਹਸ਼ਰ ਹੋਇਆ ਹੀ ਇੰਜ ਤੇ ਤੂੰ ਹੁਣ ਨਾ ਕੋਈ ਟਿਕਾਣਾ ਕਰ ਲਈ, ਨਹੀਂ ਤੇ ਸਾਨੂੰ ਉਹਨਾਂ ਨੇ ਸਾਰੇ ਟੱਬਰ ਨੂੰ ਮਾਰ ਦੇਣਾ। ਮੈਂ ਕਿਹਾ ਮੈਂ ਸੋਚਣ ਲੱਗ ਪਈ, ਮੈਂ ਕਿਹਾ ਕੋਈ ਡਰ ਨਹੀਂ ਹੈ, ਇਸ ਲਈ ਨਹੀਂ ਮੈਂ ਬਾਹਰ ਨਿਕਲਣਾ, ਕਿਉਂਕਿ ਇਸ ਵਕਤ ਨਾ ਦਿਨ ਹੈ, ਰੋਸ਼ਨੀ ਹੈ ਬੜੀ, ਤੇ ਮੈਂ ਜਰਾ ਰਾਤ ਪੈ ਜਾਏ ਫੇਕ। ਮੈਂ ਉਸੇ ਹਾਲਤ ਦੇ 'ਚ ਨਾ ਉੱਥੇ ਹੀ ਉਹਦੇ ਸਟੋਰ ਦੇ ਵਿੱਚ ਹੀ ਉਹ ਵਿਚਾਰੀ ਨੇ ਕੁਝ ਖਾਣ ਵਾਸਤੇ ਵੀ ਦਿੱਤਾ ਜਿਹੜਾ ਮੇਰੇ ਕੋਲੋਂ ਖਾਧਾ ਨਾ ਗਿਆ। ਪਾਣੀ ਮੈਂ ਪੀਤਾ ਤੇ ਉਹਦੇ 'ਚ ਮੈਂ ਸਟੋਰ ਦੇ 'ਚ ਸੁਬਾਹ ਰਾਤ ਵੀ ਇਸੇ ਤਰ੍ਹਾਂ ਹੀ ਮੈਂ ਉੱਥੇ ਗੁਜ਼ਾਰ ਦਿੱਤੀ। ਉਹ ਦਿਨ ਵੀ ਗੁਜ਼ਰ ਗਿਆ। ਮੈਨੂੰ ਇੰਨਾ ਪਤਾ ਲੱਗਦਾ ਸੀ ਪਿਆ ਕਿ ਇਹਦੇ ਘਰ ਦੀ ਤਲਾਸ਼ੀ ਪੇ ਲੈਂਦੇ ਨੇ, ਮਾਸੀ ਦੇ ਘਰ ਦੀ, ਕਿ ਹੋਰ ਤਾਂ ਨਹੀਂ ਕੋਈ ਛਪਿਆ ਹੋਇਆ ਇੱਥੇ। ਉਹ ਪੇ ਕਹਿੰਦੇ ਨੇ ਇਹ ਤੂੰ ਇਹਨਾਂ ਨੂੰ ਪਨਾਹ ਦਿੱਤੀ ਹੈ, ਤੂੰ ਇਹਨਾਂ ਨੂੰ ਤੇ ਘਰ ਰੱਖਿਆ, ਤੇਰਾ ਪੁੱਤਰ ਕਿੱਥੇ ਵੇ, ਤੇਰਾ ਖਾਵੰਦ ਕਿੱਥੇ ਵੇ। ਉਹ ਹਿੰਦੂ ਔਰਤ ਕੋਲ ਪੁੱਛ ਰਹੇ ਸਨ, ਉਹੀ ਲਸ਼ਕਰ ਵਾਲੇ ਜਿਹੜੇ ਪੁੱਛਦੇ ਸਨ ਉਹਦੇ, ਮਤਲਬ ਸਾਨੂੰ ਦੇ ਤੇ ਅਸੀਂ ਉਹਨਾਂ ਨੂੰ ਮਾਰੀਏ। ਉਹ ਕਹਿੰਦੀ ਹੈ ਇਸ ਵੇਲੇ ਤੇ ਕੋਈ ਨਹੀਂ ਘਰ, ਉਹ ਆਪਣੇ ਕੰਮਾਂ ਕਾਜਾਂ ਤੇ ਗਏ ਨੇ। ਉੱਥੇ ਫਿਰ ਉਹ ਵਿਚਾਰੀ ਚੁੱਪ ਕਰਕੇ ਫਿਰ ਚਲੇ ਗਏ। ਆਲੇ ਦੁਆਲੇ ਵੀ ਗਵਾਹੀ ਲੈਂਦੇ ਗਏ ਲੋਕਾਂ ਦੇ ਕਿ ਕਿਸੇ ਦੇ ਘਰ ਕੋਈ ਮੁਸਲਮਾਨ ਛਪਿਆ ਦਾ ਤਾਂ ਨਹੀਂ, ਜਿਹੜੇ ਵੀ ਕੋਈ ਹਿੰਦੂ ਸਨ। ਉਹ ਕਈਆਂ ਦੀ ਤਲਾਸ਼ੀ ਵੀ ਉਹਨਾਂ ਨੇ ਲਈ ਉਸ ਵੇਲੇ ਕਿ ਮਤਲਬ ਝੂਠ ਮਾਰਦੇ ਹੋਣ ਤੇ ਮਤਲਬ ਅਸੀਂ ਇਸ ਤਰ੍ਹਾਂ ਹੋਏ। ਉਸ ਵਕਤ ਫਿਰ ਹਨੇਰਾ ਪੈ ਗਿਆ, ਰਾਤ ਪੈ ਗਈ। ਉਹ ਵਿਚਾਰੀ ਫਿਰ ਮੇਰੇ ਕੋਲ ਆਈ, ਕੁਛ ਖਾਣਾ ਤੇ ਖਾ ਲੈ। ਮੈਂ ਕਿਹਾ ਨਹੀਂ, ਮੈਨੂੰ ਪਾਣੀ ਪਿਆ ਦਿਓ। ਮੈਂ ਪਾਣੀ ਪੀਤਾ ਉਸ ਵਕਤ। ਮੈਂ ਕਿਹਾ ਤੁਸੀਂ ਜ਼ਰਾ ਫਿਕਰ ਨਾ ਕਰੋ, ਮੈਂ ਜਿਸ ਤਰ੍ਹਾਂ ਸਵੇਰੇ ਅਜ਼ਾਨਾਂ ਹੁੰਦੀਆਂ ਨੇ ਨਾ, ਮੈਂ ਟੁਰ ਜਾਵਾਂਗੀ ਸਵੇਰੇ। ਮੇਰਾ ਮਾਮਾ ਫਲਾਣੇ ਮਹੱਲੇ ਦੇ ਵਿੱਚ, ਮੇਰੇ ਨਾਨਕੇ ਉੱਥੇ ਸ਼ਿਫਟ ਹੋ ਗਏ ਹੋਏ ਨੇ ਆਪਣੇ ਘਰੋਂ। ਸਮਝਦਾਰ ਲੋਕ ਸ਼ਿਫਟ ਹੋ ਗਏ ਸਨ, ਕਿ ਮਹੱਲਿਆਂ ਕਿਤੇ ਘਰ ਛੱਡ ਗਏ ਹੋਏ ਸਨ। ਸਹੀ। ਉਹ ਮੇਰਾ ਨਾਨਾ ਨਾਨੀ ਜਨ ਬਹੁਤ ਵੱਡੇ ਸਨ, ਉਹ ਆਪਣੇ ਘਰ ਦੇ ਵਿੱਚ ਹੀ ਸਨ। ਦੱਸਦਾ ਨੇ ਬਾਅਦ ਹੀ ਪਤਾ ਲੱਗਾ ਉਹ ਆਪਣੇ ਘਰ ਦੇ ਵਿੱਚ ਹੀ ਸਨ। ਉਹਨਾਂ ਨੂੰ ਮਾਰਨ ਆਏ ਜਿਸ ਵਕਤ, ਉਹ ਕਹਿੰਦੇ ਨੇ ਜਿਸ ਵੇਲੇ ਸਾਨੂੰ ਮਾਰਨ ਆਏ, ਉਹ ਕੋਈ ਕਿਸੇ ਦਿਲ 'ਚ ਰਹਿਮ ਆਇਆ ਹੋਣਾ। ਉਹ ਕਹਿੰਦਾ ਇਹਨਾਂ ਬੁੱਢਿਆਂ ਦੇ ਕੋਲੋਂ ਕੀ ਲੈਣਾ ਹੈ ਮਾਰ ਕੇ ਇਹਨਾਂ ਨੂੰ ਅੱਗੇ ਇਹ ਨਾਲ ਮਹੱਲਾ ਹੈ ਉਸਤਾਦ ਦਾ ਜਿਹੜਾ ਬਚ ਗਿਆ, ਜਿੱਥੇ ਮੁਸਲਮਾਨਾਂ ਨੇ ਪਨਾਹ ਲਈ ਦੀ ਹੈ, ਇੱਥੇ ਇਹਨਾਂ ਨੂੰ ਜਾਣ ਦਿਓ। ਉਹਨਾਂ ਨੂੰ ਕੱਢਿਆ ਤੇ ਇਹਨਾਂ ਆਖਿਆ ਜਾਓ ਜਿੱਥੇ ਤੁਹਾਡਾ। ਉਹਨਾਂ ਨੇ ਦੱਸਿਆ ਨਾ ਤੇਰਾ ਪੁੱਤਰ ਕਿੱਥੇ। ਉਹ ਕਹਿਣ ਲੱਗੇ ਆਪਣੇ ਸਸੁਰਾਲ ਦੇ ਘਰ ਗਿਆ ਦਾ, ਪੁਰਾਣੇ ਮਹੱਲੇ ਦੇ ਵਿੱਚ। ਮਹੱਲਾ ਉਸਤਾਦ ਉਹਨੂੰ ਕਹਿੰਦੇ ਸਨ ਉਸ ਵਕਤ। ਮਹੱਲਾ ਉਸਤਾਦ ਮਸ਼ਹੂਰ ਹੋਇਆ ਜਿੱਥੇ ਜਿਹੜੇ ਤੇ ਹਮਲਾ ਨਹੀਂ ਹੋਇਆ ਉਸ ਮਹੱਲੇ ਦੇ ਉੱਤੇ। ਤੇ ਅਕਸਰ ਮੁਸਲਮਾਨਾਂ ਨੇ ਜਾਂ ਰਿਸ਼ਤੇਦਾਰਾਂ ਨੇ ਉਸ ਮਹੱਲੇ ਦੇ ਵਿੱਚ ਨਾ ਜਾ ਕੇ ਪਨਾਹ ਲਈ ਹੋਈ ਸੀ ਉਸ ਵਕਤ। ਸਹੀ। ਉਹ ਉੱਥੇ ਮਾਮਾ ਰਹਿੰਦਾ ਸੀ। ਮੈਂ ਆਖਿਆ ਮੈਂ ਮਾਮੇ ਦੇ ਕੋਲ ਚਲੇ ਜਾਂਦੀ ਹਾਂ, ਜਾਵਾਂਗੀ ਸੁਬਾਹ, ਬਸ ਕੋਈ ਡਰ ਨਹੀਂ ਹੈ। ਸੁਬਾਹ ਜਿਸ ਵੇਲੇ ਹੋਈ ਤੇ ਫਿਰ ਮੈਨੂੰ ਕਾਲੀ, ਮੈਂ ਕਿਹਾ ਕੋਈ ਕਾਲੀ ਵਾਸੀ ਚਾਦਰ ਦੇ ਮੈਨੂੰ। ਕਾਲੀ ਉਹਨੇ ਮੈਨੂੰ ਚਾਦਰ ਦਿੱਤੀ, ਮਤਲਬ ਮੈਂ ਉੱਤੇ ਚਾਦਰ ਲਈ ਪੁਰਾਣੀ ਜਿਹੀ। ਉਹ ਚਾਦਰ ਲਈ ਤੇ ਮੈਂ ਇਸ ਤਰ੍ਹਾਂ ਮਤਲਬ ਇੰਝ ਦਾ ਮਤਲਬ ਬੇਸ ਬਦਲਿਆ, ਇੰਝ ਦਾ ਰੂਪ ਬਦਲਿਆ ਕਿ ਗੋਹਾ ਚੁੱਕਦੀਆਂ ਹੁੰਦੀਆਂ ਸਨ ਸਵੇਰੇ ਸਵੇਰੇ, ਮਤਲਬ ਇਸ ਤਰ੍ਹਾਂ ਹੀ ਕੁੜੀਆਂ ਵੀ ਚੁੱਕਦੀਆਂ ਸਨ, ਵੱਡੇ ਵੀ ਛੋਟੇ ਵੀ, ਮਤਲਬ ਆਮ ਡੰਗਰ ਫਿਰਦੇ ਸਨ ਨਾ ਉਸ ਵਕਤ। ਤੇ ਇਕੱਠਾ ਕਰਦੀਆਂ ਸਨ ਬਾਲਣ, ਮੇ ਵੀ ਉਹਨਾਂ ਨੇ ਸੁਕਾਉਣਾ ਹੁੰਦਾ ਸੀ ਜਾਂ ਕਿਸੇ ਹੋਰ ਕੰਮ 'ਚ ਲਿਆਉਣਾ ਹੁੰਦਾ ਸੀ। ਮੈਂ ਉਹਦਾ ਮੈਂ ਛੋਟੀ ਜਿਹੀ ਇੱਕ ਪਰਾਤੜੀ ਜਿਹੀ ਲਈ ਤੇ ਨਾਲ ਨਾ ਝਾੜੂ ਜਿਹਾ ਛੋਟਾ ਜਿਹਾ ਲਿਆ, ਤੇ ਮੈਂ ਉਸ ਤਰ੍ਹਾਂ ਚਾਦਰ ਲਪੇਟ ਕੇ ਤੇ ਮੈਂ ਉਸ ਮਹੱਲਾ ਨਾਲ ਹੀ ਸੀ, ਕੋਈ ਬਹੁਤਾ ਦੂਰ ਨਹੀਂ ਸੀ, ਥੋੜ੍ਹੀ ਜਿਹੀ ਸੜਕ ਪਾਰ ਕਰਨੀ ਪੈਂਦੀ ਸੀ। ਤੇ ਮੈਂ ਸੜਕ ਪਾਰ ਕੀਤੀ, ਰਸਤੇ 'ਚ ਤੇ ਮੈਨੂੰ ਕੋਈ ਨਹੀਂ ਮਿਲਿਆ। ਤੇ ਇਸੇ ਤਰ੍ਹਾਂ ਮੈਂ ਆਪਣੇ ਆਪ ਦਾ ਉਸੇ ਰੂਪ ਦੇ ਵਿੱਚ ਨਾ ਜਿਹੜੀ ਹੱਦ ਸੀ ਮੈਂ ਉਹਦੇ 'ਤੇ ਪਹੁੰਚੀ। ਮੁਹੱਲੇ ਦੀ ਹੱਦ ਦੇ ਉੱਤੇ ਨਾ ਪਹਿਰਾ ਪੇ ਦਿੰਦੇ ਸਨ ਨੌਜਵਾਨ ਮੁਸਲਮਾਨ ਬੱਚੇ। ਉਹ ਜਿਸ ਵੇਲੇ ਮੈਂ ਉੱਥੇ ਤੱਕ ਪਹੁੰਚੀ ਤੇ ਉਹ ਵਿਚਾਰੇ ਹੈਰਾਨ ਹੋ ਗਏ, ਕਿੱਥੋਂ ਆਈ ਹੈ। ਮੈਂ ਕਿਹਾ ਇੱਥੇ ਮੇਰਾ ਮਾਮਾ ਰਹਿੰਦਾ, ਮੈਂ ਉਹਦੇ ਕੋਲ ਜਾਣਾ ਚਾਹੁੰਦੀ ਹਾਂ, ਮੈਨੂੰ ਪਤਾ ਹੈ ਕਿੱਥੇ ਰਹਿੰਦਾ ਹੈ। ਉਹ ਫਿਰ ਮੈਂ ਮਾਮੇ ਦੇ ਕੋਲ ਨਾ ਆਪਣੇ ਮਾਮੇ ਕੋਲ ਚਲੇ ਗਏ। ਉਹ ਮੈਨੂੰ ਦੇਖ ਕੇ ਹੈਰਾਨ ਹੋ ਗਏ, ਅਸੀਂ ਤਾਂ ਸੁਣਿਆ ਸਾਰੇ ਹੀ ਸ਼ਹੀਦ ਕਰ ਦਿੱਤੇ ਗਏ ਨੇ, ਤੇ ਤੂੰ ਕਿੱਥੋਂ ਆ ਗਈ ਹੈ। ਫਿਰ ਮੈਂ ਉਹਨਾਂ ਨੂੰ ਦੱਸਿਆ। ਜ਼ਿਆਦਾ ਮੈਂ ਗੱਲਾਂ ਨਹੀਂ ਕੀਤੀਆਂ ਉਸ ਵੇਲੇ, ਮੇਰੇ ਕੋਲੋਂ ਕੀਤੀਆਂ ਨਹੀਂ ਸਨ ਜਾਂਦੀਆਂ ਗੱਲਾਂ। ਉਹ ਨਾਨੀ ਵਿਚਾਰੀ ਮੈਨੂੰ
ਗਲੇ ਲਾ ਕੇ ਤੇ ਰੋਈ, ਕਿਉਂਕਿ ਇੱਕੋ ਇੱਕ ਉਹਨਾਂ ਦੀ ਧੀ ਸੀ ਸਾਡੀ ਮਾਂ, ਉਹ ਗਲੇ ਲਾ ਕੇ ਰੋਈ ਬਹੁਤ ਜ਼ਿਆਦਾ। ਲੇਕਿਨ ਮੈਨੂੰ ਉਸ ਲਈ ਰੋਣਾ ਨਹੀਂ ਆਇਆ। ਐਸਾ ਮੈਂ ਸਾਕਨ ਜਿਹੀ ਹੋਈ ਦੀ ਸਾਂ। ਖੈਰ ਮੈਂ ਬੈਠੀ ਹਾਂ ਇਤਮਾਨ ਦੇ 'ਚ, ਮੈਂ ਬੈਠ ਕੇ ਜ਼ਰਾ ਜਾ ਕੇ, ਮਾਮੀ ਵਿਚਾਰੀ ਨੇ ਨਾ ਸਾਰਿਆਂ ਨੇ ਬਹੁਤ ਪਿਆਰ ਕੀਤਾ, ਤਸੱਲੀ ਦਿੱਤੀ ਕਿ ਤੂੰ ਫਿਕਰ ਨਾ ਕਰ। ਮੈਂ ਕਿਹਾ ਇਸ ਤਰ੍ਹਾਂ ਉਹ ਮੈਂ ਫਿਰ ਉਹ ਮਾਮੇ ਦੇ ਕੋਲ ਨਾ ਮਤਲਬ ਇਹ ਕੋਈ ਉਸ ਵਕਤ, ਇਹ ਸਤੰਬਰ ਦਾ ਵਾਕਿਆ ਹੈ, 6 ਸਤੰਬਰ ਦਾ ਵਾਕਿਆ, ਜਦੋਂ ਮੇਰੇ ਫੈਮਿਲੀ ਨੂੰ ਉਹਨਾਂ ਨੇ ਸਾਰੇ ਮੁਸਲਮਾਨਾਂ ਨੂੰ ਕਤਲੇ ਆਮ ਹੀ ਹੁੰਦਾ ਸੀ ਪਿਆ, 6 ਸਤੰਬਰ ਜਿੱਥੇ ਕੋਈ ਮਿਲਿਆ 6 ਸਤੰਬਰ 6 ਸਤੰਬਰ 6 ਸਤੰਬਰ ਤੋਂ 6 ਸਤੰਬਰ ਸ਼ਹਿਰ ਦੇ ਸ਼ੁਰੂ ਹੋਇਆ ਤੇ ਜਿਹੜੇ ਇਰਦ ਗਿਰਦ ਸਨ ਨਾ ਪਿੰਡ ਵਗੈਰਾ, ਉਹਨਾਂ ਦਾ 2 ਮਹੀਨੇ ਪਹਿਲਾਂ ਸ਼ੁਰੂ ਕਰ ਦਿੱਤਾ ਹੈ ਸੀ ਸਫਾਇਆ ਕਰਨਾ। ਇਹ 1948 ਦੀ ਗੱਲ ਹੈ ਨਾ? 1947 ਹੈ 47 ਜਾਂ 48? 47 ਅਗਸਤ ਦੇ ਹੀ ਪਾਕਿਸਤਾਨ ਬਣਿਆ ਨਾ ਜੀ ਜੀ, ਤੇ ਇਹ 47 ਵਾਲੀ ਚੱਲਦਾ ਪਿਆ। ਸਹੀ। ਅੱਗੇ ਅਗਸਤ ਆ ਗਿਆ, ਜੂਨ ਜੁਲਾਈ ਸਤੰਬਰ ਅਕਤੂਬਰ ਨਵੰਬਰ ਤੱਕ ਨਾ ਇਹ ਕਤਲੇਆਮ ਹੈ ਸਾਰਾ। ਮੇਰੀ ਫੈਮਿਲੀ ਨੇ ਜਿਸ ਲਈ ਉਹਨਾਂ ਨੇ, ਮੈਂ ਵੀ ਉਹ ਕਿਤਾਬ ਇਹਦੇ 'ਚ ਲਿਖਿਆ ਤਾਂ ਹੋਰੇ ਨਵੰਬਰ ਸੀ ਕਿ ਅਕਤੂਬਰ ਸੀ ਜਿਸ ਦਿਨ ਉਹਨਾਂ ਨੂੰ ਕਤਲ ਕੀਤਾ ਗਿਆ। ਕਿਹਨਾਂ ਨੂੰ? ਮੇਰੀ ਫੈਮਿਲੀ। ਤੁਹਾਡੀ ਫੈਮਿਲੀ? ਹਾਂ ਸਾਰੀ। ਸਹੀ। ਇਹ ਵਕਤ 47 ਚੱਲ ਰਿਹਾ ਹਾਲੇ। ਸਹੀ। ਉਹ ਮੈਂ ਜਿਸ ਲਈ ਫਿਰ ਮਾਮੇ ਦੇ ਕੋਲ ਨਾ ਮਤਲਬ ਉਹ ਮੇਰਾ, ਮੈਂ ਜਾਣਾ ਚਾਹੁੰਦੀ ਸਾਂ ਕਸ਼ਮੀਰ, ਕਿਸੇ ਤਰ੍ਹਾਂ ਚਲੀ ਜਾਵਾਂ, ਲੇਕਿਨ ਨਵੰਬਰ ਦੇ ਵਿੱਚ ਨਾ ਬਰਫ਼ਬਾਰੀ ਸ਼ੁਰੂ ਹੋ ਗਈ। ਅੱਛਾ। ਬਰਫ਼ਬਾਰੀ ਸ਼ੁਰੂ ਹੋ ਗਈ, ਸਾਰੇ ਰਸਤੇ ਬੰਦ ਹੋ ਗਏ। ਹੁਣ ਤਾਂ ਇੰਡੀਆ ਦੇ ਕੋਲ ਉਹਨੇ ਤਾਂ ਬੜੇ ਇੰਤਜ਼ਾਮ ਕਰ ਰਹੇ ਨੇ ਨਾ, ਚਲਦੀ ਰਹਿੰਦੀ ਹੈ ਮਤਲਬ ਉਹਨਾਂ ਦੀ ਟ੍ਰੈਫਿਕ ਸਾਰੀ। ਤੇ ਉਦੋਂ ਇਹੋ ਸੀ ਕਿ 3-4 ਮਹੀਨੇ ਨਾ ਟ੍ਰੈਫਿਕ ਇਸ ਰਸਤੇ ਜਾ ਸਕਦੀ ਸੀ, ਮੁਜ਼ੱਫਰਾਬਾਦ ਵਾਲੇ ਰਸਤੇ, ਲੇਕਿਨ ਉਸ ਰਸਤੇ ਜਿਹੜੀ ਸੀ ਨਾ ਟ੍ਰੈਫਿਕ ਬੰਦ ਹੋ ਜਾਂਦੀ ਸੀ। ਮੈਂ ਫਿਰ ਮਾਮਾ ਜੀ ਦੇ ਕੋਲ ਹੀ ਰਹੀ, ਬਸ ਇਸ ਤਰ੍ਹਾਂ ਹੀ ਨਾਲ ਕੈਂਪ ਬਣਨਾ ਸ਼ੁਰੂ ਹੋ ਗਿਆ, ਜਿੱਥੇ ਮਤਲਬ ਇਹ ਕੰਮ ਮੇਰੇ ਜਿਹੀਆਂ ਟੀਚਰਾਂ ਵਿਚਾਰੀਆਂ ਕੋਈ ਹੋਰ ਵੀ ਸਨ ਇਸ ਤਰ੍ਹਾਂ। ਉਦੋਂ ਮੇਰੀ ਹੋਸ਼ ਚੰਗੀ ਹੋ ਗਈ, 13-14 ਸਾਲ ਦੀ ਮੇਰਾ ਖਿਆਲ ਮੈਂ ਆਵਾਂਗੀ, ਅੱਛੀ ਹੋਸ਼ ਸੀ। ਤੇ ਉਹਦੇ ਵਿੱਚ ਨਾ ਉਹ ਕੰਮ ਉਹਦੇ 'ਚ ਲਿਆ ਕੇ ਨਾ ਫੈਮਲੀਆਂ ਨੂੰ, ਜਿਹੜੇ ਵਿਚਾਰੇ ਕੋ ਬੱਚੇ ਖੁੱਚੇ ਹੋਏ ਸਨ ਨਾ ਆਲੇ ਦੁਆਲੇ, ਲੜਕੀਆਂ ਸਨ, ਬਜ਼ੁਰਗ ਸਨ, ਬੱਚੇ ਸਨ, ਬੜਾ ਹੀ ਉਹ ਕੈਂਪ ਦਾ ਇੱਕ ਦੇਖ ਕੇ ਬੜੀ ਤਕਲੀਫ ਬੜੀ ਹੁੰਦੀ ਸੀ। ਕਿਸ ਤਰ੍ਹਾਂ ਜ਼ਖਮੀਆਂ ਨੂੰ ਲਿਆਉਂਦੇ ਨੇ ਪਏ, ਕਿਸ ਤਰ੍ਹਾਂ ਉਹਨਾਂ ਨੂੰ ਪਏ ਉਸ ਕੈਂਪ ਦੇ 'ਚ ਰੱਖਦੇ ਨੇ, ਉਹਨਾਂ ਦਾ ਦਵਾ ਦਾਰੂ ਸਾਰਾ ਕੁਝ ਕਰਦੇ ਨੇ ਪਏ, ਖਾਣੇ ਦਾ ਇੰਤਜ਼ਾਮ ਪੇ ਕਰਦੇ ਨੇ। ਜਿਹੜੇ ਵਿਚਾਰੇ ਬਜ਼ੁਰਗ ਸਨ ਉਹਨਾਂ ਦਾ ਦਿਨ ਰਾਤ ਰੋਣਾ ਬੰਦ ਨਹੀਂ ਸੀ ਹੁੰਦਾ, ਪਤਾ ਨਹੀਂ ਉਹਨਾਂ ਦੇ ਬੱਚਿਆਂ ਵੱਡਿਆਂ ਨੂੰ ਜਵਾਨਾਂ ਨੂੰ ਮਾਰ ਦਿੱਤਾ ਹੋਇਆ ਸੀ ਇਸ ਤਰ੍ਹਾਂ ਕਰਕੇ। ਇਹ ਸਾਰੇ ਨਾ ਪਿੰਡਾਂ ਦੇ ਆਲੇ ਦੁਆਲੇ ਦੇ ਲੋਕ ਸਨ। ਸ਼ਹਿਰ ਦੇ ਲੋਕ ਤੇ ਉੱਥੇ ਟਰੱਕਾਂ ਦੇ ਵਿੱਚ ਇਹਨਾਂ 2 ਕਾਫਲੇ ਉਹਨਾਂ ਨੇ ਬਣਾ ਕੇ ਉੱਥੇ ਹੀ ਉਹਨਾਂ ਦਾ ਸਫਾਇਆ ਕਰ ਦਿੱਤਾ। ਉਸ ਦੇ ਸਾਡੀ ਫੈਮਿਲੀ ਦਾ ਕੋਈ ਫਰਕ ਨਹੀਂ ਸੀ। ਉਹ ਫਿਰ ਇਸ ਤਰ੍ਹਾਂ ਹੀ ਮੈਂ ਮਾਮੇ ਦੇ ਕੋਲ ਹੀ ਰਹਿੰਦੀ ਰਹੀ ਹਾਂ। ਤੇ ਮੈਂ ਮਾਮੇ ਨੂੰ ਆਖਿਆ, ਮੈਂ ਕਿਹਾ ਸਾਰਾ ਦਿਨ ਮੈਂ ਵਿਹਲੀ ਬੈਠੀ ਰਹਿੰਦੀ, ਮੈਂ ਇਸ ਕੈਂਪ 'ਚ ਦੇਖਾਂ ਜਾ ਕੇ ਕੀ ਕਰਦੇ ਨੇ ਪਏ, ਆਵਾਜ਼ਾਂ ਆਉਂਦੀਆਂ ਨੇ ਪਈਆਂ। ਉਸ ਕੈਂਪ ਦੇ 'ਚ ਗਈ ਤੇ ਹੋਰ ਵੀ ਮਤਲਬ ਮੇਰੇ ਸਕੂਲ ਦੀਆਂ ਟੀਚਰਾਂ 2-3 ਨਿਕਲ ਆਈਆਂ। ਉਹ ਵੀ ਕੰਮ ਕਰਦੀਆਂ ਨੇ ਉੱਥੇ। ਮੈਨੂੰ ਬੜਾ ਹੌਸਲਾ ਹੋਇਆ, ਮੈਂ ਕਿਹਾ ਇਹ ਕੀ ਕੰਮ ਪਿਆ ਕਰਦੇ ਨੇ। ਕੰਮ ਉਹਨਾਂ ਦਾ ਵਿਚਾਰਿਆਂ ਦਾ, ਉਹਨਾਂ ਦੇ ਖਾਣੇ ਦਾ ਇੰਤਜ਼ਾਮ, ਮਰਮ ਪੱਟੀ ਦਾ ਇੰਤਜ਼ਾਮ, ਦਲਾਸਾ ਵੀ ਉਹਨਾਂ ਨੂੰ ਦਿੰਦੀਆਂ ਸਨ, ਸਾਰਾ ਕੁਝ ਕਰਦੀਆਂ ਸਨ। ਮੈਂ ਵੀ ਉਹਨਾਂ ਦੇ ਨਾਲ ਨਾ ਉੱਥੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਐਕਚੁਅਲੀ ਉਹ ਰੈੱਡ ਕਰਾਸ ਨੇ ਬਣਾਇਆ ਸੀ ਉਹ ਕੈਂਪ। ਅੱਛਾ। ਰੈੱਡ ਕਰਾਸ ਦੀ ਚੇਅਰਮੈਨ ਲੇਡੀ ਸੀ ਇੰਗਲਿਸ਼, ਉਹ ਉੱਥੇ ਵੀ ਸਾਰਾ ਇੰਤਜ਼ਾਮ ਕਰਦੀ ਸੀ ਬਈ ਉਸ ਵਕਤ। ਉਸ ਕੈਂਪ ਦੇ ਵਿੱਚ ਨਾ ਮੈਂ ਮਤਲਬ ਸਰਦੀ ਸ਼ੁਰੂ ਹੋ ਗਈ ਸੀ, ਉਸ ਕੈਂਪ ਦੇ ਵਿੱਚ ਨਾ ਮੈਂ ਕੰਮ ਕਰਨਾ ਸ਼ੁਰੂ ਕਰ ਦਿੱਤਾ। ਸਿਲਾਈ ਬੁਣਾਈ, ਸਵੈਟਰ ਅਸੀਂ ਹੱਥਾਂ ਦੇ ਨਾਲ ਬੁਣ ਕੇ ਉਹਨਾਂ ਨੂੰ ਬੱਚਿਆਂ ਨੂੰ ਪਹਿਨਾਉਂਦੇ ਸਾਂ। ਬਾਅਦ ਬੱਚੇ ਇਸਨੇ ਜ਼ਖਮੀ ਕੀਤੇ ਜ਼ਾਲਮਾਂ ਨੇ ਕਿ ਉਹਨਾਂ ਦੀਆਂ ਪੈਰਾਂ ਦੀਆਂ ਤਲੀਆਂ ਇੰਝ ਲੱਗਦਾ ਸੀ ਕਿ ਤੱਤੇ ਤਵੇ ਤੇ ਉੱਤੇ ਰੱਖੀਆਂ ਨੇ ਤੇ ਪੈਰਾਂ ਦੀਆਂ ਤਲੀਆਂ ਤੇ ਛਾਲੇ ਬਣੇ ਨੇ। ਉਹ ਬੱਚਿਆਂ ਨੂੰ ਨਾ ਲਟਾ ਕੇ ਅਸੀਂ ਨਾ ਪੱਟੀ ਕਰਦੇ ਸਾਂ। ਛੋਟੇ ਬੱਚੇ ਮਤਲਬ 2-2.5 ਸਾਲ ਦੇ ਬੱਚੇ ਇਸ ਤਰ੍ਹਾਂ। ਸਹੀ। ਐਸੇ ਕੋਈ ਮਤਲਬ ਜ਼ੁਲਮ ਇਸ ਤਰ੍ਹਾਂ ਦਾ ਹੋਇਆ, ਹੈਰਾਨ ਆਉਂਦਾ ਸੀ। ਫਿਰ ਤੁਸੀਂ ਸਿਰ ਦੇ ਕਿਸੇ ਨੂੰ ਫੱਟ ਲੱਗਾ ਦਾ ਸਿਰ ਦੇ ਵਿੱਚ, ਉਸ ਵੇਲੇ ਕੋਈ ਟਾਂਕੇ ਮਰਮ ਪੱਟੀ ਕੁਛ ਨਹੀਂ ਉਹਨਾਂ ਨੇ ਕੀਤੀ। ਕਈਆਂ ਦੇ ਆਪੇ ਫੱਟ ਜੁੜ ਗਏ ਤੇ ਕਈਆਂ ਨੂੰ ਬੁਲਾ ਕੇ ਫਿਰ ਡਾਕਟਰਾਂ ਨੂੰ
ਜਿਹੜੇ ਵੀ ਕੋਈ ਉਸਲੇ ਮੁਹੱਈਆ ਹੁੰਦੇ ਸਨ। ਅੱਛਾ, ਫਿਰ ਤੁਸੀਂ ਕਿਹੜੇ ਮਹੀਨੇ ਦੇ ਵਿੱਚ ਪਾਕਿਸਤਾਨ ਪਹੁੰਚੇ? ਮੈਂ ਫਿਰ ਕਸ਼ਮੀਰ ਵੀ ਚਲੇ ਗਈ ਜਦੋਂ ਬਰਫ਼ ਪਿਘਲੀ ਹੈ। ਕਸ਼ਮੀਰ ਜਾ ਕੇ ਮੈਂ ਵੱਡੀ ਭੈਣ ਦੇ ਕੋਲ ਗਈ, ਉਹਨਾਂ ਨੂੰ ਇਤਲਾਹਾਂ ਸਾਰੀਆਂ ਮਿਲ ਗਈਆਂ ਸਨ ਇਹਨਾਂ ਦੀ, ਮਤਲਬ ਸ਼ਹੀਦ ਹੋਣ ਦੀ, ਖਾਨਦਾਨ ਦੀ, ਸਾਰਿਆਂ ਦੀ। ਕਸ਼ਮੀਰ ਜਾ ਕੇ ਤੇ ਮੈਂ ਕੋਈ 3 ਮਹੀਨੇ ਕਸ਼ਮੀਰ ਰਹੀ ਹਾਂ। ਅੱਛਾ, ਉਸ ਵੇਲੇ ਮਤਲਬ ਮੌਸਮ ਵੀ ਸਹੀ ਹੋ ਗਿਆ ਸੀ। ਮੈਂ ਬਾਈ 에ਅਰ ਗਈ ਹਾਂ ਕਸ਼ਮੀਰ। ਅੱਛਾ, ਸਹੀ। ਮਤਲਬ ਇਹ ਫੋਕਰ ਤੇ ਮੈਂ ਬੈਠੀ ਹਾਂ, ਪਹਿਲੀ ਵਾਰੀ ਮੈਂ ਫੋਕਰ ਤੇ ਬੈਠੀ ਹਾਂ। ਪਹਿਲਾ ਮੇਰਾ ਤਜਰਬਾ ਸੀ ਬਾਈ 에ਅਰ ਜਾਣ ਦਾ। ਅੱਛਾ, ਉਹ ਬਸ ਹਿੰਮਤ ਕੀਤੀ, ਭੈਣਾਂ ਆਪਣੀ ਵੱਡੀ ਭੈਣ ਨੂੰ ਇਤਲਾਹ ਦਿੱਤੀ। ਉਹ ਵਿਚਾਰੀ ਮੈਨੂੰ ਆ ਕੇ ਉਹਨਾਂ ਨੇ ਮੈਨੂੰ ਰਿਸੀਵ ਕੀਤਾ। ਅੱਛਾ, ਇਸ ਆਜ਼ਾਦੀ ਲਈ ਜੋ ਬਹੁਤ, ਇਸ ਆਜ਼ਾਦੀ ਲਈ ਮੈਂ ਕਹਿੰਦੀ ਹਾਂ ਅੱਜ ਇਤਨੀ ਤਕਲੀਫ ਹੁੰਦੀ ਹੈ ਨਾ, ਕੋਈ ਪਾਕਿਸਤਾਨ ਨੂੰ ਜ਼ੋਰ ਪਹੁੰਚਾਏ, ਪਾਕਿਸਤਾਨ ਨੂੰ ਕੋਈ ਅੱਜ ਕਿਸੇ ਕਿਸਮ ਦਾ ਮਤਲਬ ਉਹਦੇ ਨਾਲ ਗੱਦਾਰੀ ਕਰੇ ਤੇ ਦਿਲ ਇਹ ਕਰਦਾ ਕਿ ਪਕੜ ਕੇ ਨਾ ਛੁਰੀ ਤੇ ਇਹਨੂੰ ਹਲਾਲ ਕਰਦੇ ਆ। ਇਸ ਵਕਤ ਇਤਨਾ ਗੁੱਸਾ ਆਉਂਦਾ। ਲੇਕਿਨ ਜਿਹੜੇ ਹੁੱਬੁਲ ਵਤਨ ਸਨ ਉਹਨਾਂ ਨੇ ਕਿਸ ਤਰ੍ਹਾਂ ਆਪਣਾ ਖੂਨ ਦਿੱਤਾ, ਕਿਸ ਤਰ੍ਹਾਂ ਆਪਣੀਆਂ ਸ਼ਹੀਦ ਹੋ ਕੇ, ਕਿਸੇ ਫੈਮਿਲੀ ਦਾ ਇੱਕ ਫਰਦ ਬਚਿਆ ਜਿਹੜਾ ਆਇਆ ਇੱਥੇ। ਔਰ ਉਹ ਆਜ਼ਾਦ ਕਸ਼ਮੀਰ ਦੇ ਵਿੱਚ ਔਰ ਉਹ ਕਿਤਾਬਾਂ ਦੇ 'ਚ ਉਹਦਾ ਜ਼ਿਕਰ ਆਉਂਦਾ ਹੈ ਕਿ ਕੀ ਉਹਦੇ ਮਾਲੂਮਾਤ ਸਾਰਾ ਦਿਨ, ਕੀ ਉਹਦੀ ਜ਼ਿੰਦਗੀ ਦੇ ਮਤਲਬ ਸ਼ਬੋ ਰੋਜ਼ ਕਿਸ ਤਰ੍ਹਾਂ ਗੁਜ਼ਰਦੇ ਨੇ। ਅੱਛਾ, ਇਸ ਆਜ਼ਾਦੀ ਲਈ ਤੁਸੀਂ ਆਪਣਾ ਮਾਂ ਪਿਓ ਗਵਾਇਆ? ਮੈਂ ਕੀ ਗਵਾਇਆ, ਸਾਰੇ ਵਿਚਾਰੇ ਗਵਾਚੇ। ਕੌਣ ਤੁਹਾਡਾ ਸ਼ਹੀਦ ਹੋਇਆ? ਸਾਰੀ ਫੈਮਿਲੀ ਦੇ ਕੋਈ ਬੰਦਾ ਨਹੀਂ ਬਚਿਆ। ਕੋਈ ਬੰਦਾ ਨਹੀਂ ਬਚਿਆ? ਇਹ ਬੱਚੇ ਮੇਰਾ ਜਿਹੜੇ ਉੱਥੇ ਮਤਲਬ ਇੱਕ ਭੈਣ ਤੁਹਾਡੀ ਬਚੀ? ਬਸ ਭੈਣ ਬਚੀ ਤੇ ਜਿਹੜੇ ਉਹਦੇ ਕੋਲ 2 ਬੱਚੇ ਗਏ ਸਨ। ਅੱਛਾ, ਤੁਹਾਡਾ ਕਿੰਨੇ ਭਰਾ ਵਿੱਚ ਸ਼ਹੀਦ ਹੋਏ? ਮੇਰਾ ਵੱਡਾ ਭਰਾ ਮੇਰਾ ਕਜ਼ਨ ਸੀ। ਅੱਛਾ, ਜਿਹੜਾ ਮੇਰੇ ਤਾਏ ਦੀ ਔਲਾਦ ਕੋਈ ਨਹੀਂ ਸੀ, ਉਹਨੇ ਅਡਾਪਟ ਕੀਤਾ ਹੋਇਆ ਸੀ। ਅੱਛਾ, ਉਹ ਫੁੱਫੀ ਦਾ ਪੁੱਤਰ ਸੀ। ਉਹ ਅਸੀਂ ਉਹਨੂੰ ਭਰਾ ਹੀ ਸਮਝਦੇ ਸਾਂ। ਅੱਛਾ, ਜ਼ਫਰ ਸੀ ਉਹਦਾ ਨਾਮ। ਅੱਛਾ, ਉਹ ਤਾਰੀਖ ਦੇ ਵਿੱਚ ਸ਼ਾਮਲ ਸੀ, ਪਾਕਿਸਤਾਨ ਦੀ ਤਾਰੀਖ ਦੇ ਸ਼ਾਮਲ ਸੀ। ਪਾਕਿਸਤਾਨ ਦੀ ਤਾਰੀਖ ਦੇ ਸ਼ਾਮਲ ਸੀ। ਉਹਨੂੰ ਪੜ੍ਹਦਾ ਵੀ ਸੀ 9ਵੀਂ ਕਲਾਸ ਦੇ ਕਿ 10ਵੀਂ ਕਲਾਸ ਦੇ। ਅੱਛਾ, ਉਹਨੂੰ ਪਾਕਿਸਤਾਨੀ ਝੰਡਾ ਕਹਿੰਦੇ ਹੁੰਦੇ ਸਨ। ਅੱਛਾ, ਸਾਰੇ ਉਹ ਸ਼ਹੀਦ ਹੋਇਆ ਵਿਚਾਰਾ, ਪਹਿਲਾ ਸਾਡਾ ਫੈਮਿਲੀ ਦਾ ਜਿਹੜਾ ਘਰ ਬਾਹਰ ਸ਼ਹੀਦ ਹੋਇਆ, ਘਰ ਨਹੀਂ ਸ਼ਹੀਦ ਹੋਇਆ। ਬਾਕੀ ਤੁਹਾਡੇ ਕਿੰਨੇ ਜੀ, ਮਤਲਬ 2 ਤੁਹਾਡੇ ਭਾਈ ਸਨ? 47 ਸਾਡੇ ਜੀ। 47 ਜੀ, ਜਿਨ੍ਹਾਂ 'ਚ 2 ਸਾਡੇ ਨੌਕਰ ਸਨ। ਬਾਕੀ ਸਾਡੇ ਜਿਹੜੇ ਫੁੱਫੀ ਦਾ ਖਾਨਦਾਨ ਜਾਂ ਦਾਦੇ ਦਾ ਭਰਾ ਦਾ ਖਾਨਦਾਨ, ਇਹ ਸਾਰੇ 47 ਜੀ। 47 ਜੀ ਤੁਹਾਡੇ ਸ਼ਹੀਦ ਹੋਏ? 47 ਜੀਆਂ ਨੂੰ ਇਹਨਾਂ ਨੇ ਇਸ ਤਰ੍ਹਾਂ ਮਾਰਿਆ। ਕੁਝ ਰਸਤੇ 'ਚ ਮਾਰਿਆ, ਕੁਝ ਉੱਥੇ ਮਤਲਬ ਇੱਕ ਬੜਾ ਵੱਡਾ ਤਲਾਬ ਹੁੰਦਾ ਸੀ, ਖੁੱਲੀ ਜਗ੍ਹਾ ਸੀ, ਕੁਝ ਉੱਥੇ ਖੜ ਕੇ ਮਾਰਿਆ। ਜੇਵਰ ਵਗੈਰਾ ਖਿੱਚ ਲਏ। ਫਿਰ ਜਿਹੜੇ ਲਾਸ਼ਾਂ ਮਾਰ ਕੇ ਸੁੱਟਦੇ ਸਨ, ਫਿਰ ਜਿਹੜੇ ਚੁੱਕਣ ਆਉਂਦੇ ਸਨ ਉਹ ਦੇਖਦੇ ਸਨ ਕੋਈ ਜਨਾਨੀਆਂ ਨੇ ਜ਼ੇਵਰ ਸ਼ੇਵਰ ਪਾਏ ਨੇ, ਉਹ ਫਿਰ ਜ਼ੇਵਰ ਖਿੱਚ ਕੇ ਲਾਉਂਦੇ ਸਨ ਉਹਨਾਂ ਦੇ। ਉਹ ਫਿਰ ਪਤਾ ਨਹੀਂ ਵਿਚਾਰੇ ਉਹਨਾਂ ਨੂੰ ਸ਼ਹੀਦਾਂ ਨੂੰ ਕਿਸ ਪਟਰੇ 'ਚ ਪਾ ਕੇ ਤੇ ਕਿੱਥੇ ਜਾ ਕੇ ਸੁੱਟ ਕੇ ਆਉਂਦੇ ਸਨ, ਤੇ ਕਿਹੜੇ ਉਹਦੇ ਕਾਂ ਇੱਲਾਂ ਉਹਨਾਂ ਦੀਆਂ ਬੂਟੀਆਂ ਨੋਚਦੇ ਸਨ। ਉਹ ਕੋਈ ਢਲਾਨਾਂ ਦੇ ਸੁੱਟ ਆਉਂਦੇ ਸਨ ਉਹਨਾਂ ਨੂੰ ਜਾ ਕੇ। ਨਾ ਕਬਰ, ਨਾ ਨਿਸ਼ਾਨ, ਨਾ ਗੱਲ, ਨਾ ਬਾਤ। ਮਾਤਾ ਜੀ, ਸਭ ਤੋਂ ਪਹਿਲੇ ਤੇ ਤੁਹਾਡੀ ਕਹਾਣੀ ਅੱਗੇ ਸਾਰੀ ਇਨਸਾਨੀਅਤ ਸ਼ਰਮਸਾਰ ਹੈ। ਜੋ ਕੁਛ ਤੁਹਾਡੇ ਔਰ ਤੁਹਾਡੇ ਖਾਨਦਾਨ ਦੇ ਨਾਲ ਨਹੀਂ ਹੋਇਆ, ਜੋ ਕੁਛ, ਕਿਉਂਕਿ ਉਹ ਲੋਕਾਂ ਦਾ ਤਾਲੁਕ ਕਿਸੇ ਵੀ ਮਜ਼ਹਬ ਨਾਲ ਨਹੀਂ ਸੀਗਾ। ਉਹ ਦਹਿਸ਼ਤਗਰਦ ਦਾ ਤਾਲੁਕ ਕਿਸੇ ਮਜ਼ਹਬ ਨਾਲ ਨਹੀਂ। ਉਹ ਵੈਸ਼ੀ ਲੋਕ ਸਨ। ਸੋ ਵੈਸ਼ੀ ਲੋਕ ਸਨ, ਲੇਕਿਨ ਸਰਪ੍ਰਸਤੀ ਕਰਨ ਵਾਲੇ ਜਿਹੜੇ ਸਨ ਉਹ ਤੇ ਹਕੂਮਤਾਂ ਸਨ ਜੀ। ਬਿਲਕੁਲ, ਉਹਨਾਂ ਨੂੰ ਪਾਲਣ ਵਾਲੀਆਂ ਹਕੂਮਤਾਂ ਸਨ। ਪਾਲਣ ਵਾਲੀਆਂ, ਉਹਨਾਂ ਨੂੰ ਟ੍ਰੇਨਿੰਗ ਦੇਣ ਵਾਲੀਆਂ, ਉਹਨਾਂ ਦੇ ਸੈਂਟਰ ਬਣਾਉਣ ਵਾਲੀਆਂ, ਉਹਨਾਂ ਦੀਆਂ ਤਾਲੀਮੀ ਅਦਾਰੇ ਬਣਾਉਣ ਵਾਲੀਆਂ ਹਕੂਮਤਾਂ ਸਨ। ਹਕੂਮਤਾਂ ਸਿੱਖ ਹਕੂਮਤ ਵੀ ਸੀ। ਪਟਿਆਲੇ ਵਾਲੀ ਰਿਆਸਤ ਦਾ ਰਾਜਾ ਵੀ ਰਲਿਆ ਸੀ। ਸਾਡਾ ਰਾਜਾ ਤੇ ਅੱਗੇ ਹੀ ਮੁਸਲਮਾਨਾਂ ਦਾ ਖੂਨ ਦਾ ਪਿਆਸਾ ਹੁੰਦਾ ਸੀ। ਉਹ ਤੇ ਬਹਾਨੇ ਢੂੰਡਦਾ ਸੀ। ਉਹ ਤੇ ਕਹਿੰਦਾ ਸੀ ਸਟੇਟ ਦੇ ਕੋਈ, ਮੇਰੀ ਸਟੇਟ ਵਿੱਚ ਕੋਈ ਮੁਸਲਮਾਨ ਰਵੇ ਹੀ ਨਾ। ਬਾਅਦ ਦੇ ਵਿੱਚ ਵੀ ਉਹ ਇਹੋ ਹੀ ਉਹਦਾ ਕੰਮ, ਉਹਦਾ ਸ਼ੁਰੂ ਤੋਂ ਮੁਸਲਮਾਨਾਂ ਦੇ ਨਾਲ, ਇਹਦੇ 'ਚ ਕਿਤਾਬ ਦੇ 'ਚ ਮੈਂ ਲਿਖਿਆ ਹੈ, ਸ਼ੁਰੂ ਤੋਂ ਮੁਸਲਮਾਨਾਂ ਨਾਲ। ਕਈ ਜਵਾਬ ਤੁਹਾਡੇ ਕਿਤਾਬ ਦੇ ਵਿੱਚ ਵੀ ਮਿਲ ਜਾਣਗੇ ਤੁਹਾਨੂੰ, ਕੀ ਉਹਦਾ ਸਲੂਕ ਰਿਹਾ, ਕੀ ਉਹਦਾ ਸਲੂਕ ਰਿਹਾ। ਮਾਤਾ ਜੀ ਨੇ ਆਪਣੀ ਸਾਰੀ ਕਹਾਣੀ ਆਪਣੀ ਇਸ ਕਿਤਾਬ ਦੇ ਅੰਦਰ ਲਿਖੀ ਹੋਈ ਹੈ ਕਿ ਕਿਸ ਤਰ੍ਹਾਂ ਇਹਨਾਂ ਦੇ ਪਰਿਵਾਰ ਦੇ 47 ਜੀ ਸ਼ਹੀਦ ਹੋਏ ਔਰ ਆਪਣੇ ਦਾਦੇ ਦੇ ਪੂਰੇ ਖਾਨਦਾਨ ਦੇ ਵਿੱਚ ਵਾਹਦ ਮਾਤਾ ਜੀ ਨੇ, ਜਿਨ੍ਹਾਂ ਦੀ ਉਮਰ ਉਸ ਵੇਲੇ 15-16 ਸਾਲ ਸੀ, ਜਵਾਨ ਸੀਗੇ। ਸਭ ਤੋਂ ਜ਼ਿਆਦਾ ਖਤਰਾ ਉਸ ਵੇਲੇ ਇਸ ਉਮਰ ਦੀਆਂ ਬੀਬੀਆਂ ਬੱਚੀਆਂ ਨੂੰ ਸੀਗਾ।
ਬਾਰਡਰ ਕ੍ਰਾਸ ਕੀਤਾ ਨਾ, ਉਸ ਵੇਲੇ ਇਹ ਸਟੇਟ ਗਾਰਡ ਕਹਿਣੀ ਆ, ਸੌਰੀ ਜੰਮੂ ਦਾ? ਨਹੀਂ ਜੀ, ਆਪਣਾ ਲਾਹੌਰ ਦਾ ਨਾ ਬਾਰਡਰ, ਵਾਹਗਾ ਬਾਰਡਰ। ਵਾਹਗਾ ਬਾਰਡਰ, ਅੱਛਾ। ਵਾਹਗਾ ਬਾਰਡਰ ਜਿਸਲੇ ਮੈਂ ਕ੍ਰਾਸ ਕੀਤਾ ਨਾ, ਅੱਜ ਤੇ ਬਾਰਡਰ ਐਡਾ ਖੂਬਸੂਰਤ ਬਣ ਗਿਆ ਨਾ, ਐਡੇ ਗੇਟ ਸ਼ੀਟ ਲੱਗ ਗਏ ਨੇ, ਸਾਰਾ ਕੁਝ ਹੋ ਗਿਆ। ਲਓ ਜੀ, ਇੱਕ ਛੋਟੇ ਜਿਹੇ ਵਕਫੇ ਤੋਂ ਬਾਅਦ ਅਸੀਂ ਫਿਰ ਤੁਹਾਡੇ ਖਿਦਮਤ 'ਚ ਹਾਜ਼ਰ ਹੋ ਗਏ ਹਾਂ, ਕਿਉਂਕਿ ਮਾਤਾ ਜੀ ਦੀ ਉਮਰ ਤੁਹਾਨੂੰ ਪਤਾ ਹੈ ਕਿ 90 ਸਾਲ ਦੇ ਕਰੀਬ ਹੈ, ਔਰ ਜੋ ਕੁਛ ਇਹਨਾਂ ਨੇ ਪਿੰਡੀਆਂ 'ਤੇ ਹੰਡਾਇਆ ਉਹ ਵੀ ਬੜਾ ਔਖਾ ਹੈ। ਆਪਣੇ ਖਾਨਦਾਨ ਦੇ 47 ਜੀ ਖੁਦ ਤੁਸੀਂ ਵੇਖਦੇ ਹੋ ਕਿ ਤੁਹਾਡੇ ਅੱਖਾਂ ਦੇ ਸਾਹਮਣੇ ਕਤਲ ਕਰ ਦਿੰਦੇ ਜਾਂ ਮਿੰਟਾਂ ਸਕਿੰਟਾਂ ਦੇ ਵਿੱਚ ਉਹ ਖਤਮ ਹੋ ਜਾਂਦੇ ਆ, ਤੇ ਇਨਸਾਨ 'ਤੇ ਕੀ ਬੀਤੀ ਹੋਏਗੀ। ਉਹ ਲੋਕ, ਉਹ ਵਹਿਸ਼ੀ ਦਰਿੰਦੇ, ਉਹਨਾਂ ਦਾ ਇਨਸਾਨੀਅਤ ਨਾਲ ਮੇਰਾ ਖਿਆਲ ਹੈ ਕੋਈ ਤਾਲੁਕ ਨਹੀਂ ਹੈ। ਆਪਾਂ ਆਪਣੀ ਗੱਲ ਨੂੰ ਜ਼ਰੂਰ ਵਧਾਵਾਂਗੇ ਜਿੱਥੋਂ ਆਪਾਂ ਗੱਲ ਰੋਕੀ ਸੀ। ਮਾਤਾ ਜੀ, ਤੁਸੀਂ ਵਾਹਗਾ ਬਾਰਡਰ ਬਾਰੇ ਦੱਸ ਰਹੇ ਸੀ ਕਿ ਜਦੋਂ ਤੁਸੀਂ ਕ੍ਰਾਸ ਕਰ ਰਹੇ ਸੀ ਵਾਹਗਾ ਸਟੇਟ ਦੇ ਵਿੱਚ, ਮਤਲਬ ਉਸ ਵਕਤ ਪਾਕਿਸਤਾਨ 'ਚ ਦਾਖਲਾ ਬੰਦ ਹੈ, ਰਿਆਸਤ ਦੇ ਬੰਦੇ, ਮਤਲਬ ਉਸ ਵਕਤ ਐਸੀ ਹਾਲਤ ਸੀ ਕਿ ਮੈਂ ਅਗਰ ਆਣਾ ਹੈ ਨਾ ਤਾਂ ਮੈਂ ਇੰਡੀਆ ਦੇ ਪਾਸਪੋਰਟ ਦੇ ਉੱਤੇ ਆ ਸਕਨੀ ਹਾਂ, ਰਿਆਸਤ ਦੇ ਪਾਸਪੋਰਟ ਤੇ ਨਹੀਂ ਆ ਸਕਦੀ, ਰਿਆਸਤ ਨੇ ਬੰਦ ਕੀਤਾ ਹੈ, ਨਹੀਂ ਆ ਸਕਦੀ। ਉਹ ਮੈਂ ਪਾਸਪੋਰਟ, ਮਤਲਬ ਵੀ ਇਹ ਵੀ ਬੜੀ ਲੰਬੀ ਕਹਾਣੀ ਹੈ, ਕਿਸ ਤਰ੍ਹਾਂ ਹਾਸਲ ਕੀਤਾ ਇਹਦੇ ਵਿੱਚ ਲਿਖਿਆ ਹੈ ਸਾਰਾ ਆਪਣੀ ਕਿਤਾਬ ਦੇ। ਇੰਡੀਆ ਦਾ ਪਾਸਪੋਰਟ ਹਾਸਲ ਕੀਤਾ? ਇੰਡੀਆ ਦਾ ਪਾਸਪੋਰਟ, ਮਤਲਬ ਲਾਹੌਰ ਆਉਣ ਵਾਸਤੇ, ਲਾਹੌਰ ਮੈਂ ਕਿਸ ਤਰ੍ਹਾਂ ਪਹੁੰਚੀ ਹੈ। ਤੁਸੀਂ ਦੱਸੋ ਸਾਰੀ ਕਹਾਣੀ, ਮੈਨੂੰ ਤਾਂ ਖੁਸ਼ੀ ਹੋਈ। ਨਹੀਂ, ਐਡੀ ਮੈਂ ਜ਼ਬਾਨੀ ਨਹੀਂ ਦੱਸ ਸਕਦੀ, ਮਤਲਬ ਇਹ ਦੇਖੋ ਇੱਕ ਉਮਰ ਹੈ। ਤੁਸੀਂ ਸ਼ਾਰਟਕਟ ਮੈਨੂੰ ਦੱਸ ਦਿਓ ਕਿ ਤੁਸੀਂ ਪਾਸਪੋਰਟ ਕਿਸ ਤਰ੍ਹਾਂ ਬਣਾਇਆ, ਉੱਥੋਂ ਤੁਸੀਂ ਕਿਹਾ ਕਿ ਮੈਂ ਜਹਾਜ਼ ਤੋਂ ਉੱਡ ਕੇ ਆਈ। ਮੈਂ ਜਹਾਜ਼ ਤੋਂ ਤੇ ਕਸ਼ਮੀਰੋਂ ਤੋਂ ਆ ਗਈ ਸੀ ਨਾ, ਜੰਮੂ ਆ ਗਈ। ਭਾਈ ਵੀ ਮੇਰਾ ਨਾਲ ਹੀ ਆ ਗਿਆ। ਅੱਛਾ। ਭੈਣ ਦੇ ਕੋਲੋਂ, ਛੋਟੀ ਭੈਣ ਨਹੀਂ ਆਈ ਨਾਲ। ਅੱਛਾ। ਉੱਥੇ ਅਸੀਂ ਬਸ ਉੱਥੇ ਮਾਮੇ ਦੇ ਘਰ ਹੀ ਰਹਿੰਦੇ ਰਹੇ ਹਾਂ, ਮਤਲਬ ਜੰਮੂ। ਅੱਛਾ। ਉੱਥੋਂ ਫਿਰ ਮਤਲਬ ਇਸ ਤਰ੍ਹਾਂ ਕੋਈ ਕੈਂਪ ਦੇ ਵਿੱਚ ਕੋਈ 3 ਮਹੀਨੇ ਕੰਮ ਕੀਤਾ। ਉਹ ਫਿਰ ਦਿਲ ਨਾ ਲੱਗੇ ਤੇ ਮੈਂ ਕਿਹਾ ਪਾਕਿਸਤਾਨ ਹੀ ਪਹੁੰਚ ਜਾਂਦੇ ਹਾਂ, ਇੱਥੇ ਕੀ ਕਰਨਾ ਹੈ। ਉਸ ਲਈ ਇਤਨਾ ਸੀ, ਹਾਲਾਤ ਖਰਾਬ ਸਨ ਕਿ ਮੁਸਲਮਾਨਾਂ ਦਾ ਕੋਈ ਚੀਦਾ ਘਰ ਵੀ ਰਹਿ ਜਾਂਦਾ ਨਾ, ਤਾਂ ਅਗਰ ਰੇਡੀਓ ਪਾਕਿਸਤਾਨ ਪਿਆ ਉਹ ਸੁਣਦਾ ਨਾ, ਉੱਥੇ ਨਿਸ਼ਾਨ ਲਾ ਦਿੰਦੇ ਸਨ ਕਿ ਇਹ ਪਾਕਿਸਤਾਨ ਪਿਆ ਸੁਣਦਾ। ਔਰ ਹਕੀਕਤ ਦੇ ਵਿੱਚ ਇਸ ਤਰ੍ਹਾਂ ਹੀ ਹੁੰਦਾ ਹੈ, ਨਿਸ਼ਾਨ ਲਾਏ ਦੇ ਘਰਾਂ ਦੇ ਵਿੱਚ। ਕਿਉਂਕਿ ਸਾਰੇ ਤੁਸੀਂ ਕਿਸ ਤਰ੍ਹਾਂ ਪਹੁੰਚੇ ਜੰਮੂ ਤੋਂ ਪਾਕਿਸਤਾਨ, ਕਿਸ ਤਰ੍ਹਾਂ ਪਹੁੰਚੇ? ਜੰਮੂ ਤੋਂ ਪਾਕਿਸਤਾਨ ਮੇਰਾ ਮਤਲਬ ਇਸ ਤਰ੍ਹਾਂ ਹੀ ਵਾਲਦ ਦੇ ਨਾਲ ਕੰਮ ਕਰਦੇ ਸਨ ਉੱਥੇ ਜੰਮੂ। ਉਹਨਾਂ ਨੂੰ ਮਤਲਬ ਇਸੇ ਤਰ੍ਹਾਂ ਹੀ ਜਿਹੜੇ ਰਿਆਸਤ ਦੇ ਕੰਮ ਕਰਦੇ ਸਨ ਨਾ, ਤਲਕਾਤ ਤੇ ਬੜੇ ਅੱਛੇ ਸਨ। ਉਹ ਇੱਕ ਦੂਸਰੇ ਦੀ ਮਦਦ ਦੇ ਨਾਲ ਕੰਮ ਕਰਦੇ ਸਨ, ਪਨਾਹ ਨਾਲ ਕੰਮ ਕਰਦੇ ਸਨ। ਉੱਥੇ ਉਹਨਾਂ ਦਾ ਇੱਕ ਦੋਸਤ ਸੀ, ਇੰਡੀਆ ਦਾ ਦੋਸਤ ਸੀ। ਉਹ ਮੈਨੂੰ ਯਾਦ ਸੀ, ਉਹਦਾ ਫੋਨ ਨੰਬਰ ਵੀ ਉਸ ਵੇਲੇ ਮੇਰੇ ਦਿਲ ਦੇ 'ਚ ਆਇਆ। ਉਹ ਮੈਂ ਉਹਦੇ ਨਾਲ ਰਾਬਤਾ ਕੀਤਾ ਕਿ ਮੈਂ ਪਾਕਿਸਤਾਨ ਜਾਣਾ ਚਾਹੁੰਦੀ ਹਾਂ, ਅਤੇ ਰਿਆਸਤ ਦਾ ਅਤੇ ਪਾਕਿਸਤਾਨ ਰਾਬਤਾ ਨਹੀਂ ਇਸ ਲਈ ਕੋਈ, ਨਾ ਪਾਸਪੋਰਟ ਦੇ ਸਕਦੇ, ਨਾ ਉਹ ਬੰਦਾ ਰਿਆਸਤ ਦਾ ਉੱਥੇ ਦਾਖਲ ਹੋ ਸਕਦਾ ਕੋਈ। ਤਾਂ ਉਹਨੇ ਫਿਰ ਨਾ ਵਿਚਾਰੇ ਨੇ ਮੈਨੂੰ ਇੰਡੀਆ ਦਾ ਜ਼ਾਹਰ ਕਰਕੇ ਡਰੈਸ ਵਗੈਰਾ ਸਾਰਾ ਇੰਡੀਆ ਦਾ ਬਸ਼ਿੰਦਾ ਮਤਲਬ ਮੈਨੂੰ ਜ਼ਾਹਰ ਕੀਤਾ। ਤੁਹਾਨੂੰ ਇੰਡੀਆ ਦਾ ਪਾਸਪੋਰਟ ਉਹਨਾਂ ਨੇ ਬਣਾਤਾ? ਬਣਾਇਆ ਨਹੀਂ। ਹਾਂ। ਉਹ ਫਿਰ ਜਿਸਲੇ ਜਲੰਧਰ ਐਮਬੈਸੀ ਸੀ ਨਾ, ਮਤਲਬ ਪਾਕਿਸਤਾਨ ਦੀ ਜਿਹੜੀ। ਅੱਛਾ, ਉਸ ਵੇਲੇ ਜਲੰਧਰ ਨੇ, ਉੱਥੇ ਮੈਂ ਗਈ ਹਾਂ ਤੇ ਉਹ ਕਹਿੰਦੇ ਨੇ ਇਹ ਕੇਸ ਤੁਹਾਡਾ ਬੜਾ ਕੰਪਲਿਕੇਟਿਡ ਹੈ, ਇਹ ਤੇ ਅਸੀਂ ਸਾਡੀ ਇਜਾਜ਼ਤ ਦੀ, ਕਿਉਂਕਿ ਮੈਨੂੰ ਇਸ ਤਰ੍ਹਾਂ ਦੇਖਦੇ ਸਨ ਜਿਸ ਤਰ੍ਹਾਂ ਮੈਂ ਕੋਈ ਜਸੂਸ ਹਾਂ। ਮਤਲਬ ਉਮਰ ਦੇ ਲਿਹਾਜ਼ ਦੇ ਨਾਲ ਉਹ ਸੋਚਦੇ ਸਨ ਕਿ ਕਿਸ ਤਰ੍ਹਾਂ ਹੋ ਸਕਦਾ ਕਿ ਇੱਕ ਲੜਕੀ ਖੁਦ ਮਤਲਬ ਬਚ ਗਈ ਹੋਵੇ ਤਾਂ ਖੁਦ ਆਂਦੀ ਪਈ ਹੋਵੇ ਕਲਮ ਕੱਲੀ। ਤਾਂ ਉਹ ਮਤਲਬ ਇਸ ਤਰ੍ਹਾਂ ਦੀ ਨਜ਼ਰ ਸੀ ਉਹਨਾਂ ਦੀ। ਤਾਂ ਉਹ ਵਿਚਾਰਿਆਂ ਨੇ, ਉਹਨਾਂ ਨੇ ਰਿਸਕ ਨਹੀਂ ਲਿਆ, ਜਲੰਧਰ ਐਮਬੈਸੀ ਨੇ ਸਾਡੀ ਨੇ। ਅੱਛਾ। ਉਹ ਕਹਿੰਦੇ ਤੁਸੀਂ ਇੱਦਾਂ ਦਿੱਲੀ ਜਾਓ। ਤੇ ਮੈਂ ਮਤਲਬ ਉਹ ਜਲਦ ਉੱਥੇ ਪਹੁੰਚ ਗਈ, ਦਿੱਲੀ ਪਹੁੰਚ ਗਈ। ਦਿੱਲੀ ਮੈਂ ਉਸ ਵਕਤ ਪਹੁੰਚੀ ਹਾਂ, ਮਤਲਬ ਕਿ 2 ਘੰਟੇ ਲੱਗੇ ਨੇ, 3 2.5 ਇਸ ਤਰ੍ਹਾਂ ਹੀ ਲੱਗੇ ਹੋਣੇ ਸ਼ਾਇਦ। ਉਸ ਲਈ ਐਮਬੈਸੀ ਖੁੱਲ੍ਹ ਗਈ ਹੋਈ ਸੀ ਆਪਣੀ ਪਾਕਿਸਤਾਨ ਦੀ। ਅੱਛਾ। ਉਹ ਐਮਬੈਸੀ ਦੇ ਵਿੱਚ ਮੈਂ ਟੈਕਸੀ ਉੱਥੋਂ ਲਈ ਤੇ ਐਮਬੈਸੀ ਗਈ ਹਾਂ। ਉਹਨੂੰ ਮੈਂ ਟੈਕਸੀ ਵਾਲੇ ਨੂੰ ਦੱਸਿਆ, ਸ਼ਰਾਫਤ ਦਾ ਜ਼ਮਾਨਾ ਸੀ ਉਸ ਵੇਲੇ, ਮਤਲਬ ਇਹ ਗੰਦ ਨਹੀਂ ਸੀ ਜਿਹੜਾ ਅਸੀਂ ਅੱਜ ਵੇਖ ਰਹੇ ਹਾਂ ਨਾ, ਬੇਜਾਈ ਤੇ ਗੰਦ ਤੇ ਨਜ਼ਰਾਂ ਪਲੀਤ। ਉਹਨਾਂ ਟੈਕਸੀ ਵਾਲੇ ਨੇ ਮੈਨੂੰ ਉੱਥੇ ਉਤਾਰਿਆ ਐਮਬੈਸੀ ਦੇ ਵਿੱਚ। ਉਹਨਾਂ ਨੂੰ ਮੈਂ ਆਪਣਾ ਕੇਸ ਪੇਸ਼ ਕੀਤਾ ਤੇ ਕਿ ਮੈਂ ਉਹਨਾਂ ਨੂੰ ਦੱਸਿਆ ਕਿ ਜਲੰਧਰ ਵਾਲਿਆਂ ਨੇ ਆਖਿਆ ਕਿ ਉੱਥੇ ਜਾ ਕੇ ਤੇ ਤੁਸੀਂ ਪਾਸਪੋਰਟ ਲਿਆਓ।
इस तरह मैं पिछले सारी मैं अपनी कहानी शानी सुनाई सारी शुरू तो लैके अखीर तक। वो बेचारिया ने समझ नहीं कुछ कई मतलब उन्होंने मैंने ना पासपोर्ट इशू कर दिता उस मतलब उस दिन ही। वो वापस जड़ा जहाज़ सी ना उन्हें फिर मतलब 6 बजे जड़ा आया सी ना उन्हें 6 बजे फिर शाम ਨੂੰ ਉਹਦੀ वापसी सी ਤੇ ਅੰਮ੍ਰਿਤਸਰ। अच्छा ਉਹਨੇ बस फिर मैं थोड़ा जिहा मेरे को टाइम सी मैं उस टाइम ਦੇ ना मैं क्या चलो मैं दिल्ली आई दी हाँ तो मैं किला वेखा। अच्छा उसले मतलब थोड़ी जी एनी जड़ी यादाश्त है उसले क्या किला मैं वेख्या कुतुब ਉਹਦੇ और इस तरह तारीखी कुछ 2-4 मकामात उस टाइम दी बड़ी शार्ट सी उसले मेरे को। फिर तुसी दिल्ली तो मैं फिर दिल्ली तो फिर अमृतसर आके जलंधर आई फिर उन्होंने पेश हुई। उन्होंने फिर मैनू स्पैशली एक बस दी 2 मेरे नाल गार्ड दिते। उन्होंने मैनू ना वाघा बॉर्डर पहुँचाया। अच्छा वाघा बॉर्डर जिसले पहुँचाया तो मैं ना उत्थे उतरी हाँ। इस तरह बेचारे आंदे इंडिया का भी इस तरह ही सी स्टाफ बैठा था। उन्होंने मेरी तलाशी तलूशी तो कोई नहीं ली। फिर मैं पाकिस्तान दे जिसले स्टाफ एक मतलब ऐसे तरह एक तार क्रॉस करके तो यह पाकिस्तान का स्टाफ बैठा है। हाँ जी जेड कुर्सियाँ मेज जड़े भी कोई उन्होंने को लैन उन्होंने फिर पहले जिसले पासपोर्ट मेरा देखा वो हैरान होंगे सन कि वाकया तो होया रियासत दे ते पासपोर्ट इंडिया का। हाँ ये की चक्कर की है। उन्होंने दिल्ली वाले ने नहीं तफसील पूछी तो इन्होंने मैं फिर दसिया मैं क्या इस तरह मैं पहुंची हाँ यह मेरे नाल वाकया होया सारा कुछ उन्होंने दसिया। छोटी मोटी उन्होंने मेरी तलाशी ली। अच्छा तो कुछ मेरे को कैश भी है सी वो भी मैं इस तरह बड़ी मुश्किल अपने नाल ना ले आया। मैं क्या तलाशी होएगी तो फिर कढ़ लेंगे ऐसे थोड़े जे नोट ही सन। इस तरह ही मैं वाघा बॉर्डर ते पहुंची। वाघा बॉर्डर तो ना हूँ मैं जिसले बाहर भी निकलनी हाँ हूँ जावां कित्थे हूँ उत्थे तो आ गई अगर लाहौर का ही याद किया। इत्थे भी साढ़े मतलब बहुत अच्छे तलकात ने रिश्तेदारां दा तो मैनूं उसले ना आए जड़े सही सन उस वाले बंदे ਜਿਹੜੇ कि जिन्हों के बहुत ज़्यादा गहरे तदकात सन जिन्हों की असी मदद करते होंगे सां जदों कश्मीर विजिट करते होंगे सन। उत्थे उन्हां दा असी इंतज़ाम करना रहन दा अच्छे मतलब इस तरह किसी हाउस बोट लैके देने या मकान लैके देने उत्थे जड़ा 3-4 महीने रहने सन। इस तरह तलकात बड़े गहरे सन। कुछ रिश्तेदारियां भी बाद हो गई। निसार साक भी रिटायर हुए ने ना उन्हों के वालद सन। अच्छा चीफ जस्टिस चीफ जस्टिस ਉਹ ਵਾਲੇ ਉਹਨਾਂ ਦੇ ਤਲਕਾਤ ਸਨ ਸਾਡੇ ਮਤਲਬ ਇਹ ਬਜ਼ੁਰਗਾਂ ਦੇ ਨਾਲ ਬਹੁਤ ਜ਼ਿਆਦਾ ਸ਼ੁਰੂ ਤੋਂ ਵਿੱਚ ਕੋਈ ਰਿਸ਼ਤੇਦਾਰੀਆਂ ਵੀ ਉਹਨਾਂ ਨਾਲ ਰਿਸ਼ਤੇਦਾਰੀਆਂ ਨਹੀਂ ਹੋਈਆਂ। रुगदू मोहम्मदीन उसले बड़ा मशहूर होंगे सन मतलब ये उन्होंने टेंट मास्टर सन। अच्छा वो साडा फूफा भी टेंट मास्टर सी पाकिस्तान दे विच। उन्होंने अपनी बेटी का रिश्ता ना उन्होंने दे के इस तरह रिश्तेदारियां भी हो गई। लेकिन वो जड़े सन उस्ताद गुलाम नबी जड़े मेरे मतलब धर्म के भाई समझ लो बने सन मेरे बाप दे। उन्होंने ना मैनू पूछते हैं तू कित्थे जाना। मैं क्या जाना तो मैं सियालकोट है सारे उत्थे ने बाजी भी उत्थे ही है फूफियाँ ने और भी इस तरह। तो मैं चाहनी हाँ कि मेरा ना मैनू दाखला मिल जाए तो चाहे मैं इतने होस्टल के किसी च रह लवां। लेकिन उसले स्कूलों में छुट्टियां हो दियां सन छुट्टियां हो दियां सन तो वो स्कूलों फिर भी वो जाके ना मिल मिला के करते। मैं क्या मैं चाहनी हाँ कि मैं 2 जमातां कट्ठियां कर ला कट्ठियां पास कर ला। नवीं का भी उदों वक्रे वक्रे इम्तिहान नहीं सन होंदे 2वीं 10वीं का तुसीं इकट्ठे दे सकते हो इम्तिहान। अच्छा वो फिर स्कूल मिलते रहे स्कूल बंद सन थोड़ा वक्त है सी हाली खुल्लन दे विच। वो कहंदे ने एक तो दाखला असीं नहीं कर सकते इन्हां दा दूसरा ये है कि असीं 2 जमातां दा रिस्क नहीं लै सकते तो प्राइवेट ही कर लैन प्राइवेट। मैं कहा प्राइवेट हुण किस तरह करा। उन्होंने आख्या जाके तो सियालकोट जाके तो कोई ट्यूशन रख लै तैयारी कर लै हाली है इम्तिहान दे मतलब काफ़ी है। मैं फिर सियालकोट आ गई अपने वो सियालकोट इस दौरान दे विच मेरी वड्डी भैन ते ओहदे नाल जिहड़ी छोटी भैन सी वो पहुँच गई सी। भाई मेरे नाल नहीं आया भाई उत्थे ही सी जम्मू
ਜਰਾ ਮਤਲਬ ਆ ਗਿਆ ਸੀ, ਬਚ ਗਿਆ, ਕਸ਼ਮੀਰੋਂ ਆ ਗਿਆ ਸੀ। ਉਹਨਾਂ ਦਾ ਨਾਮ ਦੱਸ ਦਿਓ। ਉਹਨਾਂ ਦਾ ਨਾਂ ਸ਼ੌਕਤ ਅਲੀ ਲਿਖਿਆ, ਚੌਧਰੀ ਸ਼ੌਕਤ ਅਲੀ, ਹਾਂ। ਠੀਕ ਹੈ। ਤੇ ਉਹ ਤਸਵੀਰ ਵੀ ਹੈ ਬਲਕਿ ਉਹਨਾਂ ਦੀ। ਅੱਛਾ। ਤੇ ਉਹਨਾਂ ਨੇ ਉਹ ਨਹੀਂ ਆਇਆ ਤੇ ਮੈਂ ਇਕੱਲੀ ਆਈ ਹਾਂ। ਆ ਕੇ ਤੇ ਮੈਂ ਪੜ੍ਹਨਾ ਸ਼ੁਰੂ ਕਰਤਾ। ਟਿਊਸ਼ਨ ਉਸਤਾਦ ਰੱਖ ਲਏ, ਬੜਾ ਅੱਛਾ ਉਸਤਾਦ ਮਿਲਿਆ। ਉਹਨੂੰ ਮੈਨੂੰ 3-4 ਮਹੀਨੇ ਦੇ ਵਿੱਚ ਨਾ ਤਿਆਰੀ ਕਰਵਾ ਦਿੱਤੀ। ਕੁਛ ਮੈਂ ਖੁਦ ਵੀ ਮਿਹਨਤ ਕਰ ਦਿੱਤੀ ਸਾਂ। ਮੈਂ ਕਿਹਾ ਇਮਤਿਹਾਨ ਹੋਣ ਵਾਲੇ ਨੇ। ਇਮਤਿਹਾਨ ਗਾਲਬਨ ਮੇਰਾ ਤੇ ਮੈਂ ਆਈ ਹਾਂ, ਪਤਾ ਨਹੀਂ ਕਿਹੜੇ ਸੰਨ ਦੇ 'ਚ ਹੋਣ ਵਾਲਾ ਸੀ। ਬਹਰਹਾਲ ਉਹਦੇ ਇਮਤਿਹਾਨ ਦੇ 'ਚ ਨਾ 3-4 ਮਹੀਨੇ ਸਨ। ਮਾਰਚ ਦੇ 'ਚ ਉਹਨੇ ਇਮਤਿਹਾਨ ਹੋਣਾ ਸੀ। ਉਸ ਵਕਤ ਜਾ ਆਵੇ, ਮਤਲਬ ਇਸ ਤਰ੍ਹਾਂ ਸਤੰਬਰ ਜਾ ਆਏ। ਠੀਕ ਠੀਕ। ਮੈਂ ਇਸ ਦੌਰਾਨ ਦਾ ਫਿਰ ਤਿਆਰੀ ਕਰਦੀ ਰਹੀ। ਤਿਆਰੀ ਮੇਰੀ ਹੋ ਗਈ। ਉਹ ਬੜਾ ਉਸਨੇ ਮਿਹਨਤ ਕਰਵਾਈ। ਉਹਦਾ ਨਾਂ ਲਿਖਿਆ ਦਾ ਉਸਤਾਦ ਦਾ ਮੈਂ ਆਪਣੀ ਕਿਤਾਬ ਦੇ 'ਚ, ਬਲਕਿ ਉਹ ਸਾਰੇ ਮਹੱਲਿਆਂ ਦੇ ਬੱਚਿਆਂ ਦਾ ਟਿਊਟਰ ਰਿਹਾ। ਅੱਛਾ। ਉਹ ਇੰਨਾ ਮਸ਼ਹੂਰ, ਸਿਆਲਕੋਟ। ਸਿਆਲਕੋਟ। ਹਾਂ, ਉਹ ਬੜਾ ਮਸ਼ਹੂਰ। ਉਹਦਾ ਹੈ, ਉਹ ਹੈਡਮਾਸਟਰ ਦਾ ਉਹਦਾ ਭਰਾ ਸੀ ਬॉयਜ਼ ਸਕੂਲ ਦਾ, ਤੇ ਉਹ ਵੀ ਪੜ੍ਹਾਉਂਦਾ ਸੀ। ਉਹਨਾਂ ਦਾ ਨਾਮ ਦੱਸ ਦਿਓ ਨਾ। ਉਹਦਾ ਨਾਂ ਅੱਲਾ ਰੱਖਾ ਸੀ। ਮੇਰੇ ਟੀਚਰ ਦਾ ਨਾਂ। ਹਾਂ, ਲੇਕਿਨ ਉਹਨੂੰ ਮਾਸਟਰ ਕਾਲਾ ਕਹਿੰਦਾ। ਉਸ ਵਿਚਾਰੇ ਦਾ ਰੰਗ ਵੀ ਜਿਹੜਾ ਸਾਵਲਾ ਸੀ ਤੇ ਐਨਕ ਵੀ ਕਾਲੀ ਲਾਉਂਦਾ ਹੁੰਦਾ ਸੀ। ਅੱਛਾ ਅੱਛਾ। ਉਹਦਾ ਰੰਗ ਇਸ ਤਰ੍ਹਾਂ ਹੀ ਪੈ ਗਿਆ। ਸਹੀ। ਉਹਦੀ ਨਜ਼ਰ ਵੀ ਕੁਛ ਕਮਜ਼ੋਰ ਸੀ। ਉਹਦੇ ਪੜ੍ਹਾਉਣ ਦਾ ਤਰੀਕਾ ਇਹ ਹੁੰਦਾ ਸੀ ਕਿ ਕਿਤਾਬ ਫਲਾਣਾ ਚੈਪਟਰ ਖੋਲ੍ਹ ਲਓ ਕਿਤਾਬ ਦਾ, ਮੈਥ ਦਾ। ਉਹਦੇ ਕੋਲੋਂ ਮੈਂ ਸਿਰਫ ਇੰਗਲਿਸ਼ ਤੇ ਮੈਥ ਪੜ੍ਹਨਾ ਚਾਹੁੰਦੀ ਸੀ। ਬਾਕੀ ਰੱਟਾ ਛੱਟਾ ਜੋ ਲੱਗਣਾ ਹੁੰਦਾ ਸੀ ਮੈਂ ਉਹ ਵੱਖਰੀ ਤਿਆਰੀ ਸੀ। ਅੱਛਾ ਮਾਤਾ ਜੀ, ਮੈਂ ਥੋੜੀ ਜਿਹੀ, ਚੂँਕਿ ਕਹਾਣੀ ਸਾਡੀ ਲੰਬੀ ਹੋ ਰਹੀ ਹੈ, ਮੈਂ ਥੋੜੀ ਜਿਹੀ ਇਹਨੂੰ ਸ਼ਾਰਟ ਕਰਦਾ ਜਾਵਾਂ। ਤੁਸੀਂ ਫਿਰ ਆਪਣਾ ਜੀਵਨ ਸਾਥੀ ਵਿਆਹ ਕਿਸ ਤਰ੍ਹਾਂ ਕਰਾਇਆ ਇੱਥੇ? ਚੂँਕਿ ਜ਼ਾਹਰ ਹੈ ਤੁਸੀਂ ਫੈਮਿਲੀ ਦੇ ਬਿਲਕੁਲ ਅਲੱਗਾ ਪਰਸਨ ਸੀ, ਇਕੱਲੇ ਹੀ ਰਹਿ ਗਏ ਸੀ ਤੁਸੀਂ। ਸਾਡੀ ਫੈਮਿਲੀ ਦਾ ਤਲਕਾਤ ਸਨ ਬਜ਼ੁਰਗਾਂ ਦੇ, ਜਿਹੜੀ ਹੈ ਵਿਨਾਸ਼ ਫੈਮਿਲੀ ਹੈ। ਜੀ ਜੀ। ਇਹ ਫਿਰ ਮੈਂ ਉਸ ਵਕਤ ਦਸੰਬਰ ਸੀ। ਇਹ ਫੈਮਿਲੀ ਨਾਲ ਕੁਛ ਮਤਲਬ ਇਹਨਾਂ ਦਾ ਵੀ ਕਾਫੀ ਲੰਬੀ ਕਹਾਣੀ ਹੈ। ਇਸ ਵੇਲੇ ਤੇ ਸੁਣਾ ਨਹੀਂ ਸਕਦੀ। ਇਹਨਾਂ ਦੇ ਨਾਲ ਫਿਰ ਮੇਰਾ ਮਤਲਬ ਇਸ ਤਰ੍ਹਾਂ ਨਿਕਾਹ ਹੋਇਆ। ਠੀਕ। ਔਰ ਫਿਰ ਤੁਸੀਂ ਐਮ.ਏ. ਇੰਗਲਿਸ਼ ਕੀਤੀ? ਮੈਂ ਫਿਰ ਸਿਆਲਕੋਟੋਂ ਲਾਹੌਰ ਆ ਗਈ। ਜੜ੍ਹਾਂਵਾਲਾ ਆ ਗਈ। ਅੱਛਾ, ਸਿਆਲਕੋਟ ਤੋਂ ਫਿਰ ਜੜ੍ਹਾਂਵਾਲਾ। ਵਿਆਹ ਤੁਹਾਡਾ ਜੜ੍ਹਾਂਵਾਲੇ? ਹਾਂ, ਜੜ੍ਹਾਂਵਾਲੇ। ਕਿਹੜੀ ਜਗ੍ਹਾ? ਉਹ ਜੜ੍ਹਾਂਵਾਲੇ ਦੇ ਲੱਕੜ ਮੰਡੀ ਮਹੱਲੇ ਦਾ ਨਾਮ ਲੱਕੜ ਮੰਡੀ, ਜਿੱਥੇ ਬਾਬਰ ਹੋਰੀ ਵੀ ਰਹਿੰਦੇ ਸਨ। ਬਾਬਰ ਜਿਹੜਾ ਹੈ ਨਾ, ਇਹ ਮੇਰੇ ਜੇਠ ਦਾ ਪੁੱਤਰ। ਜਿਸ ਬਾਬਰ ਨੇ ਸਾਨੂੰ ਰਿਕੁਐਸਟ ਪਾਈ ਸੀ। ਸਹੀ। ਉਹ ਲੱਕੜ ਮੰਡੀ ਫਿਰ ਮੈਂ ਆ ਗਈ। ਇਮਤਿਹਾਨ ਮੈਂ ਦੇ ਆਈ ਸਾਂ 10ਵੀਂ ਦਾ। ਇਮਤਿਹਾਨ ਦੇ ਬਾਅਦ ਮੈਂ ਫਿਰ ਮਤਲਬ ਇਸ ਤਰ੍ਹਾਂ ਨਿਕਾਹ ਹੋਇਆ ਤੇ ਇੱਥੇ ਆ ਗਈ। ਇੱਥੇ ਫਿਰ ਆ ਕੇ ਤੇ ਬੱਚੇ ਮਾਸ਼ਾਅੱਲਾ 3 ਹੋਏ। ਕੋਸ਼ਿਸ਼ ਮੈਂ ਕਰਦੀ ਰਹੀ ਹਾਂ ਕਿ ਮੈਂ ਆਪਣੀ ਤਾਲੀਮ ਨੂੰ ਜਾਰੀ ਰੱਖਾਂ, ਲੇਕਿਨ ਵਿੱਚ ਗੈਪ ਆਉਂਦਾ ਰਿਹਾ। ਇੱਕ ਵਾਰੀ ਮੈਂ ਕੋਸ਼ਿਸ਼ ਕੀਤੀ ਕਿ ਮੈਂ ਪ੍ਰਾਈਵੇਟ ਐਫਏ ਦਾ ਇਮਤਿਹਾਨ ਪਾਸ ਕਰ ਲਾਂ। ਅੱਛਾ। ਉਹ ਮੈਂ ਕੋਸ਼ਿਸ਼ ਤਾਂ ਬੜੀ ਕੀਤੀ, ਲੇਕਿਨ ਉਹ ਨਾ ਮੈਂ ਪਾਸ ਨਹੀਂ ਹੋਈ ਉਹਦੇ ਵਿੱਚ। ਸਹੀ। ਫਿਰ ਜਿਸਲੇ ਮੈਂ ਫਿਰ ਥੋੜਾ ਜਿਹਾ ਰੱਦਾ ਤਰਕ ਕਰ ਦਿੱਤਾ। ਮੈਂ ਕਿਹਾ ਹੁਣ ਬੱਚੇ ਨਾ ਮਤਲਬ ਮਾਸ਼ਾਅੱਲਾ 3 ਬੱਚੇ ਹੋਏ, 2 ਬੇਟੇ 1 ਬੇਟੀ। ਅੱਛਾ। 2 ਬੱਚੇ ਉਹਨਾਂ ਦੇ ਪਹਿਲੇ ਵੀ ਸਨ, ਜਵਾਨ ਸਨ। ਉਹ ਪੜ੍ਹੇ, ਇੱਕ ਵਕੀਲ। ਹਾਂ। ਅੱਛਾ, ਜਿੱਥੇ ਤੁਹਾਡਾ ਵਿਆਹ ਹੋਇਆ ਸੈਕੰਡ ਉਹਨਾਂ ਦੀ ਸੈਕੰਡ ਮੈਰਿਜ। ਉਹਨਾਂ ਦੀ ਸੈਕੰਡ ਮੈਰਿਜ। ਉਹਨਾਂ ਦੀ ਬਲਕਿ ਉਹਨਾਂ ਦੀ ਕਜ਼ਨ ਸੀ ਵਾਈਫ, ਉਹ ਵੀ ਜ਼ਿੰਦਾ ਸਨ ਉਸ ਵਕਤ। ਅੱਛਾ ਅੱਛਾ। ਲੇਕਿਨ ਉਹਨਾਂ ਦੇ ਇਜਾਜ਼ਤ ਦੇ ਨਾਲ ਨਾ ਇਸ ਤਰ੍ਹਾਂ ਨਿਕਾਹ ਹੋਇਆ। ਨਿਕਾਹ ਵੀ ਫਿਰ ਇਹੀ ਕਹਾਣੀ ਹੈ। ਨਿਕਾਹ ਵੀ ਉਹ ਲਾਚਾਰ ਤੇ ਬੇਬਸ ਬੰਦੇ ਨੂੰ ਵੇਖ ਕੇ ਤੇ ਅਗਲਾ ਮਤਲਬ ਜੋ ਵੀ ਹੈ ਹੋ ਜਾਂਦਾ। ਪਹਿਲਾਂ ਤਾਂ ਨਹੀਂ ਸੀ ਇਰਾਦਾ ਸ਼ਾਦੀ ਦਾ, ਫਿਰ ਬਜ਼ੁਰਗਾਂ ਨੇ ਮਾਇਲ ਕਰ ਦਿੱਤਾ। ਇੱਦਾਂ ਉਸ ਲਈ ਇੱਕੋ ਹੀ ਕਾਲਜ ਹੁੰਦਾ ਸੀ, ਕਾਰਖਾਨਾ ਬਾਜ਼ਾਰ ਦੇ ਵਿੱਚ, ਗਵਰਨਮੈਂਟ ਕਾਲਜ ਖਵਾਤੀਨ ਦਾ ਵੂਮਨ ਗਵਰਨਮੈਂਟ ਕਾਲਜ। ਅੱਛਾ। ਮੈਂ ਫਿਰ ਇੱਕ ਬੱਚੀ ਸੀ ਉੱਥੇ, ਜਿੱਥੇ ਮੈਂ ਲਾਹੌਰ ਅਸੀਂ ਸ਼ਿਫਟ ਹੋਏ ਨਾ, ਕਾਰੋਬਾਰੀ ਸਾਡਾ ਮਤਲਬ ਜਿਸ ਲਈ ਕੋਈ ਇਹੋ ਜਿਹਾ ਸਿਲਸਿਲਾ ਬਣਿਆ ਕਾਰੋਬਾਰ ਦਾ। ਹਾਂ, ਲਾਇਲਪੁਰ ਸ਼ਿਫਟ ਹੋਏ। ਅੱਛਾ। ਫਿਰ ਤੁਸੀਂ ਉੱਥੇ ਮਤਲਬ ਕਿ ਜਦੋਂ ਤੁਸੀਂ ਐਫਏ ਦਾ ਇਮਤਿਹਾਨ ਪਾਸ ਕੀਤਾ, ਤੁਹਾਡੀ ਉਮਰ ਕੋਈ ਮੇਰੀ ਮਤਲਬ ਆ ਰਹੀ ਹੈ ਕੋਈ 18 19 21 ਸਾਲ ਬੱਚੇ ਹੋ ਗਏ ਨੇ। 21 ਸਾਲ ਤੱਕ ਬੱਚੇ ਹੋ ਗਏ 3। ਹਾਂ, 21 ਸਾਲ ਦੇ ਤੱਕ ਬੱਚੇ ਹੋ ਗਏ ਸੀ। ਜੇ 15 ਸਾਲ ਨਾਲ ਹੋਰ ਲਾ ਲਈ ਤੇ 36 ਸਾਲ 36ਵੇਂ ਸਾਲ 'ਚ ਤੁਸੀਂ ਐਫਏ ਕੀਤਾ। ਰਾਊਂਡ 40 ਦੇ ਵਿੱਚ ਤੁਸੀਂ ਬੀਏ ਕੀਤਾ। ਤੇ ਉਹ ਇਹਦੇ 'ਚ ਡੇਟਾਂ ਵਗੈਰਾ ਲਿਖੀਆਂ ਹੋਈਆਂ।
मैं जानता हाँ कि तुहाडे नाल जो कुछ होया, लेकिन इसके बावजूद मैं पूछना चाहवां कि अंदर की दुनिया इंसान की की होंदी है। क्या अज किधरे बैठे सुते कोई काम करदे दिमाग तुहाडा 47 तो पहले वो जम्मू कश्मीर तुहाडी गली महल्ले दे विच, क्योंकि जदों तुसीं मैनूं दस रहे सी तुहाडे चेहरे के उपर थोड़ी जी मुस्कुराहट सी अपने वतन बारे, क्योंकि जम्मू कश्मीर तो इन्ना खूबसूरत जन्नत दसिया जाता है उन्होंने, और उतों उजड़ के तुसी जड़ांवाले दे विच आए। सियालकोट, पहले सियालकोट। क्या वो इलाका अज भी तुहानूं याद आंदा है? याद आंदा। जड़ांवाले दा माहौल बहुत ही उस वक्त जड़ांवाले बड़ा तरक्की कर गया। जड़ांवाले नूं छड्ड दिओ तुसी, जम्मू दा दसो, क्या तुहानूं अज जम्मू तुहानूं याद आंदा? ਉਹ ਤੇ याद तो तुहानूं पता ਕਿਸੇ वक्त नहीं भुलदी, ਕਿਸੇ वक्त नहीं भुलदी, बल्कि कोई ख्वाब भी आए तो उत्थों ਦਾ ही ख्वाब आएगा, उत्थों ਦੇ ਬੰਦੇ ਆਣਗੇ, ਉੱਥੋਂ ਦਾ ਹੀ ਆਏਗਾ। ਬਾਜ਼ ਦਫਾ ਇਸ ਤਰ੍ਹਾਂ ਹੁੰਦਾ ਹੈ ਕਿ ਕੋਈ ਵਾਕਿਆ ਹੁੰਦਾ ਕਤਲੋ ਗਾਰਤ ਦਾ, ਤੇ ਉਹ ਰਾਤ ਨੂੰ ਸੋਚੀਦਾ, ਤੇ ਉਹ ਮਤਲਬ ਕਈ ਐਸੇ ਵਾਕਿਆ ਹੁੰਦੇ ਨੇ ਟੀਵੀ ਤੇ ਦੇਖ ਲਿਆ ਜਾਂ ਕੋਈ ਦੇਖ ਲਿਆ, ਖਾਨਦਾਨ ਦੇ ਇੰਨੇ ਬੰਦੇ ਮਾਰ ਦਿੱਤੇ ਨੇ। ਉਹ ਫਿਰ ਮੈਂ ਨਾ ਕਿਸੇ ਦਿਮਾਗ ਦੇ ਜੈਸਾ ਬੈਠਦਾ ਕਿ ਉਹ ਰਾਤੀ ਉਸ ਤਰ੍ਹਾਂ ਦੀ ਖਾਬ ਆ ਜਾਂਦੀ, ਉਸ ਤਰ੍ਹਾਂ ਹੀ ਮਤਲਬ ਆਵਾਜ਼ਾਂ ਆ ਜਾਂਦੀਆਂ ਨੇ। ਮਤਲਬ ਜਿਸਲੇ ਕਤਲ ਕਰਦੇ ਸਨ ਨਾ, ਜੈ ਮਾਤਾ ਦੀ ਇਹ ਨਾਰਾ ਲਾਉਂਦੇ ਸਨ, ਜੈ ਭਾਰਤ ਇਹ ਨਾਰਾ ਲਾਉਂਦੇ ਸਨ। कभी दिल कीता, कभी तमन्ना हुई कि यार मैं एक बार अपना वतन वेख आवां? नहीं, कश्मीर जान का तो बड़ा दिल किया है, जम्मू का दिल नहीं किया। मैं गई हाँ, वो जी जो साडा घर, मैं मामे नाल उस घर गई हाँ। अच्छा, गए उस हाँ जी, उस हाँ हाँ उत्थे ही सन मामे दे कोल, ते मैं क्या मामा ही देखने घर। वो साडा घर ना अज ਉਹਦੇ ਵਿੱਚ ਜਦੋਂ मैं आई हाँ पाकिस्तान, तो रणबीर अखबार निकलती है जम्मू। अच्छा, वो घर शायद उन्हें खरीदया या उन्होंने अलाट होया वे, उन्हें लिया है एडिटर ने। उस वे जिसले मैं मामे दे नाल घर विजिट किया, उसले कोई नहीं सी, बूहे खुले ने, ना कोई ताला है ना कोई उजड़िया दा, बस देख लो कि उजाड़िया दा घर है, चीज़ां कोई नहीं, जड़ियां हैं ने टुटियां भजियां छड़ गए ने इस तरह। वो उपर जिले मैं छत ते गई हाँ, उस वेले जड़े मेरे भैन भाई खेडते सन ना, उन्होंने मतलब घर बनाए सन इटां दे छोटे छोटे घरुंदे जिस तरह बनाते हैं, इस तरह करके। वो मैनू वेख के ना एकदम वो मैनू बहुत सदमा आया। उन्होंने उस तरह ही खेडते होंगे सन बच्चे। अच्छा, बस फिर मैं मामा भी नाल से मेरे, फिर वो घर देख के फिर फरा के तो मैं वापस आ गई, मामे दे नाल वापस आ गई। वापस आ के तो फिर कैंप ਲਈ काम किया, फिर पाकिस्तान आने की तैयारी करती रही, पाकिस्तान आ गई, फिर पढ़ाई दे पै गई। बच्चे माशाल्लाह हुए, अच्छे तावन करने वाला मियाँ मिलया, सारा अच्छा मतलब इस तरह सी। पढ़िया लिखा माहौल नहीं सी साडा जड़ांवाले दा, लेकिन ऐसी कि चीज़ा लोग बड़े अच्छे सन, मिलन मिलान। फिर उन्होंने अपना एक प्राइवेट स्कूल शुरू किया सी जड़ांवाले, फादर दी वो कुछ नैशनलाइज हो सन साडे मियाँ दा पेट्रोलियम दा काम सी पहले। अच्छा, पेट्रोलियम दा काम सी, फिर उन्होंने ना राइस मिल भी लगाई हुई सी, राइस मिल लगाई हुई सी, उहदे नाल ऑयल दे एक्सपेलर वगैरह भी लगाए हुए सन, जिस तरह के काम सन। वो फिर नैशनलाइज हो गया सारा, भुट्टो दे जमाना देखिया, वो मिलां जड़ियां सन। इतने हालात भैड़े आए, इतने हालात भैड़े आए कि असीं सोचते सां अज कोई घर दे मर जाए ना तो साडे तो कफन पाउण वास्ते भी पैसे नहीं हैं। इतने भैड़े मतलब इस तरह सानू उन्होंने मिलों तो कढ़ दिता बच्चों, उसले ये बच्चे भी काम करते सन। मियाँ जड़े सन वो मतलब फौत हो चुके। हाँ, वो इस तरह का वक्त है। 1980 तो इन्होंने स्कूल शुरू किया जेड़ा 20 वो फिर मैं 20 इयर्स ये बच्चे सन, बड़ा सी माशाल्लाह, कोई अड्डे नहीं सन। स्कूल का नाम ही दसो इन्हों। वो स्कूल मतलब कुछ हालात नूं देखते आए हैं ना, उस वक्त बच्चों दी शादियां नहीं सन कीतियां, ते ये सोचिया बड़े बच्चे दी शादी हो गई हुई सी, ते वड्डा बच्चा माशाल्लाह वो B.Com कर गया है सी, ते ये BA कर गया सी साइंस दे नाल। चलो जी माता जी, मैं तुहाडे नाल जो कुछ होया, तुहाडे खानदान नाल, तुहाडी फैमिली नाल जो कुछ होया, ਉਹਦੇ ਵਾਸਤੇ पूरी इंसानियत शर्मशार है।
ਨਾ ਕੋਈ ਸਿੱਖ ਧਰਮ ਇਸ ਚੀਜ਼ ਦੀ ਇਜਾਜ਼ਤ ਦਿੰਦਾ ਹੈ, ਨਹੀਂ ਦਿੰਦਾ। ਨਾ ਹਿੰਦੂ ਧਰਮ ਇਸ ਚੀਜ਼ ਦੀ ਇਨਸਾਨੀਅਤ ਜਿਹੜੀ ਹੈ ਉਹ ਸਿੱਖਿਆ ਦਿੰਦਾ ਹੈ, ਔਰ ਨਾ ਹੀ ਮੁਸਲਮਾਨ ਧਰਮ ਇਹ ਆਖਦਾ ਹੈ। ਲੇਕਿਨ ਪਾਕਿਸਤਾਨ ਬਣਨ ਦੇ ਬਾਅਦ ਹਾਂ ਨਫ਼ਰਤ ਬਹੁਤ ਆ ਗਈ, ਬਹੁਤ ਆ ਗਈ, ਬਹੁਤ ਆ ਗਈ। ਬਹੁਤ ਆ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅਸੀਂ ਬਰਦਾਸ਼ਤ ਨਹੀਂ ਕਰਦੇ ਪਏ, ਗਈ। ਇਹ ਹਕੀਕਤ ਹੈ। ਅਸੀਂ ਬਰਦਾਸ਼ਤ ਨਹੀਂ ਕਰਦੇ। ਇਹ ਮਤਲਬ ਹਕੀਕਤ। ਉਹ ਨਾ ਉਹ ਸਾਨੂੰ ਬਰਦਾਸ਼ਤ ਕਰਦੇ, ਨਾ ਅਸੀਂ ਉਹਨਾਂ ਨੂੰ ਬਰਦਾਸ਼ਤ। ਇਹ ਹਕੀਕਤ ਹੈ। ਕੋਈ ਉਹ ਮੁਹੱਬਤ ਦਾ ਜਾਂ ਕੋਈ ਸਵਾਲ ਹੀ ਨਹੀਂ ਪੈਦਾ, ਕੋਈ ਸਵਾਲ ਨਹੀਂ ਪੈਦਾ ਹੁੰਦਾ। ਨਾ ਰਹਿਣ ਸਹਿਣ ਹੈ। ਉਹ ਸਾਨੂੰ ਹਰ ਵਕਤ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਨੇ, ਅਸੀਂ ਆਪਣਾ ਦਫਾ ਕਰਨਾ ਹੈ। ਤੁਸੀਂ ਆਪਣੇ ਖਾਨਦਾਨ ਦੇ 47 ਜੀ ਗਵਾ ਕੇ ਅੱਜ ਦੋਵਾਂ ਮੁਲਕਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਕਿ ਪਿਆਰ ਮੁਹੱਬਤ ਨਾਲ ਰਹਿਣ, ਜਾਂ ਸਾਡੇ ਵੀ ਜੀ ਗਵਾਏ ਸੀ ਤੇ ਚਲੋ ਜਿਸ ਤਰ੍ਹਾਂ ਕੰਮ ਚੱਲ ਰਿਹਾ ਚੱਲੀ ਜਾਣ? ਹੈ ਤੇ ਸਹੀ, ਪਿਆਰ ਮੁਹੱਬਤ ਸਾਡੇ ਨਾਲ ਨਾ ਕਰਨ, ਇਨਸਾਨੀਅਤ ਦੇ ਨਾਲ ਕਰਨ, ਪੂਰੀ ਕਿਆ ਬਾਤ। ਇਨਸਾਨੀਅਤ ਨਾਲ ਕਰਨ। ਕੀ ਬਾਤ। ਲੇਕਿਨ ਜਿਹੜੀਆਂ ਨਫ਼ਰਤਾਂ ਫੈਲੀਆਂ ਨੇ ਨਾ, ਉਹ ਲੱਗਦਾ ਹੈ ਕਿ ਮੇਰਾ ਖਿਆਲ ਹੈ ਕਿ ਆਉਣ ਵਾਲੀਆਂ ਨਸਲਾਂ ਤੱਕ ਜਾਂਦੀਆਂ ਨੇ, ਸਦੀਆਂ ਲੱਗ ਜਾਣ। ਸਦੀਆਂ ਲੱਗਣੀਆਂ ਨੇ। ਤੁਹਾਡੇ ਸਾਹਮਣੇ ਹੈ, ਮੈਂ ਜਿਸ ਮਾਤਾ ਜੀ ਕੋਲ ਬੈਠਾ ਵਾਂ, ਇਹਨਾਂ ਨੇ ਕੋਈ 47 ਜੀ ਉਸ ਵੇਲੇ ਉਸ ਆਜ਼ਾਦੀ ਲਈ ਕੁਰਬਾਨ ਕੀਤੇ। ਤੇ ਅੱਜ ਵੇਖ ਲਓ ਅਸੀਂ ਕੀ ਕਰ ਰਹੇ ਹਾਂ, ਆਜ਼ਾਦੀ ਕਿਸ ਤਰ੍ਹਾਂ ਮਨਾ ਰਹੇ ਹਾਂ ਸੜਕਾਂ ਤੇ ਨਿਕਲ ਕੇ, ਔਰ ਕੀ ਕੁਛ ਕਰ ਰਹੇ ਹਾਂ, ਦੋਵਾਂ ਪਾਸੇ ਕੀ ਕੁਛ ਹੋ ਰਿਹਾ। ਲੇਕਿਨ ਇਹਨਾਂ ਨੂੰ ਯਾਦ ਨਹੀਂ ਕੀਤਾ ਜਾ ਰਿਹਾ, ਉਹਨਾਂ ਲੋਕਾਂ ਨੂੰ ਯਾਦ ਨਹੀਂ ਕੀਤਾ ਜਾ ਰਿਹਾ ਜਿਨ੍ਹਾਂ ਨੇ ਆਜ਼ਾਦੀ ਲਈ ਅਸਲ ਕੁਰਬਾਨੀਆਂ ਦਿੱਤੀਆਂ। ਅਸੀਂ ਅੱਜ ਕਿੱਥੇ ਖਲੋਤੇ ਹਾਂ, ਸਾਡੇ ਮੁਲਕ ਆਜ਼ਾਦ ਕਿਸ ਕਰਕੇ ਹੋਏ, ਸਾਨੂੰ ਇਸ ਚੀਜ਼ ਦਾ ਪਤਾ ਹੀ ਨਹੀਂ ਹੈ। ਅੱਜ ਕੱਲ੍ਹ ਦੇ ਮੁੰਡਿਆਂ ਨੂੰ, ਅੱਜ ਕੱਲ੍ਹ ਦੀ ਪੀੜ੍ਹੀ ਨੂੰ ਇਸ ਚੀਜ਼ ਦਾ ਕੋਈ ਅੰਦਾਜ਼ਾ ਹੀ ਨਹੀਂ ਹੈ ਕਿ ਅਸੀਂ ਆਜ਼ਾਦੀ ਕਿਉਂ ਲਈ। ਅੰਗਰੇਜ਼ਾਂ ਕੋਲੋਂ ਲਗਭਗ ਨਹੀਂ, ਸਾਰੇ ਬੱਚੇ ਨਹੀਂ ਕਹਿ ਸਕਦੇ ਤੁਸੀਂ, ਪਤਾ ਨਹੀਂ। ਇਹਦੇ ਵਿੱਚ ਪਤਾ ਰੱਖਣ ਵਾਲਿਆਂ ਨੇ ਪਤਾ ਰੱਖਿਆ ਹੈ, ਉਹਨਾਂ ਦੇ ਜਿਹੜੇ ਵੱਡੇ ਸਨ ਉਹਨਾਂ ਦੀ ਤਰਬੀਅਤ ਦੇ 'ਚ ਉਹਨਾਂ ਨੇ ਸ਼ਾਮਲ ਕੀਤਾ ਹੈ। ਦੂਸਰਾ, ਅੱਜ ਵੀ ਤੁਸੀਂ ਜਾਓ ਨਾ ਵਾਹਗਾ ਬਾਰਡਰ ਦੇ ਉੱਤੇ, 2-3 ਦਫਾ ਚਾਂਸ ਹੋਇਆ ਜਾਣ ਦਾ। ਹਾਂ ਇੱਕ ਕਦੀ ਫੰਕਸ਼ਨ ਦੇ 'ਚ, ਲੇਕਿਨ ਜਿਹੜਾ ਸ਼ਾਮ ਦੀ ਹੈ ਨਾ ਪਰੇਡ, ਉਹ ਝੰਡਾ ਉਤਾਰਨ ਦਾ ਜਿਹੜਾ ਦਿਨ ਮਨਾਇਆ ਜਾਂਦਾ ਹੈ, ਉਸ ਲਈ ਜਾ ਕੇ ਵੇਖੋ, ਉਧਰੋਂ ਵੀ ਇਤਨੇ ਲੋਕ ਜਮ੍ਹਾਂ ਨੇ ਔਰ ਬੜੇ ਉਚਾਈ ਤੇ ਬੈਠੇ ਹੋਏ ਨੇ, ਕੀ ਦੇਖ ਰਹੇ ਨੇ। ਇਧਰੋਂ ਵੀ ਉਹਨਾਂ ਨੇ ਹੁਣ ਬਣਾ ਲਿਆ, ਕਾਫੀ ਉੱਚੀ ਜਗ੍ਹਾ ਹੈ, ਉਹ ਵੀ ਦੇਖ ਰਹੇ ਨੇ। ਅਸੀਂ ਕੀ ਦੇਖ ਰਹੇ ਹਾਂ, ਉਹਦੇ 'ਚ ਅਸੀਂ ਕੀ ਹਾਸਲ ਕਰ ਰਹੇ ਹਾਂ, ਕੀ ਸਾਨੂੰ ਮਿਲ ਰਿਹਾ। ਉਹ ਆਪਣੇ ਨਾਅਰੇ ਲਾ ਰਹੇ ਨੇ, ਅਸੀਂ ਆਪਣੇ ਨਾਅਰੇ ਲਾ ਰਹੇ ਹਾਂ। ਜਿਸ ਤੁਹਾਡੇ ਸ਼ਾਮ ਨੂੰ ਝੰਡੇ ਉਤਾਰੇ ਜਾਂਦੇ ਨੇ, ਉਹ ਵੀ ਇਸੇ ਤਰ੍ਹਾਂ ਹੀ ਹੁੰਦਾ ਹੈ। ਆਦਿ ਕਿ ਅਕਸਰ ਉਹ ਲੋਕ ਉਹਨਾਂ ਦੇ ਤਿਉਹਾਰਾਂ ਦੇ ਉੱਤੇ ਔਰ ਆਪਣੇ ਤਿਉਹਾਰਾਂ ਦੇ ਉੱਤੇ ਮਿਠਾਈਆਂ ਇੱਕ ਦੂਜੇ ਨੂੰ ਤਕਸੀਮ ਕਰਦੇ ਨੇ। ਬਿਲਕੁਲ, ਮਿਠਾਈਆਂ ਤਕਸੀਮ ਕਰਦੇ, ਉਹਨਾਂ ਦੇ ਤਲਕਾਤ ਉਹ ਜਿਹੜਾ ਉਸਲੇ ਇਸ ਤਰ੍ਹਾਂ ਹੁੰਦਾ ਹੈ ਕਿ ਓਏ ਹੋਏ ਇਹਨਾਂ ਨੇ ਤਬਾਹ ਕਰ ਦੇਣਾ ਸਾਰਾ। ਲੇਕਿਨ ਉਹ ਫਿਰ ਆਪਸ ਦੇ ਵਿੱਚ ਨਾ ਉਹਨਾਂ ਨੂੰ ਉਹ ਇਹਨਾਂ ਨੂੰ ਮਿਠਾਈ ਦਿੰਦੇ ਨੇ ਤੇ ਇਹ ਉਹਨਾਂ ਨੂੰ ਮਿਠਾਈ। ਹਾਂ ਬਿਲਕੁਲ। ਲਓ ਜੀ, ਮਾਤਾ ਜੀ ਨੇ ਜੋ ਆਪਣੀ ਕਹਾਣੀ ਸੁਣਾਈ ਕਿ ਕਿਸ ਤਰ੍ਹਾਂ 47 ਤੋਂ ਪਹਿਲੇ ਸਾਰਾ ਕੁਝ ਠੀਕ ਠਾਕ ਸੀ ਔਰ ਜੰਨਤ ਦੇ ਵਿੱਚ ਰਹਿੰਦੇ ਸੀ। ਆਪਣੀ ਧਰਤੀ ਇਨਸਾਨ ਜਿੱਥੇ ਵੀ ਹੋਵੇ ਉਹ ਜੰਨਤ ਹੁੰਦੀ ਹੈ, ਲੇਕਿਨ ਇਹ ਹਕੀਕਤ ਦੇ ਵਿੱਚ ਜੰਨਤ ਦੇ ਵਿੱਚ ਰਹਿੰਦੇ ਸੀ, ਕਿਉਂਕਿ ਕਸ਼ਮੀਰ ਇੱਕ ਜੰਨਤ ਸੀ। ਉਸ ਤੋਂ ਬਾਅਦ ਕੀ ਕੁਛ ਹੋਇਆ, ਸਾਰਾ ਕੁਝ ਇਹਨਾਂ ਨੇ ਆਪਣੇ ਜ਼ੁਬਾਨੀ ਜਿਹੜਾ ਹੈ ਉਹ ਸਾਰਾ ਕੁਝ ਦੱਸਿਆ। ਇਹਨਾਂ ਦੇ ਖਾਨਦਾਨ ਕਿਸ ਤਰ੍ਹਾਂ ਸਾਰਾ ਖਤਮ ਹੋਇਆ। ਉਸ ਤੋਂ ਬਾਅਦ ਕੀ ਮੁਸ਼ਕਲਾਤ, ਤੁਸੀਂ ਅੰਦਾਜ਼ਾ ਲਾ ਲਓ ਕਿ ਅੱਜ ਤੋਂ 75 ਵਰ੍ਹੇ ਪਹਿਲੇ ਕੀ ਮੁਸ਼ਕਲਾਤ ਇਹਨਾਂ ਨੇ ਆਪਣੇ ਪਿੰਡਾਂ ਤੇ ਹੰਡਾਏ ਹੋਣੇ। ਸੋਚਣਾ ਚਾਹੀਦਾ ਹੈ ਕਿ ਅਸੀਂ ਪਾਕਿਸਤਾਨ ਜਾਂ ਹਿੰਦੁਸਤਾਨ ਕਿਸ ਕਰਕੇ ਆਜ਼ਾਦ ਕੀਤਾ। क्या अंग्रेज़ सारिया सहूलियात सानू नहीं दे रहे थे? सवालात जरूर ने जेहन दे विच हैगा। ਇਹ ਕਹਾਣੀਆਂ ਦੱਸਣੀਆਂ ਪੈਣਗੀਆਂ ਕਿ ਅਸੀਂ ਆਜ਼ਾਦੀ ਤੋਂ ਵੰਡ ਤੋਂ ਕੀ ਕੁਝ ਹਾਸਲ ਕੀਤਾ, ਇਹਨਾਂ ਲੋਕਾਂ ਦੀਆਂ ਕੁਰਬਾਨੀਆਂ ਕੀ ਸਨ। ਮੈਂ ਹੋਪਫੁਲੀ ਇਹ ਜ਼ਰੂਰ ਆਸ ਰੱਖਾਂਗਾ ਕਿ ਮੇਰੇ ਕਿਸੇ ਵੀ ਗੱਲ ਨੂੰ ਜਾਂ ਮਾਤਾ ਜੀ ਦੀ ਕਿਸੇ ਗੱਲ ਨੂੰ ਕਿਸੇ ਜ਼ਾਤ, ਕਿਸੇ ਧਰਮ, ਕਿਸੇ ਮੁਲਕ ਦੇ ਖਿਲਾਫ ਨਾ ਵਰਤਿਆ ਜਾਵੇ। ਸਾਡੇ ਇੰਟਰਵਿਊ ਦਾ ਮਕਸਦ ਇਹ ਹੈ ਕਿ ਅਸੀਂ ਆਪਣੀ ਪੀੜ੍ਹੀ ਨੂੰ ਤਾਰੀਖ ਪਹੁੰਚਾਈਏ। ਤਾਰੀਖ ਦੋਵਾਂ ਪਾਸੇ ਆਪ ਜੀ ਦੇ ਸਾਹਮਣੇ ਹੈ। 47 ਦੇ ਵਿੱਚ ਚਾਹੇ ਇੱਥੋਂ ਲੋਕ ਉੱਧਰ ਗਏ ਨੇ ਜਾਂ ਇੱਧਰੋਂ ਉੱਧਰ ਗਏ ਨੇ, ਦੋਵਾਂ ਦੇ ਹਾਲਾਤ ਮਾੜੇ ਸਨ। ਇਹ ਇਹਨਾਂ ਦੀ ਕਿਤਾਬ ਹੈ ਜੀ, ਜਿਹਦੇ 'ਚ ਇਹਨਾਂ ਨੇ ਆਪਣੀ ਸਾਰੀ ਕਹਾਣੀ ਬਿਆਨ ਕੀਤੀ ਹੋਈ ਹੈ। ਔਰ ਮੈਂ ਕੋਸ਼ਿਸ਼ ਕਰਾਂਗਾ ਕਿ ਇਹਦਾ ਕੋਈ ਗੁਰਮੁਖੀ ਜਾਂ ਇੰਗਲਿਸ਼ ਦੇ ਵਿੱਚ ਵੀ ਲੋਕਾਂ ਤੱਕ ਇਹ ਕਿਤਾਬ ਪਹੁੰਚਾਈ ਜਾਏ ਕਿ ਉਸ ਵੇਲੇ ਕਸ਼ਮੀਰ ਕਿਸ ਤਰ੍ਹਾਂ ਦਾ ਸੀ ਔਰ ਜੋ ਕੁਛ ਇਹਨਾਂ ਨੇ ਪਿੰਡਿਆਂ 'ਤੇ ਹੰਡਾਇਆ ਉਹ ਕੀ ਹਾਲਾਤ ਸਨ। ਜੋ 47 ਦਾ ਸੰਤਾਪ ਸੀ ਉਹ ਕਸ਼ਮੀਰ ਤੋਂ ਬਾਹਰ ਵੀ ਇਹਨਾਂ ਲੋਕਾਂ ਨੇ ਆਪਣੇ ਆਪ 'ਤੇ ਬਿਤਾਇਆ। ਸੋ ਇਸ ਤਰ੍ਹਾਂ ਦੀਆਂ ਕਹਾਣੀਆਂ ਆਪ ਜੀ ਦੇ ਰੂਬਰੂ ਪੇਸ਼ ਕਰਦੇ ਰਵਾਂਗੇ। ਮਿਲਦੇ ਹਾਂ ਕਿਸੇ ਹੋਰ ਥਾਂ, ਕਿਸੇ ਹੋਰ ਬਜ਼ੁਰਗ ਦੀ ਕਹਾਣੀ ਲੈ ਕੇ। ਰੱਬ ਰਾਖਾ ਜੀ।